ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਰਾਸ਼ਟਰ ਵਾਲਿਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब अज 10 अक्तूबर 2023 26 नानकशाही संमत 555 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV4 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡਾਲਸ ਟੈਕਸਸ ਤੋਂ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ ਅਤੇ ਸਰਦਾਰ ਗੋਬਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਜੋ ਅਦਾਰੇ ਜਿਹੜੇ ਨੇ ਕੌਮੀ ਜਾਂ ਪੰਥਕ ਤੌਰ ਤੇ ਕੰਮ ਕਰ ਰਹੇ ਨੇ ਸੋ ਉਹਨਾਂ ਦੀ ਮਾਈਕ ਸਹਾਇਤਾ ਕਰੋ ਔਰ ਉਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਔਰ ਨਾਲ ਹੀ TV4 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਵੀ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਨਵੀਰ ਸਿੰਘ ਜੀ ਹਰੇ ਅਤੇ ਸਰਦਾਰ ਗੋਬਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੌਮੀ ਨਾਇਕ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੇ 9 ਅਕਤੂਬਰ ਨੂੰ ਆਪਣੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਸਿੱਖ ਕੌਮ ਦੇ ਨਾਂ ਜਿਹੜਾ ਸੁਨੇਹਾ ਦਿੱਤਾ ਸੀ ਉਹ ਅੱਜ ਵੀ ਆਤ ਲੋੜੀਂਦਾ ਹੈ। ਸੋ ਕੌਮੀ ਘਰ ਖਾਲਿਸਤਾਨ ਬਣਾਉਣ ਲਈ ਸੰਘਰਸ਼ੀਲ ਵੀਰਾਂ ਭੈਣਾਂ ਨੂੰ ਇਸ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸੋ ਇਸ ਸੁਨੇਹੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜੋ 2 ਰੋਜ਼ਾ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਸੀ ਉਸ ਦੀ ਬਹੁਤ ਤਾਰੀਫ ਕੀਤੀ। ਬਹੁਤ ਸਾਰਿਆਂ ਨੇ ਇਹ ਕਿਹਾ ਅੰਗਰੇਜ਼ੀ 'ਚ ਗੂਜ਼ ਬੰਪ ਕਿਹਾ ਜਾਂਦਾ ਹੈ ਕਿ ਭਾਈ ਤੁਹਾਡੇ ਅੰਦਰ ਇੱਕ ਰੋਮਾਂਚ ਭਰ ਗਿਆ ਕਿ ਸੱਚਮੁੱਚ ਹੀ ਤੁਸੀਂ ਆਪਣੇ ਇੱਕ ਆਜ਼ਾਦ ਮੁਲਕ ਦੀ ਕਾਰਵਾਈ ਨੂੰ ਦੇਖ ਰਹੇ ਹੋ ਔਰ ਇਸ ਦਾ ਪ੍ਰਭਾਵ ਇੰਨਾ ਵਸੀਹ ਹੋਇਆ ਕਿ ਜੇ ਅਸੀਂ 6-7 ਘੰਟੇ ਦੀ ਕਵਰੇਜ ਜਿਹੜੀ ਲਾਈਵ ਹੋਈ ਉਸ ਦੀ ਗੱਲ ਕਰੀਏ ਤੇ ਬਹੁਤ ਵਾਰ ਜਿਹੜੀ ਚੀਜ਼ 20-22 ਮਿੰਟ ਤੋਂ ਜ਼ਿਆਦਾ ਹੁੰਦੀ ਹੈ ਉਸ ਦੇ ਵਿਊਅਰ ਬਹੁਤ ਥੋੜੇ ਹੁੰਦੇ ਨੇ। ਲੇਕਿਨ ਹੁਣ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ 99,000 ਤੋਂ ਜ਼ਿਆਦਾ ਵਿਊਅਰ ਉਸ ਟੋਟਲ ਕਵਰੇਜ ਦੇ ਨੇ ਔਰ ਜਿਹੜੇ ਕੱਲੇ ਸੈਗਮੈਂਟ ਨੇ ਜਿਵੇਂ ਡਾਕਟਰ ਇਕਦਾਰ ਕਰਾਮਤ ਚੀਮਾ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਭਾਈ ਮੈਨੂੰ ਜਦੋਂ UN ਦੇ ਦੂਸਰੇ ਸਾਥੀਆਂ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਐਤਵਾਰ ਆਓ ਬਹਿ ਕੇ ਕਿਤੇ ਰੋਟੀ ਟੁੱਕ ਖਾਈਏ ਤੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਡਾ ਹੀ ਕੰਮ ਕਰ ਰਿਹਾ। ਉਹ ਕਹਿੰਦਾ ਜੀ ਤੁਸੀਂ ਸਾਡਾ ਕੀ ਕੰਮ ਕਰ ਰਹੇ ਹੋ? ਉਹ ਕਹਿੰਦਾ ਜੀ ਯੂਨਾਈਟਿਡ ਨੇਸ਼ਨਸ ਦੇ ਅੱਗੇ 193 ਦੇਸ਼ ਮੈਂਬਰ ਨੇ ਇੱਕ ਹੋਰ ਦੇਸ਼ ਖਾਲਿਸਤਾਨ ਨੂੰ ਅਸੀਂ ਮੈਂਬਰ ਬਣਾਉਣ ਜਾ ਰਹੇ ਹਾਂ। ਸੋ ਇਸੇ ਹੀ ਟਾਈਟਲ ਦੇ ਥੱਲੇ ਉਹ ਸੀ ਔਰ 50,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹਨੂੰ ਦੁਪਹਿਰ ਤੱਕ ਦੇਖ ਚੁੱਕੇ ਸੀ। ਸੋ ਮੈਂ ਇਹ ਸਮਝਦਾ ਵੀ ਸਾਡੇ ਲਈ ਇਹ ਗੱਲ ਉਤਸ਼ਾਹ ਵਾਲੀ ਹੁੰਦੀ ਹੈ। ਬਹੁਤ ਵਾਰ ਜਦੋਂ ਅਸੀਂ ਦੇਖਦੇ ਹਾਂ ਨੈਗੇਟਿਵ ਵਾਲਿਆਂ ਦੀਆਂ ਗੱਲਾਂ ਵੀ ਸੁਣਦੇ ਹਾਂ ਤੇ ਉਸ ਤੋਂ ਲੱਗਦਾ ਹੁੰਦਾ ਹੈ ਕਿ ਭਾਈ ਜੋ ਕੁਝ ਸੁਣੀ ਇਵਨ TV84 ਦੇ ਹਵਾਲੇ ਨਾਲ ਹੀ ਜਿਵੇਂ ਅੱਜ ਵੀਰ ਅਮਨਵੀਰ ਸਿੰਘ ਵੀਰ ਗੋਬਿੰਦਰ ਸਿੰਘ ਉਹਨਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਦਾ ਬਲੈਂਕ ਚੈੱਕ ਹੈ ਸਾਨੂੰ ਕਿ ਭਾਈ ਜਦੋਂ ਤੁਹਾਡੇ ਕੋਲ ਕੋਈ ਨਾ ਹੋਏ ਤੁਸੀਂ ਸਾਨੂੰ ਇਹ ਸੇਵਾ ਦਿਓ। ਤੇ ਦੇਖਣ ਵਾਲੀ ਗੱਲ ਇਹ ਹੈ ਵੀ 11-12 ਸਾਲ ਬਾਅਦ ਜਿੱਥੇ ਅਸੀਂ ਆ ਕੇ ਖੜੇ ਹਾਂ
ਔਰ ਡਾਕਟਰ ਚੀਮਾ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਵੀ ਜੇ ਦੁਨੀਆ 'ਚ ਸਿੱਖ ਕੌਮ ਦੇ ਔਰ ਖਾਲਿਸਤਾਨ ਦੇ ਕਾਜ਼ ਨੂੰ ਇੰਟਰਨੈਸ਼ਨਲ ਲੈਵਲ ਤੇ ਕੋਈ ਆਰਟੀਕੂਲੇਟ ਕਰਦਾ ਹੈ ਤਾਂ TV 84 ਹੈ। ਇਹ ਸਾਡੇ ਲਈ ਇੱਕ ਵੱਡੀ ਟ੍ਰਿਬਿਊਟ ਹੁੰਦੀ ਹੈ ਵੀ ਲੱਖਾਂ ਲੋਕਾਂ ਤੱਕ। ਇਹੀ ਨਹੀਂ ਕਿਉਂਕਿ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਵੀ ਸਾਡੇ ਚੈਨਲ ਤੋਂ ਬਿਨਾ ਕੋਈ ਨਹੀਂ ਸੀ ਔਰ ਉਹਦੀ ਜਿਹੜੀ ਕਲੀਨ ਫੀਡ ਹੈ ਉਹਦੇ ਥੱਲੇ ਅਸੀਂ ਤਾਂ 1 ਲੱਖ ਵਿਊਅਰ ਪਹੁੰਚੇ ਹੀ ਨੇ। ਹੋਰ ਕਿੰਨਿਆਂ ਨੇ, ਇੱਕ ਪੰਜਾਬ ਦਾ ਚੈਨਲ ਹੈ 50,000 ਤੋਂ ਜ਼ਿਆਦਾ ਉਹਦੇ ਤੇ ਵਿਊਅਰ ਨੇ। ਦੂਜੇ ਕਲੀਨ ਫੀਡ ਦਾ ਮਤਲਬ ਹੁੰਦਾ ਜੀ ਲੋਗੋ ਨਾ ਹੋਏ, ਲੋਗੋ ਤੋਂ ਫਿਰ ਉਹ ਆਪਣਾ ਲਾ ਕੇ ਦੱਸਦੇ ਨੇ ਜਿਵੇਂ ਉਹਨਾਂ ਦਾ ਆਪਣਾ ਹੋਵੇ। ਲੇਕਿਨ ਸਾਨੂੰ ਕਿਉਂਕਿ ਅਸੀਂ ਕੋਈ ਵਪਾਰੀ ਨਹੀਂ ਹੈ, ਸਾਨੂੰ ਇਹ ਹੁੰਦਾ ਹੈ ਕਿ ਭਾਈ ਕੌਮ ਦਾ ਮੈਸੇਜ ਪਹੁੰਚੇ। ਸੋ ਅਸੀਂ ਇਹ ਦੇਖਦੇ ਹਾਂ ਕਿ ਜੇ 10 11 12 ਸਾਲ ਦੇ ਇਸ ਐਫਰਟ ਤੋਂ ਬਾਅਦ ਅਸੀਂ ਇਸ ਮੁਕਾਮ ਤੇ ਆ, ਸਾਡੇ ਕੋਲ ਯੋਗ ਟੈਕਨੀਕਲ ਟੀਮ ਹੈ ਜਿਹੜੇ ਆਵਾਜ਼ ਮਾਰ ਰਹੇ, ਅੱਧੀ ਰਾਤ ਹੈ ਸਵੇਰ ਹੈ, ਉਹ ਕੋਈ ਨੌਕਰੀ ਸਮਝ ਕੇ ਕੰਮ ਨਹੀਂ ਕਰਦੇ, ਉਹਨਾਂ ਦੇ ਲਈ ਵੀ ਪੰਥ ਦਾ ਦਰਦ, ਪੰਥ ਦਾ ਪਿਆਰ ਹੈ। ਤੇ ਜੇ ਸਾਡੇ ਵੀਰਾਂ ਭੈਣਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਭਾਈ ਈਵਨ ਇਸ ਕਿਸਮ ਦੇ ਪ੍ਰੋਜੈਕਟ ਦੇ ਲਈ ਵੀ ਸ਼ੁੱਡ ਡੋਲ ਆਊਟ ਸਮਥਿੰਗ, ਤੇ ਘਰ ਬੈਠਿਆਂ ਤੁਸੀਂ ਗੱਲਾਂ ਕਰੀ ਜਾਓ ਜੀ ਕੌਮ ਦਾ ਬਣੇਗਾ ਕੀ ਜੀ, ਸਾਡਾ ਲੀਡਰ ਕੋਈ ਨਹੀਂ ਜੀ ਸਾਡਾ, ਇਹ ਫਿਰ ਜਿਹੜਾ ਤੁਸੀਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿਟਵੜੀਆਂ। ਬਾਹਰ ਤੁਸੀਂ ਚਿੱਟੇ ਕੱਪੜੇ ਪਾਏ ਹੋਏ ਨੇ, ਅੰਦਰ ਤੁਸੀਂ ਕਸ਼ੁੱਧ ਹੋ, ਇੰਪਿਓਰ ਹੋ, ਕਾਲੇ ਹੋ, ਔਰ ਜਿਹੜਾ ਤੁਸੀਂ ਗੁਰੂ ਨੂੰ ਫਿਰ ਕੀ ਮੂੰਹ ਦਿਖਾਣਾ। ਅਲਟੀਮੇਟਲੀ ਇਹੀ ਗੱਲ ਜਦੋਂ ਅਸੀਂ ਬਾਬਾ ਫਰੀਦ ਜੀ ਦੇ ਹਵਾਲੇ ਨਾਲ ਕਹਿੰਦੇ ਆ ਤਾਂ ਫਿਰ ਉਹਨਾਂ ਨੇ ਤਾਂ ਡਿਫਾਈਨ ਕੀਤਾ ਹੋਇਆ ਸੱਚੇ ਤੇ ਕੱਚੇ ਕੀ ਫਰਕ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਇਹ ਹੈ ਕਿ ਭਾਈ ਜਿਹੜਾ, ਔਰ ਤੇ ਫਿਰ ਗੁਰੂ ਨੇ ਇਹ ਵੀ ਹਦਾਇਤ ਕੀਤੀ ਹੋਈ ਹੈ ਕਿ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਫਿਰ ਕੱਚਿਆਂ ਦੇ ਨਾਲ ਜਿਹੜਾ, ਔਰ ਚਲੋ ਦੁਨੀਆ ਦੇ ਵਿੱਚ ਤਾਂ ਕੱਚੇ ਵੀ ਪੁੱਗ ਜਾਂਦੇ ਨੇ ਕਿਉਂਕਿ ਧੋਖਾ ਦੇ ਕੇ ਝੂਠ ਬੋਲ ਕੇ ਦੂਜੇ, ਪਰ ਇਹ ਗੱਲ ਤਾਂ ਸਾਨੂੰ ਫਿਰ ਯਾਦ ਦਹਾਨੀ ਰਹੇ ਜਦੋਂ ਗੁਰੂ ਨੂੰ ਮੂੰਹ ਦਿਖਾਣਾ ਤੇ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਬਹਿ ਨਾਵੇਂ ਧਰਮ ਬਹਾਲਿਆ। ਕਿ ਭਾਈ ਉੱਥੇ ਜਿਣ, ਪੁਰਾਣੀ ਪੰਜਾਬੀ 'ਚ ਜਿੱਤਣ ਨੂੰ ਜਿਣਨਾ ਵੀ ਕਹਿੰਦੇ ਸੀ ਕਿ ਜਿਣ ਗਿਆ ਉਹ, ਕਿ ਭਾਈ ਉੱਥੇ ਫਿਰ ਕੂੜਿਆਰ ਦੀ ਜਿਹੜੀ ਆ ਉਹ ਕੂੜਿਆਰਾਂ ਦੇ ਮੂੰਹ ਜਿਹੜੇ ਨੇ ਉਹ ਕਾਲੇ ਨੇ, ਔਰ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾਨਕ ਸੇਮ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹ ਉਜਲ ਮੁਖ ਨੇ। ਸੋ ਅਸੀਂ ਆਪਣੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕਿਰਤੀ ਵੀਰ ਨੇ, ਵੀਰ ਅਮਨਵੀਰ ਸਿੰਘ, ਤੇ ਹੁਣ ਜਿਹੜਾ ਬੇਸ਼ੱਕ ਅਜੇ ਡਾਲਸ ਨਿਵਾਸੀ ਵੱਜਦੇ ਨੇ ਪਰ ਇਹਨਾਂ ਨੇ ਮੈਸਾਚੂਸਟਸ ਦੇ ਵਿੱਚ ਆਪਣਾ ਕੰਮਕਾਰ ਸ਼ੁਰੂ ਕੀਤਾ ਹੈ ਔਰ ਪੂਰੀ ਹਿੰਮਤ ਰੱਖਦੇ ਨੇ। ਜਿਹੜੀ ਕਰਤੂਤ ਇਹਨਾਂ ਨੇ ਸਾਊਥ ਕੈਰੋਲਾਈਨਾ ਵਾਲਿਆਂ ਨੇ ਕੀਤੀ ਪਿਛਲੇ ਟਾਈਮ 'ਚ, ਸੰਤ ਪਿੰਡਾਂ ਵਾਲਿਆਂ ਦੀ ਔਰ ਬਾਬਾ ਦੀਪ ਸਿੰਘ ਸ਼ਹੀਦ ਦੀ ਤਸਵੀਰ ਲਾਈ ਗੁਰਦੁਆਰਾ ਸਾਹਿਬ 'ਚੋਂ, ਤੇ ਜਿਹੜੇ ਲਗਾਤਾਰਤਾ ਨਾਲ ਐਤਵਾਰ ਜਿਹੜਾ ਇਸ ਦੇ ਖਿਲਾਫ ਪ੍ਰੋਟੈਸਟ ਲਈ ਪਹੁੰਚੇ ਸਾਡੇ ਵੀਰ ਅਮਨਵੀਰ ਸਿੰਘ ਪੂਰੇ ਖਾਲਸਾਈ ਨਿਹੰਗ ਬਾਣੇ ਦੇ ਵਿੱਚ ਵੀ ਪਹੁੰਚੇ ਹੋਏ ਸੀ ਜਦੋਂ ਅਸੀਂ ਗਏ ਐਟਲਾਂਟਾ ਉਸ ਤੋਂ ਪਿਛਲੇ ਵੀਕਐਂਡ। ਸੋ ਪੂਰੇ ਪੰਥ ਨੂੰ ਪਰਨਾਏ ਹੋਏ ਨੇ ਔਰ ਸਾਡੇ ਵੀਰ ਗੋਬਿੰਦਰ ਸਿੰਘ ਉਹ ਤਾਂ ਗੱਲ ਕਰਦੇ ਆ ਭਾਵਕ ਹੋ ਜਾਂਦੇ ਨੇ ਜਦੋਂ ਵੀ ਉਹਨਾਂ ਨੂੰ ਕੁਝ ਦਿਨਾਂ ਬਾਅਦ ਜਿਹੜਾ ਉਹ ਕਾਲ ਕਰਦੇ ਨੇ ਤੇ ਉਹਨਾਂ ਦੇ ਅੰਦਰ ਇਹੀ ਹੁੰਦਾ ਹੈ ਕਿ ਵੀ ਡਾਕਟਰ ਸਾਹਿਬ ਲੱਗੇ ਰਹੋ, ਅਸੀਂ ਨਹੀਂ ਤੁਹਾਨੂੰ ਥੱਲੇ ਨਹੀਂ ਡਿੱਗਣ ਦਿੰਦੇ ਇਸ ਗੱਲ ਨੂੰ, ਅਸੀਂ ਹਾਜ਼ਰ ਹਾਂ, ਸਾਨੂੰ ਤੁਸੀਂ ਆਵਾਜ਼ ਮਾਰੋ ਹਾਜ਼ਰ। ਸੋ ਸਾਨੂੰ ਇਹ ਜਿਹੜੇ ਇਸ ਕਿਸਮ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਚੜ੍ਹਦੀ ਕਲਾ ਲਫ਼ਜ਼ ਸਿੱਖ ਦੀ ਡਿਕਸ਼ਨਰੀ 'ਚ ਹੈ, ਢਹਿੰਦੀ ਕਲਾ ਲਫ਼ਜ਼ ਨਹੀਂ ਹੈ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਸਾਰੇ ਹਿਊਮਨ ਬੀਇੰਗ ਹੋਣ ਦੇ ਨਾਤੇ ਉਹਨਾਂ ਪਲਾਂ 'ਚੋਂ ਗੁਜ਼ਰਦੇ ਹਾਂ। ਖੁਸ਼ੀ ਦੇ ਪਲ ਸਾਨੂੰ ਖੁਸ਼ੀ ਦਿੰਦੇ ਨੇ, ਗਮੀ ਦੇ ਪਲ ਗਮੀ ਦਿੰਦੇ ਨੇ। ਇਹੀ ਕਾਰਨ ਹੈ ਕਿ ਵੱਡੇ ਵੱਡੇ ਸਿਦਕਵਾਨ ਜਦੋਂ ਕੋਈ ਪਿਆਰਾ ਵਿਛੜਦਾ ਹੈ, ਕੋਈ ਜਾਂਦਾ ਹੈ, ਕਿਵੇਂ ਉਹ ਵੈਰਾਗ ਨਾਲ ਭਰ ਜਾਂਦਾ। ਉਹ ਕੁਦਰਤੀ ਵੀ ਹੈ, ਜੇ ਮਨੁੱਖ 'ਚੋਂ ਜਜ਼ਬਾਤ ਕੱਢ ਲਓ ਫਿਰ ਵੀ ਕੋਈ ਇਹ ਨਹੀਂ ਹੈ ਕਿ ਰੂਹਾਨੀਅਤ ਨੇ ਜਜ਼ਬਾਤ ਮਾਈਨਸ ਕੀਤੇ ਨੇ। ਰਾਦਰ ਜੇ ਅਸੀਂ ਜਜ਼ਬਾਤ ਦਾ ਰੂਹਾਨੀ ਪੱਖ ਦੇਖੀਏ ਤੇ ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਉਸ ਰੂਹਾਨੀਅਤ ਦੇ ਵਿੱਚੋਂ ਹੀ ਜਜ਼ਬਾਤ ਨਿਕਲੇ ਨੇ। ਜਦੋਂ ਗੁਰੂ ਅਰਜਨ ਸਾਹਿਬ ਕੇ ਭਾਈ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਕਿ ਨਾ ਮੈਨੂੰ ਨੀਂਦ ਚੰਗੀ ਲੱਗਦੀ ਹੈ, ਨਾ ਅੰਨ ਚੰਗਾ ਲੱਗਦਾ ਹੈ, ਨਾ ਮੈਨੂੰ ਪਾਣੀ ਚੰਗਾ ਲੱਗਦਾ ਹੈ। ਮਿਲ ਮੇਰੇ ਪ੍ਰੀਤਮਾ ਜੀਓ, ਜਾਂ ਮੇਰਾ ਮੋਹਨ
ਮਿਲਿਆ ਕਿਤ ਮੇਰਾ ਸੁੰਦਰ ਕਹੋ ਮਿਲਿਆ ਕਿਤ ਗਲੀ, ਕਿ ਮੇਰਾ ਸੋਹਣਾ ਕਿਹੜੀ ਗਲੀ ਚੋਂ ਮੈਨੂੰ ਮਿਲੇਗਾ। ਜਾਂ ਤੈਂ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਵੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਕਿ ਜੇ ਮੈਨੂੰ ਉਹ ਆਪਣੇ ਪਿਆਰੇ ਦੀ ਕੋਈ ਗੱਲ ਸੁਣਾਏ ਤੇ ਮੈਂ ਉਹਨੂੰ ਕੀ ਦਿਆਂ, ਉਹਨੂੰ ਮੈਂ ਕੀ ਆਫਰ ਕਰਾਂ, ਕੀ ਮੈਂ ਉਸਦੇ ਅੱਗੇ ਨਜ਼ਰਾਨਾ ਧਰਾਂ। ਸੀਸ ਵੱਡੇ ਕਰ ਵੈਸਣ ਦੀਜੈ ਵਿਣ ਸਿਰ ਸੇਵ ਕਰੀਜੈ, ਕਿ ਮੈਂ ਸਿਰ ਵੱਢ ਕੇ ਉਹਨੂੰ ਦੇ ਦਿਆਂ ਕਿ ਆਹ ਲੈ ਮੇਰੇ ਸਿਰ ਦੇ ਉੱਤੇ ਬੈਠ ਤੇ ਮੈਂ ਬਿਨਾਂ ਸਿਰ ਤੋਂ ਭੱਜ ਭੱਜ ਕੇ ਉਹਦੀ ਸੇਵਾ ਕਰਾਂ। ਹੁਣ ਇਹ ਜਜ਼ਬਾਤ ਹੈ ਜਿਸ ਨੂੰ ਰੂਹਾਨੀਅਤ ਦੇ ਵਿੱਚ ਗੁਰੂ ਸਾਹਿਬ ਨੇ ਰੰਗਿਆ। ਸੋ ਦੁਨੀਆਦਾਰੀ ਦੇ ਵਿੱਚ ਵੀ ਜਦੋਂ ਤੁਸੀਂ ਔਖੀਆਂ ਘਾਟੀਆਂ ਚੋਂ ਗੁਜ਼ਰਦੇ ਹੋ, ਉਦੋਂ ਜਿਹੜੀ ਹੱਲਾਸ਼ੇਰੀ ਹੁੰਦੀ ਹੈ, ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਡੇ ਨਾਲ ਜੁੜੇ ਹੋਏ ਹੁੰਦੇ ਨੇ, ਉਹ ਤੁਹਾਨੂੰ ਹਿੰਮਤ ਦਿੰਦੇ ਨੇ। ਅਸੀਂ ਆਪਣੇ ਬੱਚਿਆਂ ਨੂੰ ਜਦੋਂ ਸਕੂਲੇ ਤੋਰਦੇ ਹਾਂ, ਪਰ ਛੋਟੇ ਹੁੰਦੇ ਉਹ ਰੋ ਰਹੇ ਹੁੰਦੇ ਨੇ, ਅਸੀਂ ਉਹਨਾਂ ਨੂੰ ਚੁੱਪ ਵੀ ਕਰਾਉਂਦੇ ਹਾਂ, ਦਬਕਾ ਵੀ ਮਾਰਦੇ ਹਾਂ, ਛੱਡ ਕੇ ਵੀ ਆਉਂਦੇ ਆ, ਫਿਰ ਉਹਨੂੰ ਕਹਿੰਦੇ ਆ ਵੀ ਨਹੀਂ ਅੱਜ ਪੜ੍ਹੇਗਾ ਕੱਲ ਨੂੰ ਅਫਸਰ ਬਣੇਗਾ। ਇਹੀ ਹੁੰਦਾ ਸੀ ਮਾਵਾਂ ਦਾ ਤਾਂ ਕਿ ਵੀ ਹੁਣ। ਸੋ ਇਹ ਇੱਕ ਉਹ ਹੁੰਦਾ ਵੀ ਤੁਸੀਂ ਉਸ ਰਸਤੇ ਤੇ ਤੋਰਦੇ ਹੋ, ਤੇ ਜਦੋਂ ਫਿਰ ਬੱਚੀਆਂ ਤੁਰ ਪੈਂਦੇ ਨੇ, ਫਿਰ ਉਹ ਆਪਣੇ ਮਾਤਾ ਪਿਤਾ ਨੂੰ ਕਰੈਕਟ ਕਰ ਰਹੇ ਹੁੰਦੇ ਨੇ ਕਿ ਵੀ ਨਹੀਂ ਇੱਥੇ ਤਾਂ ਕਹਿ ਰਹੇ ਹੁੰਦੇ ਨੇ ਵੀ ਮਮ ਯੂ ਆਰ ਸਪੀਕਿੰਗ ਰੋਂਗ ਇੰਗਲਿਸ਼। ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਭਾਈ ਉੱਥੋਂ ਤੱਕ ਪਹੁੰਚਾਉਣ ਵਾਲੇ ਉਹ ਮਾਤਾ ਤਾਂ ਲਾਈਟਰ ਵੇਨ ਚ ਗੱਲ ਕਰ ਰਹੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਅਸੀਂ ਵੀ ਇਹਨਾਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਨਿਸ਼ਕਾਮ ਭਾਵਨਾ ਦੇ ਨਾਲ ਔਰ ਸਿਰਫ ਤੇ ਸਿਰਫ ਹੋਰ ਸਾਡੇ ਪੱਲੇ ਕੀ ਹੈ, ਸਿਰਫ ਗੁਰੂ ਦੀਆਂ ਬਾਤਾਂ ਕਰਨੀਆਂ, ਗੁਰੂ ਪੰਥ ਦੀਆਂ ਗੱਲਾਂ ਸੁਣਾਉਣੀਆਂ, ਇਹੀ ਹੈ। ਹੋਰ ਤਾਂ ਅਸੀਂ ਕੋਈ ਕੱਦੂ ਚ ਨਹੀਂ ਤੀਰ ਮਾਰਿਆ ਹੈ, ਲੇਕਿਨ ਇਹ ਵੀ ਜਿਹੜੇ ਗੁਰੂ ਪਿਆਰੇ ਨੇ ਇਹਨਾਂ ਨੂੰ ਚੰਗਾ ਲੱਗਦਾ। ਔਰ ਇਹੀ ਗੱਲ ਮੈਂ ਜਦੋਂ ਉਹ ਹੈਡਮਾਸਟਰ ਦੀ ਕੁਰਸੀ ਤੇ ਬਿਠਾਇਆ ਤਾਂ ਮੈਂ ਉਹਦੇ ਚ ਵੀ ਕਿਹਾ ਸੀ, ਮੈਂ ਕਿਹਾ ਜੀ ਇਹ ਵਡਿਆਈ ਤਾਂ ਗੁਰੂ ਦੀ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਗੁਰੂ ਦੀ ਹੈ ਕਿ ਜੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕਿ ਜਿਹੜਾ ਪਿੰਗਲ ਹੈ, ਹੈਂਡੀਕੈਪ ਹੈ, ਉਹ ਪਹਾੜ ਚੜ ਸਕਦਾ। ਖਲ ਕਹਿੰਦੇ ਨੇ ਮੂਰਖ ਨੂੰ, ਕਿ ਜਿਹੜਾ ਸਿਰੇ ਦਾ ਮੂਰਖ ਹੈ ਉਹ ਸਿਆਣਾ ਹੋ ਸਕਦਾ ਹੈ ਜੇ ਸਤਿਗੁਰੂ ਚਾਹੇ ਭਲੇ ਪੁਰਖਾਂ ਦੀ ਸੰਗਤ ਦੇ ਨਾਲ। ਸੋ ਅਸੀਂ ਜਿੱਥੇ ਸਾਰੇ ਵਿਊਅਰਸ ਦਾ ਔਰ ਵੈਲ ਵਿਸ਼ਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੈਂ ਸਮਝਦਾ ਕਿ ਵੀ ਇਹ ਜਿਹੜਾ ਅੰਡਰ ਕਰੰਟ ਹੁੰਦਾ ਹੈ, ਬਹੁਤ ਵਾਰ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਦੁਨੀਆ ਆਪੋ ਆਪਣੇ ਪਈ ਹੈ ਮਾਇਆ ਦੀਆਂ ਦੌੜਾਂ ਦੇ ਵਿੱਚ, ਪਰ ਜੋ ਇਹ ਜਿਹੜਾ ਅੰਡਰ ਕਰੰਟ ਹੈ, ਅੰਦਰ ਸੁਲਗ ਰਿਹਾ ਬਹੁਤਿਆਂ ਨੂੰ। ਹੁਣ ਇੱਕਦਮ ਜਿੰਨਾ ਉਤਸ਼ਾਹ ਜਾਂ ਜਿੰਨਾ ਐਂਥੂਜ਼ੀਆਜ਼ਮ ਇਹਨਾਂ 2 ਦਿਨਾਂ ਦੇ ਵਿੱਚ ਦੇਖਣ ਚ ਆਇਆ ਖਾਲਿਸਤਾਨ ਦੇ ਮੁੱਦੇ ਤੇ, ਔਰ ਇਹ ਸਾਰੇ, ਇਸ ਦਾ ਮਤਲਬ ਇਹ ਹੈ ਵੀ ਕੋਈ ਵੀ ਐਸਾ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ। ਜਿਹੜੇ ਤਾਂ ਵੈਸੇ ਹੀ ਨਿਕਲ ਗਏ ਹੋਏ ਨੇ ਦਾਇਰਾ ਕਾਰ ਚੋਂ, ਉਹਨਾਂ ਬਾਰੇ ਤਾਂ ਅਸੀਂ ਕੀ ਕਹਿਣਾ। ਲੇਕਿਨ ਜਿਹੜੇ ਗੁਰੂ ਨਾਨਕ ਦੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਜਿਹੜੇ ਪਾਂਧੀ ਕਹਿੰਦੇ ਨੇ, ਉਹ ਜ਼ਰੂਰ ਜਿਹੜਾ ਉਹਨਾਂ ਦੀ ਇਹ ਸਿੱਖ ਹੈ, ਕਾਮਨਾ ਹੈ, ਅਰਦਾਸ ਹੈ, ਚਾਹਤ ਹੈ, ਡਿਜ਼ਾਇਰ ਹੈ ਕਿ ਜਿੰਨੀ ਜਲਦੀ ਹੋਏ ਸਾਡਾ ਆਪਣਾ ਘਰ ਬਣੇ। ਸੋ ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦਾ ਪ੍ਰੋਗਰਾਮ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਨੂੰ ਸਮਰਪਿਤ ਸੀ, ਕਿਉਂਕਿ 9 ਅਕਤੂਬਰ ਦਾ ਉਹ ਦਿਨ ਜਿਹੜਾ ਕਿ ਠੀਕ 31 ਵਰੇ ਪਹਿਲਾਂ ਪੂਨੇ ਦੀ ਯਰਬਦਾ ਜੇਲ੍ਹ ਵਿੱਚ ਮਹਾਰਾਸ਼ਟਰ ਸਟੇਟ ਤੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਉਹ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ। ਪਰ ਉਸ ਪ੍ਰੋਗਰਾਮ 'ਚ ਅਸੀਂ ਮੈਂਸ਼ਨ ਵੀ ਇਹ ਕੀਤਾ ਸੀ ਕਿ 9 ਅਕਤੂਬਰ ਨੂੰ ਸ਼ਹਾਦਤ ਤੋਂ ਪਹਿਲਾਂ ਜਿਹੜਾ 8 ਅਕਤੂਬਰ ਨੂੰ ਉਹਨਾਂ ਨੇ ਸਿੱਖ ਕੌਮ ਦੇ ਨਾਂ ਆਪਣਾ ਸੁਨੇਹਾ ਦਿੱਤਾ, ਉਹ ਅਸੀਂ ਸਾਂਝਾ ਕਰਾਂਗੇ। ਪਰ ਇੰਨਾ ਕੁ ਜਿਹੜੇ ਐਨਮੀ ਦੀ ਟ੍ਰਿਬਿਊਟ ਕੀ ਹੈ ਉਸ ਦੇ ਉੱਤੇ ਹੀ ਇੰਨਾ ਵਕਤ, ਕਿਉਂਕਿ ਅੰਗਰੇਜ਼ੀ 'ਚ ਸੀ, ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਨੇ ਕੀ ਕਿਹਾ, ਵੇਦ ਮਰਵਾਹਾ ਨੇ ਕੀ ਕਿਹਾ, ਪੁਲਿਸ ਕਮਿਸ਼ਨਰ ਦਿੱਲੀ ਨੇ, ਕਿ ਜਦੋਂ ਤੱਕ ਅਸੀਂ ਉਸ ਤੇ ਪਹੁੰਚੇ ਆਲਮੋਸਟ ਪਹਿਲਾ ਸੈਗਮੈਂਟ 40 ਮਿੰਟ ਦਾ ਹੋ ਚੁੱਕਾ ਸੀ। ਸੋ ਮੈਂ ਸਮਝਿਆ ਕਿ ਵੀ ਇਹ ਜੇ ਕਾਹਲੀ ਦੇ ਵਿੱਚ ਪੜ੍ਹਿਆ ਗਿਆ ਤੇ ਇਸ ਮੈਸੇਜ ਨਾਲ ਇਨਸਾਫ ਨਹੀਂ ਹੋਏਗਾ। ਕਿਉਂਕਿ ਜਦੋਂ ਮੈਂ ਅੱਜ ਵੀ ਦੁਬਾਰਾ ਇਸ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਲੱਗਦਾ ਸੀ ਵੀ ਇਹ ਕਿੰਨਾ ਰੈਲੇਵੈਂਟ ਹੈ। ਇਹ ਅਸੀਂ ਉਦੋਂ ਦੀ ਗੱਲ ਕਰ ਰਹੇ ਹਾਂ ਜਦੋਂ ਕਿ ਸਾਡਾ ਸੰਘਰਸ਼ ਪੀਕ ਦੇ ਉੱਤੇ ਸੀ। 9 ਅਕਤੂਬਰ 1992 ਬੇਸ਼ੱਕ ਫਰਵਰੀ 1992 ਦੇ ਵਿੱਚ ਪੰਜਾਬ 'ਚ ਬੁੱਚੜ ਬੇਅੰਤੇ ਦੀ ਸਰਕਾਰ ਬਣ ਚੁੱਕੀ ਸੀ,
ਔਰ ਝੂਠੇ ਮੁਕਾਬਲਿਆਂ ਦਾ ਕੰਮ ਸ਼ੁਰੂ ਹੋ ਗਿਆ ਸੀ KP ਗਿੱਲ ਔਰ ਬੇਅੰਤੇ ਦੀ ਕਾਤਲ ਜੋੜੀ ਵੱਲੋਂ। ਲੇਕਿਨ ਅਜੇ ਮੂਵਮੈਂਟ ਦੇ ਵਿੱਚ ਦਮਖਮ ਸੀ, ਕਿਉਂਕਿ ਜਿਹੜੇ ਬਹੁਤੇ ਜਰਨੈਲ ਨੇ ਫਿਰ ਬਾਅਦ ਦੇ ਵਿੱਚ 1993 ਤੱਕ ਪਹੁੰਚਦੇ ਆ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਔਰ ਭਾਈ ਸੁਖਦੇਵ ਸਿੰਘ ਬੱਬਰ ਔਰ ਜਿਹੜੇ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ, ਇਹ ਸਾਰੇ ਉਸ ਦੌਰ 'ਚ ਸ਼ਹੀਦ ਹੁੰਦੇ ਨੇ। ਸੋ ਉਦੋਂ ਵੀ ਜੇ 9 ਅਕਤੂਬਰ ਤੋਂ 8 ਅਕਤੂਬਰ ਨੂੰ ਜਦੋਂ ਉਹਨਾਂ ਦਾ ਅਖੀਰਲਾ ਸਫ਼ਰ ਸ਼ੁਰੂ ਹੋਣਾ, ਉਹ ਦੇਖ ਰਹੇ ਸੀ ਵੀ ਕਿਤੇ ਕੁਝ ਐਸਾ ਹੋਇਆ ਕਿ ਅਸੀਂ ਆਪਣੀ ਪੈੜ ਚਾਲ ਭੁੱਲ ਗਏ, ਜਾਂ ਸਾਡੀ ਪੈੜ ਕਿਸੇ ਹੋਰ ਪਾਸੇ ਪੈ ਗਈ ਹੈ, ਜਾਂ ਦੁਸ਼ਮਣ ਦੀਆਂ ਚਾਲਾਂ ਨੇ ਸਾਨੂੰ ਆਪਣੇ ਅਕੀਦੇ ਨਾਲੋਂ ਕਿਤੇ ਨਾ ਕਿਤੇ ਦੂਰ ਕੀਤਾ। ਔਰ ਅੱਜ 31 ਸਾਲ ਬਾਅਦ ਜਦੋਂ ਮੈਂ ਦੇਖ ਰਿਹਾ ਵੀ ਅੱਜ ਅਗੇਨ, ਉਦੋਂ ਵੀ ਕਿਉਂਕਿ ਖਾੜਕੂ ਸੰਘਰਸ਼ ਨੇ ਉਹ ਜ਼ੀਨਤ, ਉਹ ਸਿਖਰ ਛੋਇਆ ਸੀ ਕਿ ਜਿਹਦੇ ਥੱਲੇ ਇੱਕ ਸਟੇਜ ਤੇ ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਬਣਿਆ, ਉਸਨੇ ਖਾੜਕੂ ਧਿਰਾਂ ਦੇ ਨਾਲ ਗੱਲਬਾਤ ਦਾ ਸੱਦਾ ਦਿੱਤਾ ਸੀ। ਕੁਛ ਨੇ ਅੰਦਰ ਖਾਤੇ ਗੱਲਬਾਤ ਕੀਤੀ ਵੀ, ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ ਵੀ ਬਾਈ ਐਂਡ ਲਾਰਜ ਉਦੋਂ ਵੀ ਕੋਈ ਐਸੀ ਸਹਿਮਤੀ ਨਹੀਂ ਸੀ ਬਣ, ਕਿਉਂਕਿ ਦੇਖੋ ਹਮੇਸ਼ਾ ਨਿਕਲਦਾ ਕੁਛ ਉਦੋਂ ਹੀ ਹੈ ਜਦੋਂ ਮਜਬੂਰੀ ਹੋਏ। ਮਜਬੂਰੀ ਖੌਫ ਦੀ ਹੋਏ, ਮਜਬੂਰੀ ਕਿਸੇ ਦੇ ਜ਼ੋਰਾਵਰ ਹੋਣ ਦੀ ਹੋਏ, ਮਜਬੂਰੀ ਕਿਸੇ ਦੇ ਹਮਲੇ ਦੀ ਹੋਏ, ਤੁਹਾਨੂੰ ਲੱਗੇ ਵੀ ਇਸ ਧਿਰ ਨੂੰ ਵੀ ਨਾਲ ਲਾਈਏ। ਔਰ ਇਹਨੂੰ ਬਿਲਕੁਲ ਠੀਕ ਇਸੇ ਲਾਈਨ ਤੇ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੁਹਰਾਉਂਦੇ हैं कि कोऊ किसी को राज न दे हैं जो ले हैं निज बल से ले हैं। निज बल ਦਾ ਮਤਲਬ ਸਿਰਫ ਤੇ ਸਿਰਫ ਸਿੱਧੀ ਫੌਜੀ ਟੱਕਰ ਨਹੀਂ ਹੁੰਦੀ ਕਿ ਬਈ ਤੁਹਾਡੇ ਕੋਲ ਹੁਣ ਅਦਰਵਾਈਜ਼ ਦੁਨੀਆ ਦੀਆਂ ਜਿੰਨੀਆਂ ਗੁਰਿਲਾ ਤਹਿਰੀਕਾਂ ਨੇ, ਜਦੋਂ ਕੋਈ ਐਸਟੈਬਲਿਸ਼ਮੈਂਟ ਨਾਲ ਭਿੜਦਾ ਤੇ ਜਿਹੜੇ ਗੁਰਿਲੇ ਨੇ ਉਹ ਤਾਂ ਗਿਣਤੀਆਂ 'ਚ ਹੁੰਦੇ ਨੇ, ਕਈ ਵਾਰੀ ਦਰਜਨਾਂ 'ਚ। ਹੁਣ ਆਇਰਿਸ਼ ਸਟਰਗਲ ਕਦੇ ਵੀ 3 ਦਰਜਨ ਜਾਂ 4 ਦਰਜਨ ਤੋਂ ਜ਼ਿਆਦਾ ਉਹਨਾਂ ਦੇ ਫਾਈਟਰ ਨਹੀਂ ਸੀ, ਕਿਉਂਕਿ ਉਹਨਾਂ ਕੋਲ ਤਾਂ ਜੰਗਲ ਨਹੀਂ ਸੀ। ਉਹ ਤਾਂ ਸਿਟੀਜ਼ ਦੇ ਵਿੱਚ ਹੀ ਮੈਟਰੋਪੋਲੀਟਨ ਲੰਡਨ ਤੋਂ ਲੈ ਕੇ ਔਰ ਆਪਣੇ ਆਇਰਲੈਂਡ ਔਰ ਦੂਜੇ ਤੱਕ ਉਹ ਕਰ ਰਹੇ ਸੀ। ਲੇਕਿਨ ਇਹੀ ਹਾਲ ਅਸੀਂ ਇਵਨ 18ਵੀਂ ਸਦੀ 'ਚ ਆਪਣਾ ਦੇਖਦੇ ਹਾਂ। ਸਾਡੀ ਕਿੰਨੀ ਸਟਰੈਂਥ ਸੀ, 20, 30, 40 ਹਜ਼ਾਰ, ਉਹ ਵੀ ਕੋਈ ਖਿਲ ਰਹੇ ਨੇ, ਕੋਈ ਬੀਕਾਨੇਰ 'ਚ ਹੈ, ਕੋਈ ਲੱਖੀ ਜੰਗਲ 'ਚ ਹੈ, ਕੋਈ ਕਾਹਨੂੰਵਾਨ ਦੇ ਛੰਭ 'ਚ ਹੈ, ਕੋਈ ਕਿਤੇ ਹੋਰ ਹੈ। ਮੁਗਲਿਆ ਫੌਜ ਕਿੰਨੀ ਹੈ, ਮੁਲਖਈਆ ਕਿੰਨਾ ਹੈ, ਦੂਸਰਾ ਕਿੰਨਾ ਹੈ। ਲੇਕਿਨ ਕਿਉਂ ਹੋਏ? ਕਿਉਂਕਿ ਬੇਸ਼ੱਕ ਖਿਲ ਰਹੇ ਨੇ, ਥੋੜੇ ਨੇ, ਲੇਕਿਨ ਉਹ ਪ੍ਰੈਸ਼ਰ ਬਿਲਡ ਕਰਦੇ ਸੀ। ਹੁਣ ਬਹੁਤ ਵਾਰ ਕੱਲ ਜਦੋਂ ਅਸੀਂ ਹਰਜਿੰਦਰ ਸਿੰਘ ਜਿੰਦਾ, ਭਾਈ ਸੁਦੇਵ ਸਿੰਘ ਸੁੱਖਾ ਦੇ ਬੈਂਕ ਆਪਰੇਟ ਕਰਨ ਦੀ ਗੱਲ ਕੀਤੀ ਕਿ ਵੀ ਗੁਜਰਾਤ 'ਚ ਵੀ ਕੀਤੀ, ਦਿੱਲੀ 'ਚ ਵੀ, ਕਿਸੇ ਨੇ ਕਿਹਾ ਕਿ ਜੀ ਇਹ ਤਾਂ ਫਿਰ ਸਿੱਖੀ ਮੁਤਾਬਕ ਨਹੀਂ ਹੈ। ਹੁਣ ਇਹ ਉਹੀ ਲੋਕ ਨੇ ਜਿਹੜੇ ਜਦੋਂ 18ਵੀਂ ਸਦੀ ਦੀ ਗੱਲ ਕਰਦੇ ਨੇ ਤੇ ਉਦੋਂ ਕਹਿਣਗੇ ਕਿ ਜੀ ਫੇਰ ਜਿਹੜਾ ਖਜ਼ਾਨਾ ਲਾਹੌਰ ਤੋਂ ਦਿੱਲੀ ਜਾ ਰਿਹਾ ਸੀ, ਫਲਾਣੀ ਥਾਂ ਸਿੰਘਾਂ ਨੇ ਛਾਪਾ ਮਾਰ ਕੇ ਉਸ ਨੂੰ ਲੁੱਟ ਲਿਆ। ਹੁਣ ਖਜ਼ਾਨਾ ਲੁੱਟਣਾ ਕੀ ਸੀ ਜੀ? ਜੇ ਤੁਸੀਂ ਲੜਾਈ ਕਰਨੀ ਹੈ, ਲੜਨਾ ਹੈ, ਤੁਸੀਂ ਹਥਿਆਰ ਸਰਵਾਈਵਲ ਕਿੱਥੋਂ ਕਰਨੀ? ਹੁਣ ਉਹ ਖਜ਼ਾਨਾ ਕੀ ਸੀ ਕਿ ਭਾਈ ਜਿਹੜੇ ਲੋਕਾਂ ਦੇ ਉੱਤੇ ਮਾਲੀਆ ਲਾਇਆ ਹੋਇਆ ਹੈ, ਰੈਵਨਿਊ ਲਾ ਕੇ ਟੈਕਸ ਹੈ, ਔਰ ਜਿਹੜੇ ਖੜੇ ਕੀਤੇ ਹੁੰਦੇ ਸੀ ਸੂਬੇਦਾਰ ਲਾਹੌਰ ਦਾ, ਉਹ ਬੜੀ ਵੱਡੀ ਗਾਰਦ ਦੇ ਨਾਲ ਉਹਨੂੰ ਭੇਜਦੇ ਸੀ ਕਿ ਦਿੱਲੀ ਦੇ ਬਾਦਸ਼ਾਹ ਦੇ ਖਜ਼ਾਨੇ 'ਚ ਜਾਏ। ਤੇ ਸਿੰਘਾਂ ਦਾ ਸੂਈਆ ਤੰਤਰ ਸੀ, 4 ਚਫੇਰੇ, ਭਾਵੇਂ ਉਹ ਕਿਸੇ ਭੇਖ 'ਚ ਵੀ ਸੀ, ਉਹਨਾਂ ਨੂੰ ਖਬਰ ਮਿਲ ਜਾਂਦੀ ਸੀ ਕਿ ਬਈ ਖਜ਼ਾਨਾ, ਉਹਨਾਂ ਨੂੰ ਇਹ ਹੁੰਦਾ ਸੀ ਵੀ ਕੱਲੇ ਕੱਲੇ ਨੂੰ ਲੁੱਟਣ ਕੋਲੋਂ ਇਹਨਾਂ ਦੇ ਉਹ ਇੱਕੋ ਹੀ ਖਜ਼ਾਨੇ ਨੂੰ ਹੱਥ ਫੇਰੋ। ਉਹ ਫਿਰ ਇਸ ਤਰੀਕੇ ਨਾਲ ਜਿਹੜਾ ਹਾਲਾਂ ਉਹਦੀ ਸੁਰੱਖਿਆ 'ਚ ਬਹੁਤ ਵੱਡੀਆਂ ਗਾਰਦਾਂ ਤਾਇਨਾਤ ਹੁੰਦੀਆਂ ਸੀ, ਉਹ ਜਾ ਕੇ ਸਟ੍ਰਾਈਕ ਕਰਦੇ ਸੀ, ਚੋਂ ਲੈ ਜਾਂਦੇ ਸੀ ਖੋ ਕੇ, ਜਿੰਨਾ ਕੁ ਵੀ ਉਹਨਾਂ ਦੇ ਹੱਥ ਆਇਆ ਉਹਨਾਂ ਨਾਲ ਹੀ ਹਥਿਆਰ ਖਰੀਦਦੇ ਸੀ, ਉਹਨਾਂ ਨਾਲ ਹੀ ਆਪਣੀਆਂ ਲੋੜਾਂ ਪੂਰੀਆਂ ਕਰਦੇ ਸੀ। ਵੱਧ ਤੋਂ ਵੱਧ ਕਛਹਿਰੇ ਸਵਾਉਂਦੇ ਹੋਣਗੇ ਉਹਨਾਂ ਵਿਚਾਰਿਆਂ ਦਾ, ਹੋਰ ਹੈ ਵੀ ਕੀ ਸੀ। ਦੇਖੋ ਨਾ, ਜਦੋਂ ਤੁਸੀਂ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਂਦੇ, ਉਹਨਾਂ ਨੇ ਕੋਈ ਮਹਿਲ ਤਾਂ ਨਹੀਂ ਸੀ ਬਣਾਉਣੇ। ਉਹਨਾਂ ਦਾ ਪਹਿਰਾਵਾ ਹੈ ਔਰ ਉਹਨਾਂ ਦਾ ਜਿਹੜਾ ਦੂਸਰਾ ਪਾਰਟ ਹੈ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ, ਬੈਂਕਾਂ ਦੇ ਵਿੱਚ ਕਿਹਨਾਂ ਦਾ ਪੈਸਾ ਹੈ? ਲੋਕਾਂ ਦਾ ਪੈਸਾ ਹੈ। ਬਿਲਕੁਲ। ਤੁਸੀਂ ਹਥਿਆਰਬੰਦ ਸੰਘਰਸ਼ ਚਲਾਉਣਾ ਹੈ, ਜੇ ਤੁਹਾਨੂੰ ਆਪਣੇ ਜਿਹੜੇ ਨੇ ਉਹਨਾਂ ਨੇ ਦੇਣੇ ਨਹੀਂ ਹੈ, ਉਹਨਾਂ ਕੋਲ ਹੈ ਵੀ ਨਹੀਂ ਹੈ, ਜੇ ਥੋੜੇ ਬਹੁਤ ਕੋਲ ਨੇ ਉਹਨਾਂ ਤੋਂ ਲੈ ਲੈਂਦੇ ਸੀ। ਬੈਂਕ ਇੱਕ ਹੈ ਔਰ ਉਹਦੇ 'ਚ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਭਾਈ ਅਸੀਂ ਜਿਹੜਾ ਹੈ ਉਹ ਘੱਟ ਤੋਂ ਘੱਟ ਕਿਸੇ ਦਾ ਜਾਨੀ ਨੁਕਸਾਨ ਹੋਵੇ। ਤੇ ਉਹਨਾਂ ਦੀ ਧਾਕ ਇੰਨੀ ਕੁ ਬਹਿ ਗਈ ਸੀ, ਕਦੇ ਵੀ ਐਸਾ ਨਹੀਂ ਹੋਇਆ ਵੀ ਜਿੰਦੇ ਸੁੱਖੇ ਉਹਨਾਂ ਨੇ
ਕਿਤੇ ਬੈਂਕ ਆਪਰੇਟ ਕਰਨ ਗਏ ਨੇ, ਕਿਸੇ ਨੂੰ ਮਾਰਿਆ ਹੋਇਆ, ਉਹ ਤਾਂ ਜਦੋਂ ਜਾ ਕੇ ਆਪਣਾ ਨਾਂ ਹੀ ਲੈਂਦੇ ਸੀ, ਉਹ ਤਾਂ ਜਿਹੜੇ ਨਹੀਂ ਵੀ ਮੰਗਦੇ ਸੀ ਉਹ ਵੀ ਲਿਆ ਕੇ ਅੰਦਰੋਂ ਦੇ ਦਿੰਦੇ ਸੀ। ਇਹ ਲੋ ਜੀ, ਹੱਥ ਜੋੜੇ ਹੁੰਦੇ ਸੀ ਉਹਨਾਂ ਨੇ ਕਿ ਭਾਈ। ਸੋ ਮਤਲਬ ਇਹ ਹੈ ਕਿ ਵੀ ਕਈ ਵਾਰ ਕੁਝ ਲੋਕ ਐਸੇ ਜ਼ਰੂਰ ਰਹਿਣਗੇ ਜਿਨ੍ਹਾਂ ਨੂੰ ਅੱਜ ਦੀ ਸਾਡੀ ਇਸ ਜਦੋਜਹਿਦ ਚੋਂ ਵੀ ਜਿਹੜਾ ਉਸ ਚੋਂ ਕੋਈ ਨਾ ਕੋਈ ਉਹ ਲੱਭ ਲੈਣਗੇ ਜੀ, ਇਹ ਗੱਲ ਪੰਥਕ ਨਹੀਂ ਹੈ, ਇਹ ਸਿੱਖੀ ਨਹੀਂ ਹੈ, ਇਹ ਫਲਾਣਾ ਨਹੀਂ ਹੈ, ਇਹ ਦੂਜਾ। ਆਪ ਉਹਨਾਂ ਨੇ ਕੁਝ ਨਹੀਂ ਕਰਨਾ ਹੁੰਦਾ, ਉਹ ਆਪ ਉਹਨਾਂ ਦੀ ਜ਼ਿੰਦਗੀ 'ਚ ਵੀ ਤੁਸੀਂ ਜਾ ਕੇ ਉਹਨਾਂ ਦਾ ਆਪਣਾ ਰਹਿਣ ਸਹਿਣ ਦੇਖੋਗੇ ਤਾਂ ਉਹਦੇ 'ਚ ਤੁਹਾਨੂੰ ਕੋਈ ਪੰਥਕ ਨਜ਼ਰ ਨਹੀਂ ਆ ਰਿਹਾ ਹੁੰਦਾ ਕਿ ਭਾਈ ਉਹਨਾਂ ਨੇ ਕੁਝ ਇਸ ਕਿਸਮ ਦਾ ਕਰਨਾ। ਲੇਕਿਨ ਇਹ ਇੰਨੇ ਵੱਡੇ ਨਾਇਕ, ਜਦੋਂ ਅਸੀਂ ਸੰਘਰਸ਼ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਜਦੋਂ ਕਿਤੇ ਤੜਕਣਾ ਸ਼ੁਰੂ ਹੁੰਦਾ ਹੈ ਕੰਮ, ਉਦੋਂ ਫਿਰ ਤੜਕਦਾ ਚਲਾ ਜਾਂਦਾ ਔਰ ਉਹ ਫੇਜ਼ ਗਵਾਚ ਜਾਂਦਾ। ਜਿਵੇਂ ਉਦੋਂ ਵੀ 90s ਤੱਕ ਪਹੁੰਚਦੇ ਹਾਂ ਅਸੀਂ, ਆਪਣੀ ਮੰਜ਼ਿਲ ਦੇ ਕਰੀਬ ਆਏ, ਕਿਤੇ ਨਾ ਕਿਤੇ ਸਰਕਾਰੀ ਏਜੰਸੀਆਂ ਦੀ ਘੁਸਪੈਠ, ਸਾਡੇ ਖਾੜਕੂ ਸੰਘਰਸ਼ ਨੂੰ ਢਾਹ ਔਰ ਕੋਈ ਪੋਲੀਟੀਕਲ ਉੱਪਰ ਸਟਰਕਚਰ ਨਾ ਬਣਾ ਸਕਣਾ, ਇਹ ਫੇਲਿਅਰ ਸੀ। ਅੱਜ ਵੀ ਜਿਹੜੀ ਗੱਲ ਡਾਕਟਰ ਚੀਮਾ ਨੇ ਵੀ ਕਹੀ ਸਮਿਟ 'ਚ, ਦੂਸਰਿਆਂ ਨੇ, ਕਿ ਭਾਈ ਹੁਣ ਮੌਕਾ ਹੈ ਤੁਹਾਡੇ ਕੋਲ, ਦਸਤਕ ਦੇ ਰਿਹਾ ਖਾਲਿਸਤਾਨ ਕਰੀਬ ਹੈ, ਪੱਛਮੀ ਤਾਕਤਾਂ, ਅਮਰੀਕਾ, ਦੂਜੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਏਗਾ। ਪਰ ਉਹਨਾਂ ਨੇ ਕਿਹਾ ਵੀ ਜੇ ਕੱਲ ਸਟੇਟ ਡਿਪਾਰਟਮੈਂਟ ਤੁਹਾਨੂੰ ਸੱਦੇ ਕਿ ਭਾਈ ਉਹਨਾਂ ਨੇ ਗੱਲ ਕਰਨੀ ਹੈ ਖਾਲਿਸਤਾਨ ਦੇ ਮੁੱਦੇ ਤੇ ਜਾਂ ਦੂਸਰੇ, ਹੁਣ ਤੁਸੀਂ ਤਿਆਰੀ ਕਰੋਗੇ, ਤੁਹਾਡੇ ਕੋਲ ਕੋਈ ਸਟਰਕਚਰ ਹੋਏਗਾ ਤੇ ਤੁਸੀਂ ਉਸ ਨੂੰ ਅੱਗੇ ਤੋਰੋਗੇ ਕਿ ਭਾਈ ਇਸ ਵੇਲੇ ਸੀਰੀਅਸ ਕੰਮ, ਇਹ ਜਿਹੜੇ ਫੰਕਸ਼ਨਸ ਹੁੰਦੇ ਨੇ ਜਾਂ ਜਾਓ ਜਲਾਲ ਜਲੂਸ ਹੁੰਦੇ ਨੇ, ਇਹ ਤੁਹਾਡੀ ਤਾਕਤ ਦਾ ਪ੍ਰਗਟਾਵਾ ਹੁੰਦਾ, ਤੁਹਾਡੀ ਯਕਜ਼ਹਿਦੀ ਦਾ ਪ੍ਰਗਟਾਵਾ ਹੁੰਦਾ ਜੀ। ਸਾਰੀਆਂ ਧਿਰਾਂ ਆਈਆਂ, ਸ਼ਮੂਲੀਅਤ ਹੋਈ, ਮਤੇ ਪਾਸ ਕਰਨੇ ਵੀ ਉਸੇ ਲਾਈਨ ਦੇ ਉੱਤੇ ਹੁੰਦੇ ਨੇ। ਲੇਕਿਨ ਅਲਟੀਮੇਟਲੀ ਮੁਲਕ ਬਣਾਉਣ ਦੇ ਲਈ ਜਦੋਂ ਬਣ ਜਾਂਦਾ ਹੈ, ਉਸ ਦਾ ਤੁਹਾਡਾ ਨਿਜ਼ਾਮ ਕੀ ਹੋਏ, ਉਹਦੇ ਲਈ ਜਿਹੜਾ ਕੰਮ ਹੁੰਦਾ ਹੈ ਉਹ ਬਹੁਤ ਗੁਪਤ ਤੌਰ ਦੇ ਉੱਤੇ ਜਾਂ ਹਾਰਡ ਵਰਕ ਹੁੰਦਾ ਹੈ ਅਸਲ ਦੇ ਵਿੱਚ। ਸੋ ਇਹ ਜਿਹੜਾ ਮੈਸੇਜ ਮੈਨੂੰ ਲੱਗਾ ਕਿ ਭਾਈ ਅਸੀਂ ਕੱਲ ਸ਼ੇਅਰ ਨਹੀਂ ਸੀ ਕਰ ਸਕੇ, ਅੱਜ ਉਹਨੂੰ ਮੈਂ ਐਸਾ ਚੀਜ਼ ਦੁਹਰਾਵਾਂਗਾ ਕਿਉਂਕਿ ਪੰਜਾਬੀ ਦੇ ਵਿੱਚ ਹੈ, ਲੇਕਿਨ ਮੈਨੂੰ ਜਿੱਥੇ ਲੱਗਾ ਵੀ ਨੁਕਤਾ ਜਿਹੜਾ ਉਸ ਨੂੰ ਇੰਟਰਪ੍ਰੀਟ ਕੀਤਾ ਜਾ ਸਕਦਾ, ਮੈਂ ਆਪਣੀ ਇਨਪੁਟ ਜ਼ਰੂਰ ਦਿਆਂਗਾ। ਉਹਨਾਂ ਨੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਭਾਈ ਜਿੰਦਾ ਸੁੱਖਾ ਵੱਲੋਂ ਪੰਥ ਦੇ ਨਾਂ ਲਿਖੀ ਚਿੱਠੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਹੈ, ਰਾਤ ਨੂੰ ਇਹ ਚਿੱਠੀ ਅਸੀਂ ਆਮੋ ਸਾਹਮਣੇ ਬੈਠ ਕੇ ਲਿਖ ਰਹੇ ਹਾਂ, ਆਪਣੀ ਕੌਮ ਨੂੰ ਯਾਦ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਸ਼ਸਤਰਧਾਰੀ ਹੋ ਕੇ ਖਾਲਸਾ ਪੰਥ ਦੀ ਸੇਵਾ ਕਰੇ। ਹੁਣ ਜਿਹੜੇ ਸਮਝਦੇ ਨੇ ਕਿ ਜੀ ਉਹ, ਔਰ ਜਦੋਂ ਮੈਂ ਓਪਨਿੰਗ ਔਰ ਕਲੋਜ਼ਿੰਗ ਦੋਨੋਂ ਹੀ ਕਮੈਂਟ ਦਿੱਤੇ ਔਰ ਸਪੀਕਰ ਦੀ ਕੁਰਸੀ ਤੇ ਸਾਹਮਣੇ 3 ਫੁੱਟੀ ਸ੍ਰੀ ਸਾਹਿਬ ਸੀ ਜੀ, ਔਰ ਮੈਂ ਹਾਲਾਂ ਮੈਨੂੰ ਬਾਅਦ ਚ ਕਬੀਰ ਨੇ ਕਿਹਾ, ਕਹਿਣ ਲੱਗਿਆ ਜੀ ਗੱਲ ਤਾਂ ਜਮਹੂਰੀਅਤ ਲੋਕਤੰਤਰ ਦੀ ਹੋ ਰਹੀ ਸੀ, ਤੁਸੀਂ ਜ਼ਿਆਦਾ ਜ਼ੋਰ ਹਥਿਆਰ ਔਰ ਤਲਵਾਰ ਔਰ ਇਹਦੇ ਤੇ ਦਿੱਤਾ। ਮੈਂ ਕਿਹਾ ਇਹੀ ਯਾਦ ਦਹਾਨੀ ਕਰਵਾਉਣ ਲਈ ਕਿ ਠੀਕ ਹੈ, ਇਹ ਆਪਣੀ ਥਾਂ ਇਹਨਾਂ ਚੀਜ਼ਾਂ ਦੀ ਅਹਿਮੀਅਤ ਹੈ, ਪਰ ਅਲਟੀਮੇਟਲੀ ਗੁਰੂ ਸਾਹਿਬ ਦਾ ਇਹ ਫਰਮਾਨ ਸਾਨੂੰ ਯਾਦ ਰੱਖਣ ਦੀ ਲੋੜ ਹੈ, ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼, ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ। ਕਿ ਪਾਵਰ ਅਲਟੀਮੇਟਲੀ ਉਹ ਵਕਤ ਆਉਣਾ ਜਦੋਂ ਸਾਨੂੰ ਹੱਥੋਂ ਹੱਥ ਲੜਾਈ ਵੀ ਲੜਨੀ ਪੈਣੀ ਹੈ। ਇਹ ਮਕਾਰ ਜ਼ਾਲਮ ਦੁਸ਼ਮਣ ਜਿਹੜਾ ਹਿੰਦੂਤਵੀ ਹੈ, ਇਹਨੇ ਸਾਨੂੰ ਇਵੇਂ ਨਹੀਂ ਛੱਡਣਾ ਹੈ ਜਿਵੇਂ ਇੱਕ ਤਬਕਾ ਸੋਚਦਾ ਹੈ ਕਿ ਜੀ ਇਹ ਜਿਵੇਂ ਪਲੈਟਰ ਤੇ ਰੱਖ ਕੇ ਦੇ ਦੇਣਗੇ। ਸੋ ਇਹ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸੁੱਖਾ, ਜਦੋਂ ਕਿ ਈਵਨ ਆਰਮਡ ਸਟਰਗਲ ਦਾ ਜਿਹੜਾ ਉਹ ਡਿਕਲਾਈਨ ਸ਼ੁਰੂ ਹੋ ਗਿਆ, ਕਿਉਂਕਿ ਫਰਵਰੀ ਦੇ ਮਹੀਨੇ ਤੋਂ ਬਾਅਦ ਹੀ ਬੁੱਚੜ ਬੇਨਤੇ ਔਰ KP ਗਿੱਲ ਨੇ ਆਪਣੀ ਸ਼ਰਾਰਤ ਔਰ ਆਪਣਾ ਕਿਲਿੰਗ ਸਪਰੀ ਸ਼ੁਰੂ ਕਰ ਦਿੱਤੀ ਸੀ। ਹੁਣ ਉਹ ਕਹਿੰਦੇ ਨੇ ਕਿ ਆਪਣੀ ਕੌਮ ਨੂੰ ਯਾਦ ਕਰ ਰਹੇ ਹਾਂ, ਅਸੀਂ ਚਾਹੁੰਦੇ ਹਾਂ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਸ਼ਸਤਰਧਾਰੀ ਹੋ ਕੇ ਖਾਲਸਾ ਪੰਥ ਦੀ ਸੇਵਾ ਕਰੇ, ਆਪਣੀ ਸਾਰੀ ਸਰੀਰਕ ਤੇ ਰੂਹਾਨੀ ਸ਼ਕਤੀ ਨੂੰ ਦਿੱਲੀ ਦਰਬਾਰ ਵਿਰੋਧ ਕੇਂਦਰਿਤ ਕਰਕੇ ਆਪਣੀ ਰਾਜਸੀ ਚੇਤਨਾ ਨੂੰ ਇੱਕ ਬੁਲੰਦੀ ਤੇ ਪਹੁੰਚਾ ਕੇ ਸਾਰਾ ਸੰਸਾਰ ਖਾਲਸਾ ਪੰਥ ਅਤੇ ਅਕਾਲ ਤਖਤ ਤੋਂ ਅਗਵਾਈ ਲੈਣ ਲਈ ਬੇਬਲ ਅਤੇ ਉਤਾਵਲਾ ਹੋ ਉੱਠੇ। ਹੁਣ ਇੱਕ ਫਿਕਰੇ 'ਚ ਹੀ ਉਹਨਾਂ ਨੇ ਸਾਰਾ ਜਿਹੜੀ ਖਾਲਸਾਈ ਫਿਲਾਸਫੀ ਆ ਉਹਨੂੰ ਬਿਆਨ ਕੀਤਾ ਕਿ ਭਾਈ ਤੁਹਾਡੀ ਇੱਕ ਸਰੀਰਕ ਤਾਕਤ ਹੈ, ਇੱਕ ਰੂਹਾਨੀ ਤਾਕਤ ਹੈ,
ਉਸ ਤੋਂ ਪਹਿਲਾਂ ਪੋਲੀਟੀਕਲ ਅਵੇਅਰਨੈਸ ਪੈਦਾ ਕਰੋ, ਰਾਜਸੀ ਚੇਤਨਾ। ਆਪਣੇ ਆਲੇ ਦੁਆਲੇ ਦੇਖੋ ਵਾਪਰ ਕੀ ਰਿਹਾ, ਕਸ਼ਮੀਰ 'ਚ ਕੀ ਵਾਪਰ ਰਿਹਾ, ਨਾਗਾਲੈਂਡ 'ਚ ਕੀ, ਅੱਜ ਦੇ ਕੰਟੈਕਸਟ ਮਿਡਲ ਈਸਟ ਕੀ ਹੈ, ਕੈਨੇਡਾ 'ਚ ਕੀ ਹੋਇਆ। ਇਹ ਹੈ ਰਾਜਸੀ ਚੇਤਨਾ ਕਿ ਵੀ ਤੁਸੀਂ ਆਪਣੀ ਉਸ ਤਾਕਤ ਨੂੰ ਰੂਹਾਨੀਅਤ ਦੇ ਨਾਲ ਜੋੜ ਕੇ ਫਿਰ ਉਹਨੂੰ ਕੇਂਦਰਿਤ ਕਰੋ। ਐਨਮੀ ਪਛਾਣੋ ਕਿ ਦਿੱਲੀ ਦਰਬਾਰ ਹੈ, ਇਸ ਬਾਰੇ ਕੋਈ ਭੁਲੇਖਾ ਨਾ ਹੋਏ, ਉਹ ਕੇਂਦਰਿਤ ਹੋਏ। ਫਿਰ ਜਿਹੜਾ ਉਹਨੂੰ ਇੱਕ ਬੁਲੰਦੀ ਤੇ ਪਹੁੰਚਾ ਕੇ ਤੇ ਅਲਟੀਮੇਟਲੀ ਅਕਾਲ ਪੁਰਖ ਤੇ ਅਕਾਲ ਤਖਤ ਦੀ ਅਗਵਾਈ, ਇਹ ਹੈ ਕਿ ਜਿਹੜਾ ਇੱਕ ਡਿਸਪਲਿਨ ਤਾਂ ਤਖਤ ਦੇ ਥੱਲੇ ਹੈ। ਔਰ ਫਿਰ ਤੁਸੀਂ ਜਿਹੜਾ ਇਸ ਦੇ ਲਈ ਤੁਹਾਡੇ ਅੰਦਰ ਬੇਬਲਤਾ ਹੋਏ, ਉਤਾਵਲਾਪਨ ਹੋਏ ਕਿ ਵੀ ਅਸੀਂ ਕਿਸ ਉਦਮ ਤੇ ਰਾਜ ਮਿਲਿਆ, ਤੁਸੀਂ ਉਸ ਪਾਸੇ ਜਿਹੜਾ ਹੈ ਉਹ ਪੇਸ਼ਕਦਮੀ ਕਰਨੀ ਹੈ। ਬਿਲਕੁਲ। ਜੰਗੇ ਖਾਲਿਸਤਾਨ ਦੁਨੀਆ ਭਰ ਵਿੱਚ ਲੜੀਆਂ ਗਈਆਂ ਅਤੇ ਲੜੀਆਂ ਜਾ ਰਹੀਆਂ ਜੰਗਾਂ ਨਾਲੋਂ ਭਿੰਨ ਹੈ, ਕਿਉਂਕਿ ਜਿੱਥੇ ਦੂਸਰੀਆਂ ਜਦੋਜਹਿਦਾਂ ਦਾ ਆਧਾਰ ਦੁਨਿਆਵੀ ਕੀਮਤਾਂ ਹਨ, ਉੱਥੇ ਸਾਡੀ ਜੰਗ ਦਾ ਆਧਾਰ ਸੱਚ ਅਤੇ ਮਨੁੱਖਤਾ ਦੀ ਬੰਦ ਖਲਾਸੀ। ਉਹ ਕਿਹਾ ਜੀ ਜੰਗਾਂ ਪਹਿਲਾਂ ਵੀ ਆਜ਼ਾਦੀ ਲਈ ਲੋਕਾਂ ਨੇ ਲੜੀਆਂ, ਅੱਜ ਵੀ ਲੜੀਆਂ, ਕੱਲ ਨੂੰ ਵੀ ਲੜਨਗੇ। ਲੇਕਿਨ ਸਾਡਾ ਜਿਹੜੀ ਜੰਗ ਹੈ ਉਹਨਾਂ ਨੇ ਉਹਦਾ ਨਾਂ ਹੀ ਜੰਗੇ ਖਾਲਿਸਤਾਨ ਦਿੱਤਾ। ਇਹ ਲਫ਼ਜ਼ ਬਹੁਤਿਆਂ ਨੇ ਇਸਤੇਮਾਲ ਨਹੀਂ ਕੀਤਾ, ਤੁਸੀਂ ਵੀ ਯਾਦ ਰੱਖਿਓ ਇਹਨੂੰ। ਅਸੀਂ ਜੰਗੇ ਖਾਲਿਸਤਾਨ ਜਿੰਦਾ ਸੁੱਖਾ ਦੇ ਲਫ਼ਜ਼ ਨੇ ਕਿ ਇਹ ਜਿਹੜਾ ਜੰਗੇ ਖਾਲਿਸਤਾਨ ਹੈ, ਬਾਕੀ ਲੜਾਈਆਂ ਜਿਹੜੀਆਂ ਲੜੀਆਂ ਗਈਆਂ ਜਾਂ ਲੜੀਆਂ ਜਾ ਰਹੀਆਂ ਨੇ ਉਹਨਾਂ ਤੋਂ ਭਿੰਨ ਨੇ, ਕਿਉਂਕਿ ਦੂਸਰੀਆਂ ਲੜਾਈਆਂ ਦੁਨਿਆਵੀ ਤੌਰ ਦੇ ਉੱਤੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਨੇ, ਪਰ ਸਾਡਾ ਆਧਾਰ ਤਾਂ ਜੰਗ ਦਾ ਸੱਚ ਹੈ ਤੇ ਇਨਸਾਨੀਅਤ ਦੀ ਬੰਦ ਖਲਾਸੀ। ਇਹ ਹੈ ਆਈਡੀਅਲ ਜਿਸ ਤੱਕ ਕਿ ਸਾਡੇ ਯੋਧੇ ਪਹੁੰਚੇ ਹੋਏ ਨੇ। ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਇਹ ਧਰਮ ਦੇ ਰਸਤੇ ਤੇ ਤੁਰਨ ਵਾਲਾ ਸੰਘਰਸ਼ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਂਦੇ ਹਾਂ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ ਹੈ ਕਿ ਉਸ ਰੰਗ ਵਿੱਚ ਰੰਗੇ ਹੋਏ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਹਾਰਾ ਲੈ ਕੇ। ਸਾਨੂੰ ਬਹੁਤ ਪਿਆਰੇ ਹਨ ਉਹ ਸਿੱਖੀ ਸਿਧਾਂਤ ਜਿਨ੍ਹਾਂ ਕਾਰਨ ਅਸੀਂ ਧਰਮ ਯੁੱਧ ਆਰੰਭਿਆ ਸੀ, ਕਿਉਂਕਿ ਸਾਡਾ ਪਿਆਰ ਆਪਣੇ ਪ੍ਰਿੰਸੀਪਲਸ ਨਾਲ ਹੈ। ਅਸੀਂ ਧਰਮ ਨੂੰ ਹਰਾ ਕੇ ਕੋਈ ਵੀ ਦੁਨਿਆਵੀ ਪਾਤਸ਼ਾਹੀ ਹਾਸਲ ਨਹੀਂ ਕਰਨਾ ਚਾਹੁੰਦੇ। ਐਸਾ ਕੋਈ ਵੀ ਖਾਲਿਸਤਾਨ ਸਿੱਖਾਂ ਲਈ ਘਾਤਕ ਹੋਵੇਗਾ ਜੋ ਧਾਰਮਿਕ ਰੰਗ ਤੋਂ ਸਖਣਾ ਹੋਵੇ ਅਤੇ ਜਿਸ ਦੀ ਪ੍ਰਾਪਤੀ ਲਈ ਧਰਮ ਨੂੰ ਵਿਸਾਰਿਆ ਗਿਆ ਹੋਵੇ। ਕਿ ਜੇ ਖਾਲਿਸਤਾਨ ਸਾਨੂੰ ਮਿਲਦਾ ਹੈ ਪਰ ਧਾਰਮਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਹਰਾਸ ਹੁੰਦਾ ਤੇ ਸਾਨੂੰ ਇਹੋ ਜਿਹਾ ਖਾਲਿਸਤਾਨ ਨਹੀਂ ਚਾਹੀਦਾ, ਕਿਉਂਕਿ ਸਾਡੀ ਇਹ ਲੜਾਈ ਜੰਗੇ ਖਾਲਿਸਤਾਨ ਜਿਹੜੀ ਹੈ ਧਰਮ ਤੇ ਮਨੁੱਖਤਾ ਦੀ, ਧਰਮ ਲਈ ਔਰ ਮਨੁੱਖਤਾ ਦੀ ਬੰਦ ਖਲਾਸੀ ਲਈ। ਪਿਛਲੇ 500 ਸਾਲ ਦੇ ਤਜਰਬੇ ਨੇ ਸਿੱਖਾਂ ਨੂੰ ਮਹਿਸੂਸ ਕਰਵਾ ਦਿੱਤਾ ਹੈ ਕਿ ਧਾਰਮਿਕ ਰਹਿਣ ਲਈ, ਧਾਰਮਿਕ ਸਿੱਖਿਆਵਾਂ ਨੂੰ ਫੈਲਾਉਣ ਲਈ ਸਾਨੂੰ ਧਰਤੀ ਦੇ ਇੱਕ ਅਜਿਹੇ ਹਿੱਸੇ ਦੀ ਜ਼ਰੂਰਤ ਹੈ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਇਹ ਹੁਣ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਨੇ ਜੀ ਸਾਰੀ ਦੁਨੀਆ ਨੂੰ ਹੀ ਅਸੀਂ ਖਾਲਿਸਤਾਨ ਬਣਾ ਦੇਣਾ ਜੀ, ਰਾਜ ਕਰੇਗਾ ਖਾਲਸਾ ਦਾ। ਮਤਲਬ ਖਾਲਸਾ ਦਾ ਮਤਲਬ ਪਿਓਰ ਦਾ ਰਾਜ। ਇਹ ਕੋਈ ਇੱਕ ਖਿੱਤੇ ਦੀ ਗੱਲ ਥੋੜੀ ਹੈ। ਸਾਰੀ ਦੁਨੀਆ ਸਭ ਰਾਜ ਸ੍ਰਿਸ਼ਟ ਕਰ ਲਏ, ਅਸੀਂ ਏਡੇ ਬ੍ਰਹਮ ਗਿਆਨੀ ਬਣ ਜਾਈਏ ਕਿ ਸਾਰੀ ਦੁਨੀਆ ਦਾ ਰਾਜ ਸਾਡਾ। ਨੂੰ ਜਿੰਦਾ ਸੁੱਖਾ ਯਾਦ ਦਹਾਨੀ ਕਰਵਾਉਂਦੇ ਨੇ ਕਿ ਸਾਨੂੰ ਇੱਕ ਧਰਤੀ ਦਾ ਛੋਟਾ ਖਿੱਤਾ ਕਿਉਂ ਚਾਹੀਦਾ। ਮੈਂ ਇਸ ਨੂੰ ਫਿਰ ਪੜ੍ਹਨਾ ਚਾਹੁੰਦਾ ਕਿ ਇਹ ਪਿਛਲੇ 500 ਸਾਲਾਂ ਦੇ ਤਜਰਬੇ ਨੇ ਸਿੱਖਾਂ ਨੂੰ ਮਹਿਸੂਸ ਕਰਾ ਦਿੱਤਾ ਹੈ ਕਿ ਧਾਰਮਿਕ ਰਹਿਣ ਲਈ ਅਤੇ ਧਾਰਮਿਕ ਸਿੱਖਿਆਵਾਂ ਨੂੰ ਫੈਲਾਉਣ ਲਈ ਸਾਨੂੰ ਧਰਤੀ ਦੇ ਇੱਕ ਅਜਿਹੇ ਹਿੱਸੇ ਦੀ ਜ਼ਰੂਰਤ ਹੈ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਦਿੱਲੀ ਦਰਬਾਰ 1710 ਚ ਨੇਸਤੋ ਨਾਬੂਦ ਕਰ ਦਿਓ ਸਿੱਖਾਂ ਦਾ ਬੀਜਨਾਸ। ਜੂਨ 84 ਡਿਕਲੇਅਰਡ ਅਨਡਿਕਲੇਅਰਡ ਟੋਟਲ ਵਾਰ, ਸਿੱਖਾਂ ਦਾ ਸਰਵਨਾਸ਼, ਜੈਨੋਸਾਈਡ। ਹੁਣ ਇਹ ਜਦੋਂ ਕਹਿੰਦੇ ਨੇ ਕਿ 500 ਸਾਲ ਦੇ ਤਜਰਬੇ ਨੇ, ਮੁਗਲ, ਅਫਗਾਨ, ਅੰਗਰੇਜ਼, ਹਿੰਦੂ, ਇਹ ਸਾਨੂੰ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਜੇ ਅਸੀਂ ਧਰਮ ਨੂੰ ਫੈਲਾਉਣਾ ਹੈ, ਸਾਡੀਆਂ ਜੜ੍ਹਾਂ ਲੱਗਣੀਆਂ ਨੇ, ਤੇ ਸਾਨੂੰ ਧਰਤੀ ਦੇ ਇੱਕ ਖਿੱਤੇ ਦੀ ਲੋੜ ਹੈ ਕਿ ਅਸੀਂ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਸਾਰਿਆਂ ਨੂੰ ਪਤਾ ਹੈ ਕਿ 1947 ਤੋਂ ਪਹਿਲਾਂ ਅਤੇ ਬਾਅਦ ਵਿੱਚ ਧਰਮ ਯੁੱਧ ਮੋਰਚੇ ਤੱਕ ਅਸੀਂ ਸ਼ਾਂਤਮਈ ਸੰਘਰਸ਼ ਦੀਆਂ ਉਹ ਸਿਖਰਾਂ ਛੂਹੀਆਂ ਹਨ ਜੋ ਸਮੁੱਚੀ ਮਾਨਵਤਾ ਦੀਆਂ ਕਦਰਾਂ ਕੀਮਤਾਂ ਦੇ ਇਤਿਹਾਸ ਦਾ ਸੁਨਹਿਰੀ ਅੰਗ ਹਨ। ਪਰ ਜਦੋਂ ਕੋਈ ਸੱਤਾ ਦੇ ਨਸ਼ੇ ਵਿੱਚ ਅੰਨਾ ਤੇ ਬੋਲਾ ਹੋ ਜਾਂਦਾ ਹੈ, ਉਸ ਵਕਤ ਸੰਘਰਸ਼ ਜ਼ਰੂਰੀ ਹੈ ਅਤੇ ਪਵਿੱਤਰ ਹੋ ਜਾਂਦਾ ਹੈ। ਖਾਲਸਾ ਸੰਘਰਸ਼ ਉਦੋਂ ਹੀ ਕਰਦਾ ਹੈ
ਜਦੋਂ ਹੋਰ ਹੀਲੇ ਨਿਸਫਲ ਹੋ ਜਾਂਦੇ ਹਨ, ਜਿਵੇਂ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਾ, ਕਿ ਅਸੀਂ ਸ਼ਾਂਤਮਈ ਵੀ ਸੰਘਰਸ਼ ਸਿਖਰਾਂ ਤੱਕ ਪਹੁੰਚਾਇਆ, ਪਰ ਜਦੋਂ ਉਹ ਸਾਰੇ ਰਸਤੇ ਜਿਹੜੇ ਨੇ ਨਾਕਾਮਯਾਬ ਹੋਣ, ਫਿਰ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਸ਼ਮਸ਼ੀਰ ਨੂੰ ਹੱਥ 'ਚ ਲੈ ਕੇ ਹਥਿਆਰਬੰਦ ਸੰਘਰਸ਼ ਕਰਨਾ ਆਪਣੇ ਹੱਕਾਂ ਲਈ, ਇਹ ਹੱਕ ਬਨਾਜ਼ਬ ਹੈ। ਬਿਲਕੁਲ। ਅੱਜ ਖਾਲਸਾ ਪੰਥ ਦੇ ਸਾਹਮਣੇ ਵਿਚਾਰ ਦਾ ਨੁਕਤਾ ਇਹ ਨਹੀਂ ਕਿ ਖਾੜਕੂ ਸੰਘਰਸ਼ ਲੜਿਆ ਜਾਏ ਜਾਂ ਸ਼ਾਂਤਮਈ। ਸਾਡੀ ਵਿਚਾਰ ਸ਼ਕਤੀ ਇਸ ਨੁਕਤੇ ਤੇ ਕੇਂਦਰਿਤ ਹੋਣੀ ਚਾਹੀਦੀ ਹੈ ਕਿ ਖਾੜਕੂ ਸੰਘਰਸ਼ ਵੱਡੇ ਅਸੂਲਾਂ ਅਤੇ ਇਲਾਹੀ ਕਦਰਾਂ ਕੀਮਤਾਂ ਅਧੀਨ ਹੀ ਲੜੇ ਜਾਣ ਅਤੇ ਤਲਵਾਰ ਦੁੱਖ ਦੇਣ ਲਈ ਨਹੀਂ, ਸਗੋਂ ਸੁੱਖ ਲਿਆਉਣ ਲਈ ਉਠਾਉਣੀ ਚਾਹੀਦੀ ਹੈ। ਹੁਣ ਇਹ ਜਿੱਥੇ ਲੈਪਸ ਹੋ ਰਿਹਾ ਹੈ, ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਹੁਣ ਇਹ ਨਹੀਂ ਹੈ ਬਹਿਸ ਕਿ ਜੀ ਸ਼ਾਂਤਮਈ ਹੋ, ਤਾਂ ਸਾਨੂੰ ਗੁਰੂ ਨੇ ਹੀ ਕਿਹਾ ਕਿ ਤਲਵਾਰ ਤੁਸੀਂ ਚੁੱਕਣੀ ਹੈ ਜਦੋਂ ਬਾਕੀ ਰਸਤੇ ਵਿਫਲ ਹੁੰਦੇ ਨੇ। ਪਰ ਹੁਣ ਇਹ ਦੇਖਣ ਵਾਲਾ ਗੱਲ ਹੈ ਵੀ ਜਿਹੜੇ ਜਦੋਂ ਅਸੀਂ ਇਲਾਹੀ ਕਦਰਾਂ ਕੀਮਤਾਂ ਦੇ ਲਈ ਇਸ ਤਲਵਾਰ ਨੂੰ ਚੁੱਕਦੇ ਹਾਂ, ਤੇ ਕੀ ਇਹ ਤਲਵਾਰ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੀ ਸਾਡੀ? ਕੀ ਸੱਚਮੁੱਚ ਸੁੱਖ ਲਿਆਉਣ ਲਈ ਹੈ? ਔਰ ਮੈਂ ਉਸ ਪਲੇਟਫਾਰਮ ਤੋਂ ਜਦੋਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੁਹਰਾਇਆ, ਤੇ ਇਹ ਹੈ ਹੀ ਇਹ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਖਗ ਖੰਡ ਬਿਹੰਡੰ ਖਲਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ। ਇੱਕ ਤਲਵਾਰ ਦੀ ਗੱਲ ਹੈ ਕਿ ਸੰਤਾਂ ਨੂੰ ਸੁਖ ਸੰਤਾ ਕਰਣੰ ਕਿਲਬਿਕ ਹਰਣੰ ਦੁਰਮਤ ਦਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰੰ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਸੁਖ ਸੰਤਾ ਕਰਣੰ ਤਲਵਾਰ ਇਸ ਲਈ ਚੁੱਕਣੀ ਹੈ ਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ, ਕਿ ਭਲੇ ਲੋਕਾਂ ਦਾ ਇਹੀ ਬੇਗਮਪੁਰਾ ਸ਼ਹਿਰ ਕੋ ਨਾਉ, ਇਹੀ ਨਾਨਕ ਰਾਜ ਚਲਾਇਆ, ਇਹੀ ਹੁਆ ਹਲੇਮੀ ਰਾਜ ਜਿਉ। ਕਿ ਇਹ ਜਿਹੜੀ ਤਲਵਾਰ ਹੈ ਇਹ ਅਸੀਂ ਜਿਹੜਾ ਹੈ ਉਹ ਸੁੱਖ ਦੇ ਲਈ ਜਿਹੜੀ ਹੈ ਦੇਣ ਲਈ ਇਨਸਾਨੀਅਤ ਨੂੰ ਚੁੱਕਣੀ ਹੈ, ਉਸ ਚੋਂ ਕਿਸੇ ਦਾ ਦੁੱਖ ਨਹੀਂ ਨਿਕਲਣਾ ਚਾਹੀਦਾ। ਬੰਦੂਕ ਸਦਾ ਹੀ ਫਲਸਫੇ ਦੇ ਅਧੀਨ ਚਾਹੀਦੀ ਹੈ। ਜੰਗਾਂ ਅਤੇ ਸ਼ਸਤਰਾਂ ਦਾ ਸਿੱਖਾਂ ਨਾਲ ਗਹਿਰਾ ਰਿਸ਼ਤਾ ਹੈ। ਕੋਈ ਇਹ ਕਹੇ ਜੀ ਨਾ ਨਹੀਂ ਹੁਣ ਤੋਪਾਂ ਦਾ ਜ਼ਮਾਨਾ, ਐਟਮ ਬੰਬ ਬਣ ਗਿਆ, ਹੁਣ ਨਹੀਂ। ਜੇ ਗਾਤਰੇ ਕਿਰਪਾਨ ਹੈ ਔਰ ਇਹ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਜੰਗ ਔਰ ਸਿੱਖ ਇਹ ਟੁਗੈਦਰ ਹੈ, ਕਿਉਂਕਿ ਜ਼ਾਤ ਪਾਤ ਸਿੰਘਨ ਕੀ ਦੰਗਾ ਦੰਗਾ ਹੀ ਇਨ ਗੁਰਤੇ ਮੰਗਾ। ਤਾਂ ਤੁਸੀਂ ਲੜੋ, ਦੰਗੇ ਦਾ ਮਤਲਬ ਦੰਗਾ ਫਸਾਦ ਨਹੀਂ, ਇਹ ਤਾਂ ਉਹਦਾ ਬਦਲਿਆ ਮਤਲਬ ਹੈ। ਮਤਲਬ ਸੀ ਫਾਈਟਿੰਗ ਵਿਦ ਵੈਪਨਸ, ਜਿਹੜੀ ਆ ਉਹਨਾਂ ਦੀ ਟ੍ਰੇਨਿੰਗ ਹੀ ਇਹ ਹੈ। ਜੰਗਾਂ ਅਤੇ ਸ਼ਸਤਰਾਂ ਦਾ ਸਿੱਖਾਂ ਨਾਲ ਗਹਿਰਾ ਰਿਸ਼ਤਾ ਹੈ। ਜੰਗ ਅਤੇ ਸ਼ਸਤਰ ਤੋਂ ਮੁਨਕਰ ਹੋਣ ਵਾਲਾ ਸਿੱਖ ਭਟਕ ਚੁੱਕਿਆ ਹੈ। ਜਿਹੜਾ ਲੜਨ ਤੋਂ ਡਰਦਾ ਹੈ ਤੇ ਸ਼ਸਤਰਾਂ ਨੂੰ ਜਿਹੜਾ ਉਹ ਉਹਨਾਂ ਤੋਂ ਪਰਹੇਜ਼ਗਾਰੀ ਰੱਖਦਾ ਹੈ, ਉਹ ਸਮਝੋ ਕਿ ਸਿੱਖੀ ਦੇ ਰਸਤੇ ਤੋਂ ਭਟਕ ਚੁੱਕਿਆ ਹੈ। ਮਨੁੱਖਾਂ ਦੀਆਂ ਸਮੂਹ ਕੌਮਾਂ ਅਤੇ ਜ਼ਾਤਾਂ ਨੂੰ ਇਹ ਧਰਮ ਯੁੱਧ ਸੱਚੋ ਸੱਚ ਦਾ ਹੋਕਾ ਦਿੰਦਾ ਹੈ ਅਤੇ ਉਹਨਾਂ ਦੀ ਆਤਮਾ ਨੂੰ ਵੰਗਾਰਦਾ ਹੈ ਤਾਂ ਜੋ ਮਨੁੱਖਤਾ ਆਪਣਾ ਮਾਰਗ ਪਛਾਣੇ। ਆਓ ਆਪਾਂ ਉਹਨਾਂ ਮਾਰਗਾਂ ਵੱਲ ਵਧੀਏ ਜਿਨ੍ਹਾਂ ਬਾਰੇ ਗੁਰਾਂ ਨੇ ਫਰਮਾਇਆ ਹੈ, ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ। ਕਿੰਨੇ ਫਖਰ ਵਾਲੀ ਗੱਲ ਹੈ ਕਿ ਸਾਨੂੰ ਮਨੁੱਖਾ ਜਨਮ ਨਸੀਬ ਹੋਇਆ, ਉਹ ਵੀ ਗੁਰੂਆਂ ਜੀ ਦੀ ਧਰਤੀ ਤੇ। ਬਿਲਕੁਲ। ਕਿੱਡੇ ਵਡਭਾਗੇ ਹਾਂ ਕਿ ਸਾਡੀ ਮਾਂ ਬੋਲੀ ਗੁਰਬਾਣੀ ਹੈ, ਜਿਸ ਰਾਹੀਂ ਗੁਰੂਆਂ ਨੇ ਮਨੁੱਖਤਾ ਨੂੰ ਉਪਦੇਸ਼ ਦਿੱਤਾ। ਜਦੋਂ ਸਿੱਖ ਆਪਣੇ ਵਿਰਸੇ ਤੇ ਧਰਮ ਨੂੰ ਥੋੜਾ ਜਿੰਨਾ ਵੀ ਸਮਝ ਲਵੇਗਾ, ਉਸ ਵਕਤ ਉਸ ਦੇ ਮਸਲੇ ਹੱਲ ਹੋ ਜਾਣਗੇ। ਅਸੀਂ ਜੁਝਾਰੂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸਹੀ ਰਾਹ ਨੂੰ ਪਛਾਣਨ ਅਤੇ ਭੂਤਕਾਲ ਦਾ ਮੁਲਾਂਕਣ ਕਰਕੇ ਸੁਨਹਿਰੀ ਭਵਿੱਖ ਦੀ ਉਸਾਰੀ ਲਈ ਹੋਰ ਸਰਗਰਮ ਹੋਣ। ਐਨਾਲਿਸਿਸ, ਆਪਾ ਪੜਚੋਲ, ਕਿ ਜਿਸ ਫੇਜ਼ ਚੋਂ ਲੰਘੇ ਹੈ, ਕਿੱਥੇ ਗਲਤੀਆਂ ਹੋਈਆਂ, ਗੁਸਤਾਖੀਆਂ ਹੋਈਆਂ, ਕਿਹਨੂੰ ਅਸੀਂ ਇੰਪਰੂਵ ਕਰਨਾ ਹੈ, ਇਹ ਇਸ ਨੂੰ ਸੁਨਹਿਰੀ ਭਵਿੱਖ ਦੇ ਲਈ ਕਰਨ। ਅਸੀਂ ਅਸੂਲਾਂ ਲਈ ਉੱਚੇ ਇਖਲਾਕ ਦੀ ਲੜਾਈ ਲੜਨੀ ਹੈ। ਸਾਡੀ ਲੜਾਈ ਦੁਨਿਆਵੀ ਨਹੀਂ ਹੈ, ਉੱਚੇ ਇਖਲਾਕਾਂ ਵਾਲੀ ਹੈ। ਇਸ ਸਫ਼ਰ ਦੇ ਪਾਂਧਿਆਂ ਲਈ ਇਹ ਜ਼ਰੂਰੀ ਹੈ
ਕਿ ਉਹਨਾਂ ਦਾ ਕਿਰਦਾਰ ਬਹੁਤ ਉੱਚਾ ਹੋਏ। ਅੱਛਾ ਜਿਹਨੇ ਇਸ ਰਸਤੇ ਤੇ ਤੁਰਨਾ ਹੈ ਉਸ ਦਾ ਕਿਰਦਾਰ ਬਹੁਤ ਉੱਚਾ। ਕਿਸੇ ਦੁਸ਼ਟ ਦੋਖੀ ਨੂੰ ਸੋਧਣ ਦਾ ਹੱਕ ਉਸ ਗੁਰਮੁਖ ਨੂੰ ਹੀ ਹੈ ਜਿਸ ਦਾ ਆਪਣਾ ਜੀਵਨ ਇਖਲਾਕ ਉਸ ਦੁਸ਼ਟ ਤੋਂ ਬਹੁਤ ਉੱਚਾ ਹੋਏ ਕਿ ਵੀ ਇਹ ਜੇ ਤੁਸੀਂ ਕਿਸੇ ਨੂੰ ਸਜ਼ਾ ਵੀ ਦੇਣੀ ਹੈ ਪਰ ਜਿਹਨੂੰ ਤੁਸੀਂ ਦੇ ਰਹੇ ਹੋ ਪਹਿਲਾਂ ਤੁਸੀਂ ਦੇਖੋ ਤੁਹਾਡਾ ਜੀਵਨ ਤੁਹਾਡਾ ਇਖਲਾਕ ਉਸ ਤੋਂ ਉੱਪਰ ਹੈ ਕਿ ਨਹੀਂ। ਇਹਨਾਂ ਲੀਹਾਂ ਤੇ ਤੁਰਦਿਆਂ ਹੀ ਸਤਿਗੁਰ ਇਹਨਾਂ ਲੀਹਾਂ ਤੇ ਤੁਰਦਿਆਂ ਹੀ ਸਤਿਗੁਰਾਂ ਸਾਡੇ ਤੇ ਮਿਹਰ ਕਰਨੀ ਹੈ। ਹਰਜਿੰਦਰ ਸਿੰਘ ਸੁਖਦੇਵ ਸਿੰਘ ਪੂਨਾ ਜੇਲ੍ਹ। ਜੀ ਸੋ ਮੈਂ ਇਸ ਕੀ ਹੋਰ ਐਡ ਕਰ ਸਕਦਾ। ਸੋ ਨਾਈਸ ਜੀ ਡਾਕਟਰ ਸਾਹਿਬ। ਇਹ ਅੱਜ ਵੀ ਜੇ ਅਸੀਂ ਸੰਘਰਸ਼ ਨੂੰ ਵਾਪਸ ਲੀਹਾਂ ਤੇ ਲਿਆਉਣਾ ਹੈ, ਜੇ ਅਸੀਂ ਕੌਮੀ ਘਰ ਖਾਲਿਸਤਾਨ ਬਣਾਉਣਾ ਹੈ ਤੇ ਇਹ ਸਾਡਾ ਜਿਹੜਾ ਕਨਸਟੀਟਿਊਸ਼ਨ ਵੀ ਹੈ, ਇਹ ਸਾਡਾ ਹਦਾਇਤਨਾਮਾ ਵੀ ਹੈ, ਇਹ ਸਾਡੀ ਸ਼ਰਅ ਵੀ ਹੈ, ਇਹ ਸਾਡਾ ਇਖਲਾਕੀ ਕਾਨੂੰਨ ਵੀ ਹੈ। ਸੋ ਨਾਈਸ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਿਡਲ ਈਸਟ ਦੀ ਗਾਜ਼ਾ ਪੱਟੀ ਵਿੱਚ ਬੇਗੁਨਾਹ ਜਿਹੜਾ ਘਾਣ ਹੈ ਲਗਾਤਾਰ ਜਾਰੀ ਹੈ। ਉਹ ਭਾਵੇਂ ਫਲਸਤੀਨੀ ਹੋਣ ਜਾਂ ਇਜ਼ਰਾਈਲੀ, ਦੁਨੀਆ ਦੀਆਂ ਵੱਡੀਆਂ ਤਾਕਤਾਂ ਜਿਹੜੀਆਂ ਪਿਛਲੇ 75 ਸਾਲਾਂ ਤੋਂ ਇਹ ਖੂਨ ਖਰਾਬੇ ਲਈ ਜ਼ਿੰਮੇਵਾਰ ਹਨ, ਇਸ ਵਾਰ ਵੀ ਅਸਲੀ ਸਮੱਸਿਆ ਨੂੰ ਪਾਸੇ ਰੱਖ ਕੇ ਸਭ ਕੁਝ ਦਹਿਸ਼ਤਗਰਦੀ ਦੇ ਖਾਤੇ ਵਿੱਚ ਪਾ ਰਹੀਆਂ ਨੇ। ਸੋ ਦਹਿਸ਼ਤਗਰਦੀ ਦੇ ਬਲਬੂਤੇ 2014 ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹਿੰਦੂ ਹਿਰਦੇ ਸਮਰਾਟ ਮੋਦੀ ਵੀ ਹਮਾਸ ਦੀ ਦਹਿਸ਼ਤਗਰਦੀ ਨੂੰ ਭੰਡ ਰਿਹਾ। ਸੋ ਇਸ ਤੋਂ ਵੱਡੀ ਹਿਪੋਕ੍ਰੇਸੀ ਕੀ ਹੋ ਸਕਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਦੁਨੀਆ ਦੀਆਂ ਅੱਖਾਂ ਮਿਡਲ ਈਸਟ ਵੱਲ ਲੱਗੀਆਂ ਹੋਈਆਂ ਨੇ ਜੀ। ਵੀਕਐਂਡ 'ਚ ਜੋ ਹਮਸ ਦੇ ਹਮਲੇ ਦੇ ਨਾਲ ਇੱਕ ਨਵਾਂ ਫੇਜ਼ ਇਜ਼ਰਾਈਲ ਫਲਸਤੀਨੀ ਸੰਘਰਸ਼ ਦੇ ਵਿੱਚ ਆਇਆ, ਉਸ ਨੇ ਕਿੱਥੋਂ ਤੱਕ ਜਾਣਾ ਹੈ ਇਸ ਨੂੰ ਲੈ ਕੇ ਦੁਨੀਆ ਦੇ ਵੱਡੇ ਵੱਡੇ ਐਨਾਲਿਸਟ ਆਪੋ ਆਪਣੀ ਜਿਹੜੀ ਹੈ ਵਿਚਾਰ ਵੀ ਦੇ ਰਹੇ ਨੇ। ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਲਗਾਤਾਰਤਾ ਦੇ ਨਾਲ ਬਿਨਾਂ ਵਾਰਨਿੰਗ ਤੋਂ ਛੋਟੀ ਜਿਹੀ ਪੱਟੀ ਜਿਹੜੀ ਆਲਮੋਸਟ 25 ਮੀਲ ਦੀ ਹੈ ਉਸ ਦੇ ਉੱਤੇ ਧੜਾ ਧੜ ਬੰਬ ਬਰਸਾਏ ਜਾ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਭਾਈ ਅਸੀਂ ਹੁਣ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ, ਉਹ ਸਬਕ ਦੇਵਾਂਗੇ, ਇਹਨਾਂ ਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਉਹਨਾਂ ਦਾ ਡਿਫੈਂਸ ਮਿਨਿਸਟਰ ਕਹਿੰਦਾ ਜੀ ਅਸੀਂ ਇੱਥੋਂ ਦਾ ਸਾਰਾ ਨਕਸ਼ਾ ਹੀ ਬਦਲ ਦੇਵਾਂਗੇ ਮਿਡਲ ਈਸਟ ਦਾ। ਸੋ ਜਦੋਂ ਨਕਸ਼ਾ ਬਦਲਣ ਦੀ ਗੱਲ ਆਈ ਤੇ ਜਿਹੜੇ ਐਕਸਪਰਟ ਸੀ ਉਹਨਾਂ ਦਾ ਇਹ ਖਿਆਲ ਸੀ ਕਿ ਕੀ ਇਸ ਦੇ ਵਿੱਚ ਈਰਾਨ ਨੂੰ ਵੀ ਟਾਰਗੇਟ ਕੀਤਾ ਜਾਏਗਾ, ਕਿਉਂਕਿ ਇਹ ਦੋਨਾਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਹਮਾਸ ਹੈ ਉਸ ਦਾ ਸਬੰਧ ਈਰਾਨ ਦੇ ਨਾਲ ਜੁੜਦਾ ਹੈ ਕਿ ਫੰਡਿੰਗ ਜਾਂ ਟ੍ਰੇਨਿੰਗ ਜਾਂ ਦੂਜਾ। ਹਾਲਾਂ ਇਹ ਬਹੁਤ ਘੱਟ ਮੀਡੀਆ ਦੱਸਦਾ ਹੈ ਕਿ ਭਾਈ ਹਮਾਸ ਜਿਹੜਾ ਇਹ ਠੀਕ ਹੈ ਪਹਿਲਾਂ ਕੋਈ ਐਜ਼ ਏ ਮਿਲੀਟੈਂਟ ਵਿੰਗ ਉਹਨਾਂ ਦਾ ਸ਼ੁਰੂਆਤ ਹੋਏਗੀ, ਲੇਕਿਨ ਪ੍ਰੈਜ਼ੈਂਟਲੀ ਜੇ ਦੋ ਖਿੱਤੇ ਨੇ ਜਿੱਥੇ ਕਿ
ਫਲਸਤੀਨੀ ਉਸ ਖਿੱਤੇ 'ਚ ਇਸ ਵੇਲੇ ਵਸਦੇ ਨੇ। ਇੱਕ ਵੈਸਟ ਬੈਂਕ ਹੈ ਜਿਹੜਾ ਜਾਰਡਨ ਦੇ ਨਾਲ ਲੱਗਦਾ ਹੈ, ਉਹਨਾਂ ਦਾ ਪੱਛਮੀ ਕਿਨਾਰਾ ਹੈ, ਔਰ ਇੱਕ ਇਹ ਗਾਜ਼ਾ ਪੱਟੀ ਹੈ ਜਿਹਦੇ ਇੱਕ ਪਾਸੇ ਪੱਟੀ ਹੈ ਵਿਚਕਾਰ 25 ਮੀਲ ਦੀ, ਜਿਹਦੇ ਇੱਕ ਪਾਸੇ ਇਜ਼ਰਾਈਲ ਹੈ, ਇੱਕ ਪਾਸੇ ਮੈਡੀਟਰੇਨੀਅਨ ਸੀ ਹੈ ਤੇ ਦੂਸਰੇ ਪਾਸੇ ਇਜ਼ਰਾਈਲ ਹੈ। ਸੋ ਉਹਨਾਂ ਲਈ ਕੋਈ ਐਸਕੇਪ ਰਾਊਟ ਨਹੀਂ ਹੈ, ਔਰ ਉੱਥੇ ਵੀ ਪ੍ਰੋਪਰ ਇਲੈਕਸ਼ਨਾਂ ਰਾਹੀਂ ਇਹ ਹਮਾਸ ਜਿਹੜਾ ਹੈ ਇਹ ਇਹਨਾਂ ਦੇ ਕੋਲ ਅਥਾਰਟੀ ਹੈ। ਤੇ ਵੈਸਟ ਬੈਂਕ ਦੇ ਵਿੱਚ ਜਿਹੜੀ ਫਲਸਤੀਨੀਆਂ ਦੇ ਸੰਘਰਸ਼ ਦੀ ਜਥੇਬੰਦੀ ਨੂੰ ਲੰਬਾ ਵਕਤ ਯਾਸਰ ਅਰਾਫਾਤ ਨੇ ਲੀਡ ਕੀਤਾ, ਔਰ ਉਸ ਚੋਂ ਹੀ ਇੱਕ ਉਹਨਾਂ ਦੀ ਅੱਗੋਂ ਆਰਗੇਨਾਈਜੇਸ਼ਨ ਫਤਹ ਨਿਕਲੀ ਸੀ। ਉਹਨਾਂ ਦੇ ਜਿਹੜੀ ਹੈ ਵੈਸਟ ਬੈਂਕ ਦੇ ਵਿੱਚ ਡੈਮੋਕ੍ਰੈਟਿਕਲੀ ਇਲੈਕਟਡ ਸਿਸਟਮ ਨਾਲ ਫਤਹ ਦਾ ਕੰਟਰੋਲ ਹੈ, ਔਰ ਮਹਿਮੂਦ ਅਬਾਸ ਉੱਥੋਂ ਦੇ ਪ੍ਰੈਜ਼ੀਡੈਂਟ ਨੇ। ਸੋ ਜਿਹੜੀ ਬਹੁਤ ਸਾਰੀ ਮਦਦ ਵੀ ਜਿਵੇਂ ਜੇ 600-700 ਮਿਲੀਅਨ ਡਾਲਰ ਯੂਰਪੀਅਨ ਯੂਨੀਅਨ ਦਿੰਦਾ ਹੈ ਜਾਂ ਅਮਰੀਕਾ ਵੀ ਪਤਾ ਨਹੀਂ ਦਿੰਦਾ ਹੈ ਜਾਂ ਕੀ ਕਰਦਾ ਹੈ ਜਾਂ ਯੂਨੈਸਕੋ, ਉਹ ਜ਼ਿਆਦਾ ਵੈਸਟ ਬੈਂਕ ਨੂੰ ਜਾਂਦੀ ਹੈ ਜਿਹੜੀ ਜਾਰਡਨ ਦੇ ਨਾਲ ਲੱਗਦਾ। ਤੇ ਜਾਰਡਨ 'ਚ ਵੈਸੇ ਵੀ ਜਾਰਡਨ ਦੀ ਆਪਣੀ ਪਾਪੂਲੇਸ਼ਨ 60 ਤੋਂ 65% ਫਲਸਤੀਨੀ ਨੇ। ਸੋ ਵੈਸਟ ਬੈਂਕ ਵਾਲਿਆਂ ਦਾ ਵੀ ਉੱਥੇ ਇਹਨਾਂ ਨੇ ਇੰਨਾ ਵੈਸੇ ਉਹਨਾਂ ਦਾ ਕਾਫੀਆ ਕੱਸਿਆ ਹੋਇਆ ਹੈ ਕਿ ਆਲਮੋਸਟ 600-700 ਚੈੱਕ ਪੋਸਟਾਂ ਬਣਾਈਆਂ ਹੋਈਆਂ ਨੇ। ਉਹਨਾਂ ਲਈ ਬਾਹਰ ਨਿਕਲਣਾ ਜਾਂ ਕੋਈ ਹੋਰ ਕਮਿਊਨੀਕੇਸ਼ਨ ਔਖੀ ਹੈ। ਪਰ ਇਸ ਤੋਂ ਵੀ ਬਦਤਰ ਜੋ ਇਹਨਾਂ ਨੇ ਉਹਨਾਂ ਦੇ ਵੈਸਟ ਬੈਂਕ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਇਹਨਾਂ ਨੇ ਆਪਣੇ ਯਹੂਦੀਆਂ ਨੂੰ ਵਸਾਉਣਾ ਸ਼ੁਰੂ ਕੀਤਾ ਹੋਇਆ, ਜਿਹੜੀਆਂ ਜਿਹਨੂੰ ਈਵਨ UN ਨੇ ਅਮਰੀਕਾ ਨੇ ਇਲੀਗਲ ਕਿਹਾ ਆਕੂਪੇਸ਼ਨ, ਉਸ 'ਤੇ ਉਹ ਕੰਮ ਲੱਗੇ ਹੋਏ ਨੇ ਤਾਂ ਕਿ ਵਕਤ ਆਉਣ 'ਤੇ ਉਹ ਸਾਰੇ ਖਿੱਤੇ ਦੀ ਡੈਮੋਗ੍ਰਾਫੀ ਵੀ ਬਦਲ ਦੇਣ, ਜਿਵੇਂ ਇੰਡੀਅਨ ਸਿਸਟਮ ਕਸ਼ਮੀਰ ਦੇ ਵਿੱਚ ਕਰ ਰਿਹਾ ਹੈ ਜਾਂ ਪੰਜਾਬ ਦੇ ਵਿੱਚ ਬੜੇ ਡਿਸਕ੍ਰੀਟ ਤਰੀਕੇ ਦੇ ਨਾਲ। ਜਦੋਂ ਤੁਸੀਂ ਰੁਜ਼ਗਾਰ ਹੀ ਪੈਦਾ ਨਹੀਂ ਹੋਣ ਦਿੰਦੇ, ਡਰੱਗਸ ਲਿਆ ਕੇ ਸੁੱਟ ਰਹੇ ਹੋ, ਤੇ ਜੇ 4-5 ਲੱਖ ਨੌਜਵਾਨ ਪੰਜਾਬ ਦੇ ਵਿੱਚ ਬੱਚੇ ਬੱਚੀਆਂ ਬਾਹਰ ਨਿਕਲ ਰਹੇ ਨੇ ਤੇ ਉੱਥੇ ਜਿਨ੍ਹਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ, ਅਸੀਂ ਦੇਖ ਰਹੇ ਹਾਂ ਕਿ ਯੂਪੀ ਬਿਹਾਰ ਦੀ ਸਕਿਲਡ ਅਨਸਕਿਲਡ ਸਾਰੇ ਲੋਕ ਉਸ ਦੇ ਵਿੱਚ ਲਿਆਂਦੇ ਜਾ ਰਹੇ ਨੇ। ਸੋ ਇਹਨਾਂ ਹਾਲਾਤਾਂ ਜਿਹੜੀ ਗਾਜ਼ਾ ਹੈ ਇਸ ਦੀ ਹਾਲਤ ਤਾਂ ਹੋਰ ਵੀ ਬਦਤਰ ਹੈ, ਕਿਉਂਕਿ ਗਾਜ਼ਾ ਇੱਕ 4 ਚੁਫੇਰੇ ਉਹਦੇ ਲਈ ਲਫ਼ਜ਼ ਈਵਨ ਇੰਟਰਨੈਸ਼ਨਲੀ ਓਪਨ ਜੇਲ੍ਹ ਕਿਹਾ ਜਾ ਰਿਹਾ। ਡੈਂਸਿਟੀ ਦੇ ਲਿਹਾਜ਼ ਨਾਲ ਦੇਖੋ ਤੇ ਦੁਨੀਆ 'ਚ ਜਿੱਥੇ ਹੁਣ ਤੁਸੀਂ ਦੇਖੋ ਕਿ ਵੀ 25 ਮੀਲ ਦੀ ਉਸ ਸਟ੍ਰਿਪ ਜਿਹੜੀ ਚੌੜੀ 10-12 ਮੀਲ ਹੈ ਕਿਸੇ ਥਾਂ ਤੇ ਉਸ ਤੋਂ ਵੀ ਘੱਟ ਹੈ, ਉਸ ਦੇ ਵਿੱਚ ਆਲਮੋਸਟ 25 ਲੱਖ ਲੋਕ ਨੇ। ਦੁਨੀਆ 'ਚ ਐਸੀ ਕੋਈ ਥਾਂ ਨਹੀਂ। ਇਹ ਇਵੇਂ ਹੀ ਹੈ ਜਿਵੇਂ ਤੁਸੀਂ ਜਦੋਂ ਡੰਗਰਾਂ ਨੂੰ ਟਰਾਂਸਪੋਰਟ ਕੀਤਾ ਜਾਂਦਾ ਤੇ ਤੁਸੀਂ ਭਰ ਕੇ ਉਹਨੂੰ ਜਿਹੜੇ ਟਰੱਕ ਦੇ ਵਿੱਚ ਚੁੱਕ ਕੇ ਸੁੱਟਦੇ ਹੋ, ਜਦੋਂ ਖੁੱਲਦਾ ਸੀ ਲੱਗਦਾ ਸੀ ਕਿ ਵੀ ਇਹ ਸਾਰੇ ਇਵੇਂ ਹੀ ਉਹਨਾਂ ਨੂੰ ਤੂੜਿਆ ਹੋਇਆ, ਉਹਦੇ ਜਿਹੜਾ ਪੰਜਾਬੀ ਦਾ ਲਫ਼ਜ਼ ਕਹਿਣਾ ਹੋਵੇ। ਸੋ ਉਹਨਾਂ ਹਾਲਾਤਾਂ 'ਚ ਉਹਨਾਂ ਦੇ ਕੋਲ ਤਾਂ ਲੂਜ਼ ਕਰਨ ਲਈ ਕੁਝ ਵੀ ਨਹੀਂ ਹੈ। ਔਰ ਫਿਰ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਔਰ ਕੱਲ ਸਾਡਾ ਜਿਹੜਾ ਸੈਗਮੈਂਟ ਸੀ ਵੀ ਸਿੱਖਾਂ ਦਾ ਕੀ ਸਟੈਂਡ ਹੋਣਾ ਚਾਹੀਦਾ ਹੈ ਇਸ ਤਾਜ਼ਾ ਜਿਹੜੀ ਇਜ਼ਰਾਈਲ ਔਰ ਹਮਾਸ ਹੈ ਇਸ ਦੀ, ਔਰ ਇਹਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਸਾਡੇ ਬੀਬੀ ਨਵਦੀਪ ਕੌਰ ਕੈਲੀਫੋਰਨੀਆ ਤੋਂ, ਉਹਨਾਂ ਦੀ ਨਾਲ ਵੀ ਗੱਲ ਹੋ ਰਹੀ ਸੀ। ਉਹ ਕਹਿੰਦੇ ਮੈਂ ਵੀ ਜਿਹੜੀ ਆ ਦੁਚਿੱਤੀ 'ਚ ਸੀ ਕਿ ਕੀ ਹੋਏ ਕਿ ਵੀ ਇਹੀ ਸਾਡੇ ਲਈ ਲਾਈਨ ਹੈ। ਅਸੀਂ ਕਿਹਾ ਜੀ ਦੇਖੋ, ਅਸੀਂ ਜਦੋਂ ਖੁਦ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਸਟਰਗਲ ਕਰ ਰਹੇ ਹਾਂ, ਉਹ ਤਾਂ ਮੁਲਕ ਸੀ ਉਹਨਾਂ ਦਾ, ਫਲਸਤੀਨੀਆਂ ਦਾ, ਜਿੱਥੋਂ ਉਹਨਾਂ ਨੂੰ ਤੁਸੀਂ ਬੇਦਖਲ ਕੀਤਾ। ਔਰ ਕੱਲੀ ਇਹੀ ਗੱਲ ਨਹੀਂ ਹੈ, ਚਲੋ ਅਸੀਂ ਉਹਨਾਂ ਨਾਲ ਵੀ ਸਹਿਮਤ ਨਹੀਂ ਹਾਂ, ਈਰਾਨ ਹੋਏ ਜਾਂ ਹਮਾਸ ਦਾ ਕੋਈ ਤਬਕਾ ਜਿਹੜਾ ਇਜ਼ਰਾਈਲ ਦੀ ਹੋਂਦ ਨੂੰ ਹੀ ਨਹੀਂ ਮੰਨਦਾ ਕਿ ਜੀ ਅਸੀਂ ਇਹਨੂੰ ਸਮੁੰਦਰ 'ਚ ਸੁੱਟ ਦੇਣਾ। ਇਹ ਵੀ ਨਾ ਹੀ ਪ੍ਰੈਕਟੀਕੈਲਿਟੀ ਹੈ, ਨਾ ਹੀ ਇਹ ਹੁਣ ਬਣ ਗਿਆ ਇਤਿਹਾਸ ਦੀਆਂ ਕੁਝ ਚੀਜ਼ਾਂ ਨਾ ਚਾਹੁੰਦਿਆਂ ਵੀ। ਪਰ ਅਸੀਂ ਸਮਝਦੇ ਹਾਂ ਵੀ ਜਿਸ ਇੰਸ਼ੋਰੈਂਸ ਦੇ ਉੱਤੇ ਯਾਸਰ ਅਰਾਫਾਤ ਔਰ ਉਸ ਵੇਲੇ ਦੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਔਸਲੋ ਦੇ ਵਿੱਚ ਸਮਝੌਤਾ ਕੀਤਾ ਸੀ, ਇਹਨਾਂ ਪੱਛਮੀ ਤਾਕਤਾਂ ਨੇ ਕਰਵਾਇਆ ਸੀ ਕਿ 2 ਨੇਸ਼ਨ ਸਟੇਟਸ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਬਣਨਗੇ ਔਰ ਉਹਨਾਂ ਦੀ ਫੁੱਲ ਉਹ ਸੋਵਰਨ ਸਟੇਟ ਹੋਏਗੀ ਫਲਸਤੀਨ। ਕੈਪੀਟਲ ਉਹਨਾਂ ਦੀ ਈਸਟ ਜੈਰੂਸ਼ਲਮ ਹੋਏਗੀ, ਭਾਵੇਂ ਇਹ ਕੈਪੀਟਲ ਦੀ ਗੱਲ ਲਿਖੀ ਨਹੀਂ ਸੀ ਹੋਈ, ਪਰ ਅੰਡਰਸਟੈਂਡਿੰਗ ਇਹ ਸੀ ਕਿਉਂਕਿ ਜੈਰੂਸ਼ਲਮ ਦੇ ਈਸਟ ਦੇ ਵਿੱਚ ਵੈਸੇ ਵੀ ਅਰਬ ਪਾਪੂਲੇਸ਼ਨ, ਫਲਸਤੀਨੀ ਪਾਪੂਲੇਸ਼ਨ ਕਾਫੀ ਹੈ। ਹੁਣ ਬਜਾਏ ਕਿ ਹੁਣ ਇਹ ਉਹਦੇ ਬਾਅਦ ਜਿਹੜਾ ਪ੍ਰਾਈਮ ਮਿਨਿਸਟਰ ਕਰਨ ਵਾਲਾ ਸੀ ਇਜ਼ਰਾਈਲ ਦਾ, ਉਹਦੀ ਅਸੈਸੀਨੇਸ਼ਨ ਹੋ ਗਈ, ਉਹਨੂੰ ਉਹਨਾਂ ਦੇ ਯਹੂਦੀ ਦਹਿਸ਼ਤਗਰਦਾਂ ਨੇ ਮਾਰਤਾ। ਯਾਸਰ ਅਰਾਫਾਤ ਦੇ ਪੱਲੇ ਕੁਝ ਨਹੀਂ ਪਾਇਆ ਤੇ ਕੁਝ ਸਾਲਾਂ ਬਾਅਦ ਉਹਦੀ ਵੀ ਮੌਤ ਜਿਹੜੀ ਹੈ, ਜਿਵੇਂ ਅਸੀਂ ਅਵਤਾਰ ਸਿੰਘ ਖੰਡਾ ਦੀ ਗੱਲ ਕਰਦੇ ਹਾਂ, ਉਹ ਵੀ ਸ਼ੱਕੀ ਸਰਕਮਸਟਾਂਸਿਸ 'ਚ ਹੀ ਹੋਈ ਕਿਉਂਕਿ ਇਸ ਕੰਮ ਦੇ ਵਿੱਚ ਮਾਹਰ ਹੈ ਮੋਸਾਦ ਵਾਲੇ। ਔਰ ਇਹ ਜਿਹੜਾ ਵੀ ਸਮਝੌਤਾ ਪਿਛਲੇ 25 ਸਾਲ ਤੋਂ ਸੀ, ਉਹਦੇ 'ਚ ਅੱਗੇ ਤਾਂ ਕੀ ਤੁਰਨਾ ਸੀ,
ਰਾਦਰ ਉਹਨਾਂ ਦਾ ਸ਼ਿਕੰਜਾ ਹੋਰ ਕੱਸਦੇ ਚਲੇ ਗਏ। ਨਤੀਜੇ ਦੇ ਤੌਰ ਤੇ ਜਿਹੜੀ PLO ਜਿਹਨੂੰ ਐਜ਼ ਏ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਫਲਸਤੀਨ ਦੀ ਗੱਲ ਕਰਦੇ ਉਹ ਕੱਲਾ ਮੁਸਲਮਾਨਾਂ ਦਾ ਨਹੀਂ ਹੈ, ਉਸ ਦੇ ਵਿੱਚ ਈਸਾਈ ਵੀ ਵੱਡੀ ਗਿਣਤੀ 'ਚ ਨੇ। ਔਰ ਇੱਕ ਸਟੇਜ ਤੇ PLO ਦੀ ਸਪੋਕਸਪਰਸਨ ਹਨਾਨ ਅਸ਼ਰਫੀ, ਉਹਨੂੰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਵਾਸ਼ਿੰਗਟਨ 'ਚ, ਬਹੁਤ ਸੋਫਿਸਟਿਕੇਟਡ ਈਸਾਈ ਔਰਤ। ਔਰ ਜਿਵੇਂ ਉਹਨੇ ਕੇਸ ਪ੍ਰੈਜ਼ੈਂਟ ਕਰਨਾ, ਔਰ ਦੂਜਾ ਕਿਉਂਕਿ ਜਦੋਂ ਤੁਹਾਨੂੰ ਖੁਦ ਤੁਸੀਂ ਇਸ ਫੀਲਡ ਦੇ ਹੋ ਤੇ ਤੁਸੀਂ ਦੇਖਣਾ ਚਾਹੁੰਦੇ ਹੁੰਦੇ ਹੋ ਵੀ ਕੀ ਹੈ, ਤੇ ਮੈਂ ਦੋ ਜਿਹੜੇ ਵੱਡੇ ਸਪੋਕਸਪਰਸਨ ਆਪਣੀਆਂ ਸਟਰਗਲਸ ਦੇ ਲੋਕ ਰਹੇ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਗੈਰੀ ਐਡਮਸ ਜਿਹੜਾ ਕਿ IRA ਦੀ ਜਿਹੜੀ ਪੋਲੀਟੀਕਲ ਬ੍ਰਾਂਚ ਸ਼ਿਨ ਫੇਨ ਉਸ ਦਾ ਸਪੋਕਸਪਰਸਨ, ਉਹਨੇ ਵੀ ਮੈਨੂੰ ਪ੍ਰਭਾਵਿਤ ਕੀਤਾ। ਔਰ ਉਸੇ ਵੇਲੇ ਹੀ ਉਹਦੇ ਪੀਰੀਅਡ 'ਚ ਜਿਹੜਾ ਹੈ ਉਹ ਸਮਝੌਤਾ ਵੀ ਹੋਇਆ ਕਲਿੰਟਨ ਪੀਰੀਅਡ 'ਚ ਨਾਰਦਰਨ ਆਇਰਲੈਂਡ ਦੇ ਮੁੱਦੇ ਤੇ। ਔਰ ਦੂਸਰੀ ਜਿਹੜੀ ਮੈਨੂੰ ਬਹੁਤ ਸਫਿਸਟੀਕੇਟ ਸਪੋਕਸਵੂਮਨ ਦੇ ਤੌਰ ਤੇ ਜਿਹਨੇ ਪ੍ਰਭਾਵਿਤ ਕੀਤਾ ਉਹ ਹਨਾਨ ਅਸ਼ਰਫੀ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਜੀਸਸ ਦੀ ਜਨਮ ਭੂਮੀ ਬੈਥਲਹੈਮ ਉਹ ਵੀ ਉਸ ਖਿੱਤੇ ਦੇ ਵਿੱਚ ਆਉਂਦੀ ਹੈ। ਸੋ ਜੇ ਸੱਚਮੁੱਚ ਇਹ ਜਿਹੜੀਆਂ ਪਾਵਰਸ ਹੁਣ ਤਾਂ ਇੱਕ ਪਾਸੇ ਲੱਗੀਆਂ ਨੇ ਨਾ ਸਾਰੀਆਂ, ਬਾਈਡਨ ਤੋਂ ਲੈ ਕੇ ਦੂਸਰਿਆਂ ਨੇ ਜੀ ਅਸੀਂ ਨਾਲ ਖੜੇ ਆ ਇਜ਼ਰਾਈਲ ਦੇ, ਅਸੀਂ ਦੂਸਰੇ ਆ, ਇਸ ਵੇਲੇ ਜੇ ਕੋਈ ਦੂਸਰੀ ਗੱਲ ਕਰੇ ਸਾਡੇ ਆਪਣੇ ਵੀ ਪਿੱਛੇ ਪੈ ਜਾਂਦੇ ਨੇ। ਪਰ ਮੈਂ ਸਮਝਦਾ ਹਾਂ ਵੀ ਜੇ ਅਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਬੰਨ੍ਹਦੇ ਹਾਂ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਸੀਂ ਕਿਹਾ ਸੀ ਕਿ ਬੇਗੁਨਾਹ ਦਾ ਮਾਰਿਆ ਜਾਣਾ ਕਿਤੇ ਵੀ। ਔਰ ਜੇ ਹਮਾਸ ਨੇ ਔਰਤਾਂ ਬੱਚਿਆਂ ਨੂੰ ਚੁੱਕਿਆ, ਉਹਨਾਂ ਦੇ ਨਾਲ ਜੇ ਇਸ ਕਿਸਮ ਦਾ ਕੋਈ ਮਾਰ ਮਰਾਈ ਆ ਉੱਥੇ, ਇਹ ਬਿਲਕੁਲ ਕੰਡੈਮਨੇਬਲ ਹੈ। ਲੇਕਿਨ ਸਿਰਫ ਤੁਸੀਂ ਇੱਕ ਲਫ਼ਜ਼ ਨੂੰ ਕਹਿ ਕੇ ਜੀ ਅਸੀਂ ਕੰਡੈਮ ਕਰਦੇ ਹਾਂ, ਅਸੀਂ ਕੰਡੈਮ ਕਰਦੇ ਹਾਂ। ਹੁਣ ਆ ਹਿੰਦੂ ਹਿਰਦੇ ਸਮਰਾਟ, ਕਾਤਲਾਂ ਦਾ ਕਾਤਲ ਨਰਿੰਦਰ ਮੋਦੀ, ਹੁਣ ਜਿਹਦਾ ਆਪਣਾ ਸਫ਼ਰ ਜਿਹੜਾ ਹੈ ਉਹ ਉਸ ਸਾਰੇ ਦਹਿਸ਼ਤਗਰਦੀ ਚੋਂ ਹੀ ਨਿਕਲਿਆ ਹੋਏ। 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਨਹਾ ਕੇ ਜਿਹੜਾ ਬੰਦਾ ਭਾਰਤ ਦੇ ਹਿੰਦੂਆਂ 'ਚ ਆਪਣਾ ਇਮੇਜ ਵੇਚਦਾ ਹੈ ਕਿ ਜੀ ਮੈਂ ਹੀ ਹਾਂ ਜਿਹੜਾ ਉਹ ਤੁਹਾਡੀ ਇੱਜ਼ਤ ਪੱਤ ਦਾ ਰੱਖ ਹੈ ਔਰ ਮੁਸਲਮਾਨਾਂ ਨੂੰ ਜਿਹੜਾ ਸਬਕ ਸਿਖਾ ਸਕਦਾ ਹੈ, ਪ੍ਰਧਾਨ ਮੰਤਰੀ ਤੱਕ ਪਹੁੰਚ ਜਾਂਦਾ। ਔਰ 2014 ਤੋਂ ਪਿਛਲੇ ਹੁਣ ਤੱਕ 9 ਸਾਲਾਂ 'ਚ ਉਹਦਾ ਟਰੈਕ ਰੈਕਡ ਦੇਖੋ, ਕਿਸ ਹੱਦ ਦੀ ਦਹਿਸ਼ਤਗਰਦੀ ਹਿੰਦੂ ਤਵੀਆਂ ਨੇ ਫੈਲਾਈ ਹੋਈ ਹੈ, ਕਿਵੇਂ ਹਿੰਦੂ ਤਵੀਆਂ ਦਾ ਨੂੰ ਪੈਟਰਨੇਜ ਦੇਣ ਵਾਲਾ ਹੈ, ਕਿਵੇਂ ਬਿਲਕਿਸ ਬਾਨੋ ਵਰਗੀ ਜਿਸ ਵਿਚਾਰੀ ਦੇ ਟੱਬਰ ਦੇ ਜੀ ਮਾਰੇ ਉਹਦੇ ਨਾਲ ਕੀ ਹੋਇਆ, ਉਹਨੂੰ ਜਿਹੜੇ ਉਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਜੇਲ੍ਹਾਂ 'ਚੋਂ ਛੱਡਿਆ ਜਾਂਦਾ ਹੈ ਤੇ ਫੈਸਲੇ 'ਚ ਲਿਖਿਆ ਜਾਂਦਾ ਹੈ ਉਹਨਾਂ ਦੀ ਸਟੇਟ ਗਵਰਨਮੈਂਟ ਕਿ ਜੀ ਇਹ ਬ੍ਰਾਹਮਣ ਦਾ ਪੁੱਤਰ ਹੈ ਔਰ ਬ੍ਰਾਹਮਣ ਬੜਾ ਕੁਲੀਨ ਹੁੰਦੇ ਨੇ। ਹੁਣ ਜਦੋਂ ਤੁਸੀਂ ਇਸ ਲੈਵਲ ਤੇ, ਔਰ ਜੋ ਪੰਜਾਬ ਦੇ ਵਿੱਚ ਕੀਤਾ ਚੱਲ ਰਿਹਾ, ਜੋ ਕਸ਼ਮੀਰ ਦੇ ਵਿੱਚ ਹੈ, ਜੋ ਮਨੀਪੁਰ ਦੇ ਵਿੱਚ ਹੈ, ਹੁਣ ਮਨੀਪੁਰ 'ਚ ਕਿਵੇਂ ਇਹਨਾਂ ਦੀ ਪਾਰਟੀ ਦਾ ਚੀਫ ਮਿਨਿਸਟਰ ਲਗਾਤਾਰ ਤਾਂ 400 ਤੋਂ ਜ਼ਿਆਦਾ ਚਰਚ ਡਿਸਟਰੋਏ, ਸੈਂਕੜਿਆਂ ਲੋਕ ਮਾਰ ਦਿੱਤੇ, ਲੱਖ ਦੇ ਕਰੀਬ ਕੁੱਕੀ ਕਬੀਲਾ ਈਸਾਈਆਂ ਦਾ ਜਿਹੜਾ ਉਹਨੂੰ ਬੇਦਖਲ ਕਰ ਦਿੱਤਾ। ਹੁਣ ਨਰਿੰਦਰ ਮੋਦੀ ਜੇ ਬਿਆਨ ਦਿੰਦਾ ਹੈ ਕਿ ਜੀ ਇੰਡੀਆ unequally condemns terrorism in all its forms, says Prime Minister Modi. People of India stand firmly with Israel in this difficult hour. ਹੁਣ ਪਹਿਲੀ ਗੱਲ ਜੇ ਟੈਰਰਿਜ਼ਮ ਆਫ ਆਲ ਫਾਰਮ ਜੇ ਦੁਨੀਆ 'ਚ ਰੱਬ ਦੀ ਅਦਾਲਤ 'ਚ ਤੁਹਾਨੂੰ ਸਜ਼ਾਵਾਂ ਮਿਲਣਗੀਆਂ, ਮੂੰਹ ਤੁਹਾਡੇ ਕਾਲੇ ਹੋਣਗੇ। ਜੇ ਦੁਨੀਆ ਦੇ ਵਿੱਚ ਕੋਈ ਅਦਾਲਤ ਅੱਜ ਵੀ, ਜਦੋਂ ਸੀ ਇਹਨੇ ਜੋ ਕਰਤੂਤ ਗੁਜਰਾਤ 'ਚ ਕੀਤੀ ਸੀ, 12 ਸਾਲ ਵੜਨ ਨਹੀਂ ਦਿੱਤਾ ਅਮਰੀਕਾ, ਕੈਨੇਡਾ, UK ਨੇ। ਹੁਣ ਮਤਲਬ ਉਹ ਮੱਝਾਂ ਦੀਆਂ ਮੱਝਾਂ ਭੈਣਾਂ ਜੇ ਹੀ ਦਹਿਸ਼ਤਗਰਦ ਇੱਕ ਦੂਸਰੇ ਨੂੰ ਕਰ ਰਹੇ ਨੇ। ਔਰ ਇਹ ਜਿਹੜਾ ਮਿਡਲ ਈਸਟ ਦਾ ਫਲੇਅਰ ਅਪ ਹੋਇਆ, ਇਹਨੇ ਬਾਕੀ ਸਾਰੇ ਮਸਲੇ ਪਿੱਛੇ ਸੁੱਟ ਦਿੱਤੇ ਨੇ। ਹੁਣ ਤੁਸੀਂ ਦੇਖੋਗੇ ਯੂਕਰੇਨ, ਕੋਈ ਪਿਛਲੇ 4 ਦਿਨ ਤੋਂ 5ਵਾਂ ਦਿਨ ਹੈ ਅੱਜ, ਵੀਕਐਂਡ ਤੋਂ ਸ਼ੁਰੂ ਹੋ ਕੇ ਸੈਚਰਡੇ ਤੋਂ, ਕੋਈ ਯੂਕਰੇਨ ਦਾ ਕਿਤੇ ਜ਼ਿਕਰ ਨਹੀਂ ਹੋ ਰਿਹਾ, ਹੋਰ ਸਾਰੇ ਪਿੱਛੇ ਚਲੇ ਗਏ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਸ ਕਰੂਰਤਾ ਦੇ ਨਾਲ ਇਹ ਸਾਰਾ ਇਹਨਾਂ ਨੇ ਇਸ ਨੂੰ ਮਿਸ ਹੈਂਡਲ ਕੀਤਾ, ਜਦੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ PLO ਨਾਲ, ਜੇ 2 ਸਟੇਟ ਫਾਰਮੂਲਾ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਹੈ, ਜਿਹੜਾ ਅਮਰੀਕਾ ਦੇ ਪਾਲਿਸੀ ਮੇਕਰਸ ਦਾ ਡਿਸੀਜਨ ਹੈ, ਜਿਹੜਾ ਯੂਰਪੀਅਨ ਯੂਨੀਅਨ ਵਾਲੇ ਮੰਨਦੇ ਨੇ, ਜੇ 2 ਸਟੇਟ ਫਾਰਮੂਲੇ ਦੇ ਥੱਲੇ ਫਲਸਤੀਨੀਆਂ ਨੂੰ ਔਰ ਇਹ ਜਿਹੜੀਆਂ ਇਲੀਗਲ ਆਕੂਪੇਸ਼ਨਸ ਨੇ ਜੋ ਇਹ ਸੈਟਲਮੈਂਟਸ ਕਰ ਰਹੇ ਨੇ ਪਾਸੇ ਹਟਾ ਕੇ ਵੈਸਟ ਬੈਂਕ ਔਰ ਗਾਜ਼ਾ ਨੂੰ ਇੱਕ ਕੋਰੀਡੋਰ ਦੇ ਕੇ, ਉਹਨਾਂ ਨੂੰ ਇੱਕ ਕੈਪੀਟਲ ਦੇ ਕੇ, ਇੱਕ ਐਡਮਿਨਿਸਟ੍ਰੇਟਿਵ ਢਾਂਚਾ, ਹੁਣ ਉਹ ਨੇਤਨਯਾਹੂ ਤਾਂ ਇਹ ਹੈ ਕਿ ਜੇ ਅਸੀਂ ਸੋਵਰਨਟੀ ਤਾਂ ਦੇਣੀ ਨਹੀਂ, ਤੁਸੀਂ ਰਹੋਗੇ ਸਾਡੇ ਅਧੀਨ ਹੀ, ਤੇ ਅਧੀਨ ਰੱਖਿਆ ਹੋਇਆ ਵੀ ਹੁਣ ਸਪਲਾਈ ਲਾਈਨ ਤਾਂ ਉੱਥੋਂ ਹੀ ਹੈ, ਉਹ ਸਟ੍ਰਿਪ ਹੈ ਉਹ ਇਜ਼ਰਾਈਲ ਤੋਂ,
ਹੁਣ ਹੁੰਦਾ ਜੀ ਬਿਜਲੀ ਕੱਟੀ, ਉਹ ਬਿਜਲੀ ਵੀ ਵੇਚਦੇ ਨੇ ਉਹਨਾਂ ਨੂੰ। ਹੁਣ ਜਦੋਂ ਬਿਜਲੀ ਕੱਟੀ ਹੋਈ ਹੈ 4 ਦਿਨਾਂ ਤੋਂ, ਜਿਹੜੇ ਮਾੜੇ ਮੋਟੇ ਹਸਪੀਟਲ ਵੀ ਉੱਥੇ ਕਿੱਦਾਂ ਦੇ ਹੋਣੇ ਨੇ, ਪਰ ਉੱਥੇ ਮਰ ਰਹੇ ਨੇ ਮਰੀਜ਼, ਕਿਉਂਕਿ ਆਪਰੇਸ਼ਨ ਸਰਜਰੀ ਕੋਈ ਵੀ, ਉੱਤੋਂ ਤੁਸੀਂ ਬੰਬ ਸੁੱਟ ਰਹੇ ਹੋ, ਨਾਲ ਕਹਿ ਰਹੇ ਹੋ ਅਸੀਂ ਤੁਹਾਨੂੰ ਨੇਸਤੋਂ ਨਾਬੂਦ ਕਰ ਦੇਣਾ। ਹੁਣ ਜੇ PLO ਦੇ ਨਾਲ ਕੀਤਾ ਗਿਆ ਸਮਝੌਤਾ ਕਿਸੇ ਸਿਰੇ ਚਾੜਿਆ ਹੁੰਦਾ, ਰਾਦਰ ਇਹ ਤਾਂ ਹੁਣ ਕਿਹਾ ਇਹਨਾਂ ਨੇ, ਕਿਹਾ ਨਾ ਜੀ ਅਸੀਂ ਜੰਗ ਡਿਕਲੇਅਰ ਕਰ ਦਿੱਤੀ ਹੈ। ਜੰਗ ਬੰਦ ਕਦੋਂ ਕੀਤੀ ਹੈ ਇਹਨਾਂ ਨੇ ਫਲਸਤੀਨੀਆਂ ਦੇ ਖਿਲਾਫ? ਉਵੇਂ ਹੀ ਚੱਲ ਰਿਹਾ। ਔਰ ਅਸੀਂ ਕਿਉਂਕਿ ਇਸ ਸਾਰੇ ਨੂੰ ਸਮਝਦੇ ਹਾਂ ਕਿ ਭਾਈ ਇਹ ਸਾਰੀ ਖੇਡ ਕੀ ਹੈ, ਔਰ ਇਹਦੇ 'ਚ ਉਹ ਬੜੇ ਹੰਕਾਰ ਨਾਲ ਕਹਿ ਰਿਹਾ ਬੈਂਜਾਮਿਨ ਨੇਤਨਯਾਹੂ ਕਿ ਇਜ਼ਰਾਈਲ ਡਿਡਨਟ ਸਟਾਰਟ ਦਿਸ ਵਾਰ ਬਟ ਵਿਲ ਫਿਨਿਸ਼ ਇਟ। ਔਰ ਉਹ ਜਿਹੜਾ ਇਸ ਵੇਲੇ ਪੂਰਾ ਇਸ ਕਿਸਮ ਦੀ ਲਾਈਨ ਚੱਲ ਰਹੀ ਹੈ ਕਿ ਜੀ ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਅਸੀਂ ਇਸ ਲਾਈਨ ਦੇ ਵਿੱਚ ਸ਼ਾਮਲ ਨਹੀਂ ਹੈਗੇ, ਅਸੀਂ ਫਾਰ ਆ ਜਾਂ ਅਗੇਂਸਟ ਹਾਂ। ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਵਿਕਟਮ ਬਣ ਰਹੇ ਨੇ, ਜੇ ਬੇਗੁਨਾਹ ਇਜ਼ਰਾਈਲ ਦੇ ਲੋਕ ਜਿਹੜੇ ਮਾਰੇ ਗਏ 1000 ਦੇ ਕਰੀਬ, ਜਾਂ ਜਿਹੜੇ ਕਿਡਨੈਪ ਹੋਏ ਔਰਤਾਂ ਬੱਚੇ ਬੇਗੁਨਾਹ ਨੇ, ਸਾਡਾ ਦਿਲ ਉਹਨਾਂ ਲਈ ਵੀ ਧੜਕਦਾ। ਤੇ ਜੇ ਹੁਣ ਜਵਾਬੀ ਕਾਰਵਾਈ ਦੇ ਥੱਲੇ ਇਹਨਾਂ ਦਾ ਵੀ ਮਕਸਦ ਉਹਨਾਂ ਬੇਗੁਨਾਹ ਨੂੰ ਮਾਰਨਾ ਹੈ, ਵੀ ਜੇ ਉਹਨਾਂ 1000 ਮਾਰੇ ਤੇ ਅਸੀਂ 5000 ਮਾਰਨਾ ਹੈ, ਔਰ ਇਹਨਾਂ ਦਾ ਇੱਕ ਜ਼ਮਾਨੇ 'ਚ ਰਿਹਾ ਜੇ ਇੱਕ ਇਜ਼ਰਾਈਲੀ ਦੇ ਪਿੱਛੇ 20 ਫਲਸਤੀਨੀ ਮਾਰਾਂਗੇ। ਤੇ ਫਿਰ ਉਹ ਕਿਸੇ ਨੇ ਸਿਆਣੇ ਨੇ ਕਿਹਾ ਸੀ ਕਿ ਵੀ ਜੇ ਇਹੀ ਦੁਨੀਆ ਦਾ ਦਸਤੂਰ ਬਣ ਜਾਏ, ਲਾਅ ਬਣ ਜਾਏ ਕਿ ਇੱਕ ਅੱਖ ਜਿਹਨੇ ਕੱਢੀ ਆ ਉਹਦੀ ਵੀ ਅੱਖ ਕੱਢਣੀ ਹੈ, ਫਿਰ ਇਹ ਦੁਨੀਆ ਅੰਨਿਆਂ ਦੀ ਹੋ ਜਾਏਗੀ। ਫਿਰ ਤਾਂ ਅੱਖਾਂ ਵਾਲਾ ਰਹੇਗਾ ਹੀ ਕੋਈ ਨਹੀਂ, ਕਿਉਂਕਿ ਹਰ ਇੱਕ ਨੇ ਕੁਛ ਨਾ ਕੁਛ ਕਰਨਾ ਹੈ ਤੇ ਉਹਦੀ ਅੱਖ ਕੱਢੀ ਜਾਣੀ ਹੈ। ਸੋ ਅਸੀਂ ਅੰਨਿਆਂ ਦਾ ਸੰਸਾਰ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਭਾਈ ਬੇਗੁਨਾਹ ਦੇ ਇਹ ਕਤਲ ਫੌਰਨ ਰੁਕਣ, ਔਰ ਸੰਸਾਰ ਲੈਵਲ ਦੇ ਉੱਤੇ ਜਿਹੜਾ, ਔਰ ਦੇਖੋ ਤੁਸੀਂ ਜ਼ੁਲਮ ਦੇ ਨਾਲ ਵਕਤੀ ਤੌਰ ਤੇ ਕਿਸੇ ਚੀਜ਼ ਨੂੰ ਦਬਾ ਸਕਦੇ ਹੋ, ਦਬਾਇਆ ਉਹਨਾਂ ਨੇ। ਜੇ ਫਲਸਤੀਨੀਆਂ ਦੀ ਸਟਰਗਲ ਕਿੱਥੇ ਕਿਸ ਲੈਵਲ ਤੇ ਸੀ, ਲੇਕਿਨ ਉਹ ਦਬਦੇ 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 ਇੱਕ ਥਾਂ ਤੇ ਫਿਰ ਆ ਕੇ ਇਵੇਂ ਹੁੰਦਾ, ਫਿਰ ਜਿਹਨੂੰ ਪੰਜਾਬੀ ਕਹਿੰਦੇ ਪੜਾਕਾ ਪੈਂਦਾ। ਹੁਣ ਆ ਜੋ ਹੋਇਆ ਉਹ ਪੜਾਕਾ ਪਿਆ, ਔਰ ਉਹਦੇ ਚ ਕਿਵੇਂ ਸਾਰੀ ਮਸ਼ੀਨਰੀ। ਫਿਰ ਹੁਣ ਅਮਰੀਕਾ ਨੇ ਜਿਹੜਾ ਹਾਈਐਸਟ ਡਿਫੈਂਸ ਸਿਸਟਮ ਹੈ, ਜਿਹਨੂੰ ਆਇਰਨ ਡੋਮ ਕਹਿੰਦੇ ਨੇ, ਆਇਰਨ ਡੋਮ ਹੀ ਇਹ ਸੀ ਕਿ ਕੋਈ ਰਾਕਟ ਆਇਆ ਉਹਨੂੰ ਹਵਾ ਦੇ ਵਿੱਚ ਹੀ ਉਹ ਜਿਹੜਾ ਕੱਟ ਕੇ ਤੇ ਉਹ ਨੁਕਸਾਨ ਨਹੀਂ ਸੀ ਕਰਦਾ। ਹੁਣ ਉਹ ਜਿਹੜੀ ਆਇਰਨ ਡੋਮ ਬਣਾਈ ਹੋਏਗੀ ਉਹਨਾਂ ਨੇ 1000 ਰਾਕਟਾਂ ਦੇ ਹਮਲੇ ਲਈ ਬਣਾਈ ਹੋਏਗੀ, 2000 ਦੇ ਬਣਾਈ ਹੋਏਗੀ। ਹੁਣ ਜੇ 5000 ਰਾਕਟ ਇੱਕੋ ਵੇਲੇ ਆ ਜਾਂਦੇ ਨੇ ਤੇ ਉਹ ਟੁੱਟ ਗਈ ਡੋਮ, ਉਹ ਵੀ ਡਿਗੇ। ਫਿਰ ਇਹ ਕਦੇ ਉਹਨਾਂ ਨੇ ਇਮੇਜਿਨ ਹੀ ਨਹੀਂ ਕੀਤਾ ਹੋਣਾ ਕਿ ਉਹ ਜਿਹੜੀਆਂ ਉਹ ਬੋਟਸ ਨੇ ਨਿੱਕੀਆਂ ਨਿੱਕੀਆਂ, ਉਹਨਾਂ ਰਾਹੀਂ ਸਮੁੰਦਰ ਰਾਹੀਂ ਵੀ ਹਮਲਾ, ਉੱਤੋਂ ਵੀ ਹਮਲਾ, ਤੇ ਅੱਗੋਂ ਉਹਨਾਂ ਨੇ ਜਿਹੜੀ ਕੰਧ ਜਿਹੀ ਬਣਾਈ ਹੋਈ ਸੀ ਉਹਨਾਂ ਨੇ ਬੁਲਡੋਜ਼ਰ ਲਿਆ ਕੇ ਤੋੜ ਕੇ ਆ ਕੇ ਵਿੱਚ ਵੜ ਗਏ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਉਹਨਾਂ ਕੋਲ ਤਾਂ ਲੂਜ਼ ਕਰਨ ਲਈ ਕੁਝ ਨਹੀਂ ਹੈ। ਉਹ ਤਾਂ ਪਹਿਲਾਂ ਹੀ ਜਿਹੜੇ ਨੇ ਉਹ ਉਹਦੇ 'ਚ ਤੂੜੇ ਹੋਏ ਨੇ, ਤੁੰਨੇ ਹੋਏ ਨੇ। ਉਹਨਾਂ ਨੂੰ ਹੁੰਦਾ ਹੈ ਕਿ ਵੀ ਠੀਕ ਹੈ ਅਸੀਂ ਲਾਸਟ ਚਾਰਜ ਦਿੰਨੇ। ਹੁਣ ਇਸ ਸਾਰੇ 'ਚੋਂ ਜੇ ਇਹੀ ਹੋਏ ਕਿ ਜੀ ਅਸੀਂ ਇਹਨਾਂ ਨੂੰ ਮਿਟਾ ਹੀ ਦੇਣਾ, ਅਸੀਂ ਇਹਨਾਂ ਦੀ ਹੋਂਦ ਹੀ ਮਿਟਾ ਦੇਣੀ ਹੈ, ਤੇ ਇਵੇਂ ਹੁੰਦਾ ਨਹੀਂ ਹੈ ਕਦੇ ਵੀ। ਇਹੀ ਗੱਲ ਤਾਂ ਨਾਜ਼ੀ ਹਿਟਲਰ ਕਹਿੰਦਾ ਸੀ, ਅਸੀਂ ਯਹੂਦੀਆਂ ਦੀ ਹੋਂਦ ਮਿਟਾ ਦੇਣੀ। ਮਿਟਾ ਸਕਿਆ, ਆਪ ਵੀ ਮਿਟ ਗਏ, ਮੁਸੋਲਿਨੀ ਵੀ ਮਿਟ ਗਿਆ। ਉਹ ਕਾਲਖ ਮੂੰਹ ਤੇ ਲਵਾਈ, ਅੱਜ ਤੱਕ ਉਹ 6 ਮਿਲੀਅਨ ਯਹੂਦੀਆਂ ਦੇ ਮਾਰਨ ਦੀ ਗੱਲ ਹੁੰਦੀ ਹੈ। ਤੇ ਜੇ ਉਹੀ ਨੀਤੀ ਇਹਨਾਂ ਨੇ ਅਪਣਾਉਣੀ ਹੈ, ਫਿਰ ਇਹਨਾਂ ਦੇ ਵਿੱਚ ਤਾਂ ਨਾਜ਼ੀਆਂ 'ਚ ਫਰਕ ਕੀ ਹੈ? ਸੋ ਅਸੀਂ ਜਿਹੜਾ ਇਹ ਸਮਝਦੇ ਹਾਂ ਕਿ ਭਾਈ ਸਾਡੀਆਂ ਹਮਦਰਦੀਆਂ ਉਹਨਾਂ ਪਰਿਵਾਰਾਂ ਨਾਲ ਨੇ ਜਿਨ੍ਹਾਂ ਦੇ ਮਾਸੂਮ ਬੱਚੇ ਬੱਚੀਆਂ ਬਜ਼ੁਰਗ ਮਾਰੇ ਜਾ ਰਹੇ ਨੇ, ਔਰ ਇੰਨੀਆਂ ਸਟੋਰੀਜ਼ ਨੇ। ਲੇਕਿਨ ਇਹ ਤੁਸੀਂ ਹਿੰਦੂ ਦਹਿਸ਼ਤਗਰਦੀ ਜਾਂ ਹਿੰਦੂਤਵੀ ਦਹਿਸ਼ਤਗਰਦੀ ਦਾ ਹਾਲ ਦੇਖੋ ਕਿ ਵੀ ਇਹਨਾਂ ਨੇ ਈਵਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 4 ਸਟੂਡੈਂਟਸ ਦੇ ਖਿਲਾਫ FIR ਦਰਜ ਕੀਤੀ ਹੈ, ਕਿਉਂਕਿ ਉਹਨਾਂ ਨੇ ਫਲਸਤੀਨੀਆਂ ਦੀ ਸਪੋਰਟ ਦੇ ਵਿੱਚ ਮਾਰਚ ਕੱਢਿਆ। ਉਹਨਾਂ ਨੇ ਕੋਈ ਹਮਾਸ ਨੂੰ ਸਪੋਰਟ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜੇ ਬੇਗੁਨਾਹ ਫਲਸਤੀਨੀ ਮਾਰੇ ਜਾ ਰਹੇ ਨੇ, ਅਸੀਂ ਉਹਨਾਂ ਦੇ ਹੱਕਾਂ ਦੇ ਲਈ। ਲੇਕਿਨ ਉਹਨਾਂ ਨੇ ਉੱਥੇ ਯੂਪੀ ਦੇ ਵਿੱਚ ਇਹ ਕਿਹਾ ਕਿ ਜੀ ਇਹ ਹਮਾਸ ਟੈਰਰਿਸਟ ਗਰੁੱਪ ਹੈ, ਔਰ ਕਿਉਂਕਿ ਇਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਨਾਲ 4 ਸਟੂਡੈਂਟਸ ਨੇ ਇਹ ਕੀਤਾ, ਤੇ ਇਹਨਾਂ ਨੂੰ ਅਸੀਂ ਜਿਹੜਾ FIR ਇਹਨਾਂ ਦੇ ਅਗੇਂਸਟ ਕਰ ਰਹੇ। ਹੁਣ ਇਹਦੇ ਅਗੇਂਸਟ ਹਾਰਵਰਡ ਯੂਨੀਵਰਸਿਟੀ ਦੇ ਆਲਮੋਸਟ 40 ਤੋਂ ਜ਼ਿਆਦਾ ਸਟੂਡੈਂਟ ਗਰੁੱਪਸ ਨੇ ਇੱਕ ਸਟੇਟਮੈਂਟ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ ਉਹੀ ਗੱਲ ਕਹੀ ਹੈ ਜਿਹੜੀ ਮੈਂ ਕਹੀ ਹੈ ਕਿ ਭਾਈ ਇਹ ਫਲਸਤੀਨੀਆਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਨੇ। ਜੇ ਇਸ ਦਾ ਨੂੰ ਹੋਰ ਅੱਗੇ ਜਾਣ ਤੋਂ ਰੋਕਣਾ ਇਸ ਕਿਸਮ ਦੇ ਵਾਇਲੈਂਟ ਸਰਕਲ ਨੂੰ, ਔਰ ਹਾਰਵਰਡ ਯੂਨੀਵਰਸਿਟੀ 'ਚ ਬੈਠ ਕੇ ਇਸ ਕਿਸਮ ਦੀ ਗੱਲ ਕਰਨੀ ਅਮਰੀਕਾ, ਜਦੋਂ ਕਿ ਅਮਰੀਕਾ ਨੇ ਇਹ ਜਦੋਂ ਅਸੀਂ ਰੀਅਲ ਫਰੀडम ਕਹਿੰਦੇ, ਔਰ ਇਹੀ ਨਹੀਂ ਈਵਨ ਵਿਦ ਇਨ ਇਜ਼ਰਾਈਲ ਵੀ ਉਹਨਾਂ ਦੇ 2 ਨਿਊਜ਼ਪੇਪਰਸ, ਇੱਕ ਹਿਬਰੀਓ 'ਚ ਛਪਦਾ ਜਾਂ ਉਹਨਾਂ 'ਚ ਮੈਂ ਦੇਖ ਰਿਹਾ ਸੀ, ਉਹਨਾਂ ਨੇ ਨੇਤਨਯਾਹੂ ਨੂੰ ਦੋਸ਼ੀ ਦੱਸਿਆ। ਉਹਨਾਂ ਨੇ ਕਿਹਾ ਕਿ ਭਾਈ
इन्हें जिस किस्म की हार्ड लाइनर्स की गवर्नमेंट बना के उधर भी प्रवोक किया है, इधर भी किया। और वर्स्ट पार्ट सी कि जिहड़ी तीसरी सब तो पवित्र मसीत है मुसलमानों की, मक्का मदीना तो बाद अल अक्सा दे विच इन्हां दी फौज ने जाके या दूजा उन्होंने डिफाइल किया। और इसे लिए जिहड़ा इन्होंने अटैक भी किया उसका ना ही अल अक्सा के नाम के उत्ते रखा। सो असी किसी हिंसा के हामी नहीं है। असी ईवन अपनी स्ट्रगल दे विच भी असी जदों खालिस्तान के ऐलाननामे की गल करते हैं, मैं वर्ल्ड सिख पार्लीमेंट के उस इजलास च लफज दोहराए सी कि खालिस्तान के ऐलाननामे च लफज ने कि असी अजाई लहू डोलण के हक विच नहीं ते हर मसले का हल गलबात राही चाहते हैं। सो असी समझते हैं कि अजाई बेमतलब लहू डोलना बेगुनाह का मसले का हल कदे नहीं होंदा। और ब्लड फॉर ब्लड भी तुहानू किते लैके नहीं जाता। अल्टीमेटली जिहड़े सियाणे दानश्वर संजीदा लोग हुंदे ने वो ये समझते हैं। और यहूदियां च इस किस्म की एक क्लास है संजीदा लोगों की जिहड़े कहंदे ने कि भाई इन्हां दे नाल भी इंसाफ करो, बराबर दे इन्हां नूं हक दिओ। हाँ जे उस तो कोई फिर हुंदा तड़िंग फिर तुहाडे कोल हक हुंदा। सो इस वेले बेशक मारे मासूम लोग जा रहे हैं, पर अगेन वड्डियां पावर्स रूस और चीन अगेन पासे ते खलो के देख रहे हैं। उन्होंने एक हिस्सा कंडैम किया, एक नहीं किया। अमरीका और वैसटर्न कंट्रीज फुली इजराइल दे नाल खलोतियां ने। और दहशतगर्दां दा प्यो मोदी जिहड़ा है वो बिल्कुल पाक पवित्र चिट्टा बगला हो के जिहड़ा वो कह रहा जी दहशतगर्दी जिहड़ी है वो कंडेमनेबल। जी डॉक्टर साहब थोड़ा बहुत बहुत शुक्रिया। सो अतले ब्रेक व्यूअर्स तुसीं इसी तरह ही जुड़े रहना। मिलते हैं छोटे जे ब्रेक तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। टैक्स संबंधी किसी भी तरह के सवाल ਲਈ ਅੱਜ ਹੀ ਸਾਡੇ तक पहुँच करो। एक्यूरेट अकाउंटेंट्स एंड टैक्सेस। सिग्नेचर ट्रक सर्विस ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अज 10 अक्तूबर का वह दिन है जदों ठीक 76 साल पहला 10 अक्तूबर 1947 ਨੂੰ ਭਾਰਤੀ हुकूमत ने सिख कौम ਨੂੰ एक ਜਰਾਇਮ पेशा कबीला यानी कि क्रिमिनल ट्राइब ऐलानिया सी। सो 10 अक्तूबर की अहमियत का दूसरा पहलू है जदों कि 1983 ਵਿੱਚ यूके ਦੇ हाउस ऑफ लॉर्ड ਵੱਲੋਂ ਸਿੱਖਾਂ ਨੂੰ ਇੱਕ ਵੱਖਰੀ ਕੌਮ ਅਤੇ ਰੇਸ ਵਜੋਂ ਮਾਨਤਾ ਦਿੱਤੀ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੁਝ ਤਰੀਕਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੀ ਮੈਮਰੀ 'ਚ ਐਚ ਹੁੰਦੀਆਂ, ਉਸ ਦੇ ਵਿੱਚ ਉਕਰੀਆਂ ਹੁੰਦੀਆਂ। ਔਰ ਅੱਜ ਜਦੋਂ ਮੈਂ ਸਵੇਰੇ ਦੇਖਿਆ ਕਿ ਵੀ ਅੱਜ 10 ਅਕਤੂਬਰ ਹੈ ਤਾਂ ਮੈਂ ਕਿਹਾ ਕਿ ਵੀ 10 ਅਕਤੂਬਰ ਦਾ ਕੋਈ ਖਾਸ ਹੈ। ਹਾਲਾਂਕਿ मैं कितने बारी प्रोग्राम जो कोट करदा है कि 10 अक्तूबर 1947 ਨੂੰ पंजाब के उस वेले के गवर्नर चंदू लाल त्रिवेदी ने डिप्टी कमिश्नरस के नाम जिहड़ा एक सर्कुलर भेजिया सी सिखां नूं जराइम पेशा कबीला ऐलानण वाला। और वही 10 अक्तूबर है। हुण अज असीं जदों 76 साल बाद उसे 10 अक्तूबर नूं गल कर रहे हैं। और बहुत बार जिन्होंने सिर्फ जून 84 तो बाद ही नज़र आता है कि भाई जे इंदिरा गांधी हमला ना करती तो फिर जोड़ा वो नहीं सी होना, भारत नाल ही सिखां ने रहना सी। ते इस किस्म की क्लास है अपने दी।
ਉਹ ਇਹ ਭੁੱਲ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਸਿਧਾਂਤ ਜਾਂ ਥਿਓਲੋਜੀ ਜਾਂ ਮਿਸਟਿਸਿਜ਼ਮ ਜਾਂ ਰੂਹਾਨੀਅਤ ਨਾਲ ਤਾਂ ਸੰਬੰਧ ਨਹੀਂ ਹੈ। ਹੁਣ ਅਫਜ਼ਲ ਅਹਿਸਨ ਰੰਧਾਵਾ ਵਰਗਾ ਜਿਹੜਾ ਅੰਮ੍ਰਿਤਸਰ ਦਾ ਜੰਮਿਆ ਔਰ ਪਾਕਿਸਤਾਨੀ ਪੰਜਾਬ 'ਚ ਬੈਠਾ 9 ਜੂਨ 1984 ਨੂੰ ਨਵਾਂ ਘੱਲੂਘਾਰਾ ਲਿਖ ਰਿਹਾ ਤੇ ਨਾਲ ਉਸ 'ਚੋਂ ਕਹਿ ਰਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਉਹਨਾਂ ਨੂੰ 5 ਸਦੀਆਂ ਦੇ ਇਤਿਹਾਸ ਦੀ ਸਮਝ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਜਿਨ੍ਹਾਂ ਨੇ ਜਦੋਂ ਪੰਡਤ ਦਾ ਹੱਥ ਫੜ ਲਿਆ ਸੀ ਜਨੇਊ ਪਾਉਣ ਵਾਲਾ ਤੇ ਲੜਾਈ ਸ਼ੁਰੂ ਹੋ ਗਈ, ਜਿਹੜੀ ਆਈਡੀਆਜ਼ ਦੀ ਲੜਾਈ ਹੁੰਦੀ ਹੈ। ਲੇਕਿਨ 15 ਅਗਸਤ 1947 ਨੂੰ ਹੀ ਇਹਨਾਂ ਕੋਲ ਪੋਲੀਟੀਕਲ ਪਾਵਰ ਆਈ। ਪਿਛਲੀਆਂ ਸਦੀਆਂ ਜਿਨ੍ਹਾਂ ਨੇ ਉਹ ਮੁਗਲਿਆ ਹਕੂਮਤ ਹੋਏ, 22 ਧਾਰ ਦੇ ਪਹਾੜੀ ਰਾਜੇ ਹੋਣ, ਬਾਅਦ 'ਚ ਅੰਗਰੇਜ਼ ਹੋਣ, ਉਹਨਾਂ ਦੇ ਔਰ ਸਿੱਖ ਰਾਜ ਨੂੰ ਡੁਬੋਣ ਦੇ ਵਿੱਚ ਮਿਸਰਾਂ ਡੋਗਰਿਆਂ ਦਾ ਕੀ ਰੋਲ ਹੈ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਹੱਥ ਜਦੋਂ ਪਾਵਰ ਆਈ ਇਹ ਉਦੋਂ ਹੀ ਉਹਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਇਸ ਕੌਮ ਦਾ ਮਲੀਆ ਮੇਟ ਕਰਨਾ। ਅਦਰਵਾਈਜ਼ ਕੋਈ ਰੀਜ਼ਨ ਹੈ ਕੋਈ ਵੀ ਤੁਸੀਂ ਕਿਸੇ ਦੁਨੀਆ ਦੀ ਕਚਹਿਰੀ 'ਚ ਖਲੋ ਕੇ ਕਿ ਭਾਈ ਜਿਨ੍ਹਾਂ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਅੱਡ ਮੁਲਕ ਦੀ ਆਫਰ ਛੱਡੀ, ਜਿਨ੍ਹਾਂ ਸਾਹਿਬ ਦੀ ਜਿਹੜੀ ਆ ਆਫਰ ਨੂੰ ਜਿਹੜਾ ਉਹ ਛੱਡਿਆ ਔਰ ਇਧਰ ਆਣਾ ਕਬੂਲ ਕੀਤਾ, 40% ਉਹਨਾਂ ਚੋਂ ਉਜੜ ਗਏ ਸਦੀਆਂ ਤੋਂ ਜਿੱਥੇ ਉਹਨਾਂ ਦੇ ਪੁਰਖੇ ਵਸਦੇ ਸੀ। ਖੁਸ਼ਹਾਲ ਸਿੱਖ ਜਿਹੜੇ ਲਹਿੰਦੇ ਪੰਜਾਬ ਚੋਂ, ਸਿੰਧ ਚੋਂ ਔਰ ਫਰੰਟੀਅਰ ਚੋਂ ਨਿਕਲ ਕੇ ਇੱਥੇ ਆਏ ਆਪਣੇ ਘਰਾਂ ਦੇ ਜੀ ਮਰਵਾ ਕੇ। 40% ਹਰ ਦੂਸਰਾ ਬੰਦਾ ਜਿਹੜਾ ਹੈ ਉਹ ਉਸ ਹਾਲ 'ਚੋਂ ਬੈਠੇ ਹੋਏ ਨੇ ਕਿ ਭਾਈ ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਕਈਆਂ ਦੇ ਕੋਈ ਅੱਜ ਵਾਂਗ ਕੋਈ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਕਿ ਤੁਸੀਂ ਇੱਥੇ ਪੋਸਟ ਪਾਈ ਤਾਂ ਪਤਾ ਹੀ ਨਹੀਂ ਸੀ। ਕਈ ਤਾਂ ਜਿਹੜੇ ਨੇ ਉਹ ਟੱਬਰਾਂ ਦੇ ਵਿਛੜੇ 2-2 ਸਾਲ ਬਾਅਦ ਮਿਲੇ। ਉਹਨਾਂ ਨੂੰ ਹੁੰਦਾ ਸੀ ਕਿਹੜੇ ਕੈਂਪ 'ਚ ਨੇ, ਹਿਸਾਰ ਕੈਂਪ 'ਚ ਨੇ ਕਿ ਖਾਲਸਾ ਕਾਲਜ ਜਿਹੜਾ ਕੈਂਪ ਲੱਗਾ ਉਹਦੇ 'ਚ ਨੇ ਕਿ ਫਲਾਣੇ ਕੈਂਪ 'ਚ ਬੈਠੇ ਹੋਏ ਨੇ। ਕੋਈ ਅਚਾਨਕ ਮਿਲ ਪੈਂਦਾ ਸੀ, ਪਤਾ ਹੀ ਨਹੀਂ ਸੀ ਕੌਣ ਕਿੱਥੇ ਵਿਛੜ ਗਿਆ ਜਦੋਂ ਜਿਹੜਾ ਜਿਸ ਕਾਫਲੇ ਦੇ ਨਾਲ ਆਇਆ। ਹੁਣ ਉਹਨਾਂ ਹਾਲਾਤਾਂ 'ਚ 15 ਅਗਸਤ ਤੋਂ ਤੁਸੀਂ 10 ਅਕਤੂਬਰ ਤੱਕ ਦਿਨ ਗਿਣ ਲਓ ਕਿੰਨੇ ਬਣਦੇ ਨੇ। ਅਜੇ ਜਿਹੜੇ ਨੇ ਉਹ 2 ਮਹੀਨੇ ਵੀ ਨਹੀਂ ਸੀ ਹੋਏ ਔਰ ਇਹ ਸਰਕੂਲਰ ਅੱਜ ਦਾ ਦਿਨ 10 ਅਕਤੂਬਰ 1947 ਔਰ ਉਹਦੇ ਐਗਜ਼ੈਕਟ ਲਫ਼ਜ਼ Sikhs as a community are a lawless people and are menace to the law-abiding Hindus in the province. They are a criminal tribe. Deputy commissioners should take special measures against them. ਕਿ ਸਿੱਖ ਜਿਹੜੇ ਨੇ ਇਹ ਬੇਕਾਨੂੰਨੇ ਲੋਕ ਨੇ, ਕਿਸੇ ਕਾਨੂੰਨ 'ਚ ਨਹੀਂ ਰਹਿੰਦੇ ਔਰ ਇਹ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਇਸ ਸੂਬੇ ਦੇ ਉਹਨਾਂ ਦੇ ਲਈ ਇਹ ਵੱਡਾ ਖਤਰਾ ਨੇ। ਇਹ 10 ਅਕਤੂਬਰ 1947 ਦਾ ਸਰਕੂਲਰ ਔਰ ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਗਵਰਨਰ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ। 29 ਜ਼ਿਲ੍ਹੇ ਸੀ 47 ਤੋਂ ਪਹਿਲਾਂ ਪੰਜਾਬ ਦੇ, 13 ਜ਼ਿਲ੍ਹੇ ਇੱਧਰ ਆਏ ਤੇ 16 ਜ਼ਿਲ੍ਹੇ ਪਾਕਿਸਤਾਨ ਦੇ ਪੰਜਾਬ ਦਾ ਹਿੱਸਾ ਬਣੇ। ਉਹਨਾਂ 13 ਜ਼ਿਲ੍ਹਿਆਂ ਦੇ ਵਿੱਚ ਵੀ ਸਿਰਫ 2 ਜਾਂ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਿੱਖ ਸੀ। ਉਹਨਾਂ ਚੋਂ ਵੀ ਇੱਕ ਅੱਧੇ ਦੇ ਸਿਰ ਤੇ ਕੇਸ ਨਹੀਂ ਸੀ, ਇੱਕ ਅੱਧਾ ਮੁਰਦਾ ਜ਼ਮੀਰ ਸੀ। ਤੇ ਸਰਦਾਰ ਕਪੂਰ ਸਿੰਘ ਉਦੋਂ ਦਾ ਡਿਸਟ੍ਰਿਕਟ ਕਾਂਗੜਾ ਜਿਹੜਾ ਸੀ ਜਿਹਦੇ ਚ ਕੁੱਲੂ, ਲਾਹੌਲ, ਸਪੀਤੀ ਇਹ ਸਾਰਾ ਸੀ, ਉਹਨਾਂ ਨੇ ਇਸ ਦੇ ਉੱਤੇ ਇਤਰਾਜ਼ ਕੀਤਾ। ਉਹਨਾਂ ਨੇ ਵਾਪਸ ਲਿਖਿਆ ਕਿ ਵੀ ਇਹ ਕਿਉਂਕਿ ਉਹ ਡਿਪਟੀ ਕਮਿਸ਼ਨਰ ਨੂੰ ਕਹਿ ਰਹੇ ਨੇ ਵੀ ਇਹਨਾਂ ਨੂੰ ਟ੍ਰੀਟ ਕਰੋ ਲਾਈਕ ਏ ਕ੍ਰਿਮੀਨਲ ਪੀਪਲ, ਇਹ ਤਾਂ ਖਤਰਾ ਨੇ ਹਿੰਦੂਆਂ ਦੇ ਲਈ। ਔਰ ਉਹਨਾਂ ਨੇ ਜਦੋਂ ਇਤਰਾਜ਼ ਕੀਤਾ ਉਹਦਾ ਨਤੀਜਾ ਅਸੀਂ ਅਕਸਰ ਦੱਸਦੇ ਹਾਂ ਕਿ ਭਾਈ ਉਹਨਾਂ ਦੇ ਉੱਤੇ ਝੂਠੇ ਚਾਰਜ ਲਾ ਕੇ ਉਹਨਾਂ ਦੀ 13-14 ਸਾਲ ਦੀ ICS ਹੋਣਾ ਬਹੁਤ ਵੱਡੀ ਗੱਲ ਸੀ। ਉਹਨਾਂ ਨੂੰ ਦੀ ਨੌਕਰੀ ਗਈ, ਕੇਸ ਚੱਲਿਆ, ਸੁਪਰੀਮ ਕੋਰਟ ਤੱਕ ਗਿਆ, ਪਰ ਉਹਨਾਂ ਨੂੰ ਬਹਾਲ ਤਾਂ ਕੀ ਕਰਨਾ ਸੀ, ਪੈਨਸ਼ਨ ਵੀ ਨਹੀਂ ਦਿੱਤੀ ਗਈ। ਔਰ ਉਦੋਂ ਹੀ ਉਹਨਾਂ ਨੇ ਜਦੋਂ ਇਹ ਸਾਚੀ ਸਾਖੀ ਚ ਅਲਫਾਜ਼ ਕਹੇ ਕਿ ਮੁਲਕ ਹਿੰਦੂ का राज तिकड़ी का गुरु राखा भाई सिखड़े का, हकीकत है। ਹੁਣ ਮੈਂ ਕੁਦਰਤੀ ਕਈ ਵਾਰੀ ਤੁਸੀਂ ਟਾਈਮ ਲਾਈਨ ਦੇਖਦੇ ਹੋ ਜਾਂ ਉਸ ਸਾਰੇ ਦੇ ਨਾਲ ਕੰਪੈਰੀਜ਼ਨ ਕਰਦੇ ਹੋ। ਹੁਣ ਇੱਕ ਪਾਸੇ ਤਾਂ ਉਹ ਜਿਹੜਾ ਸਾਡੇ ਤੇ ਕ੍ਰਿਮੀਨਲ ਟ੍ਰਾਈਬ ਦਾ ਉਹਨਾਂ ਨੇ ਲੇਬਲ ਲਾਇਆ ਸੀ ਉਹੀ ਲਗਾਤਾਰ ਚੱਲਦਾ ਰਿਹਾ, ਉਹਦੇ ਨਾਂ ਹੀ ਬਦਲੇ 84 ਤੱਕ ਪਹੁੰਚਦੇ ਆ, 84 ਤੋਂ ਪਹਿਲਾਂ ਹੀ ਰਾਦਰ 80 ਚ ਫਿਰ ਉਹਨਾਂ ਨੇ ਕ੍ਰਿਮੀਨਲ ਟ੍ਰਾਈਬ ਨੂੰ ਜਿਹੜੇ ਸ਼ੁੱਧ ਹਿੰਦੀ ਦੇ ਲਫ਼ਜ਼ ਦਿੱਤੇ ਉਹ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ। ਜੀ ਹੁਣ ਅਲਗਾਵ, ਉਗਰ, ਆਤੰਕ ਇਹ ਵੀ ਇਹਦਾ ਮਤਲਬ ਇਹੀ ਹੁੰਦਾ ਸੀ ਸਿੱਖ ਲਈ ਲਫ਼ਜ਼ ਨੇ। ਔਰ ਇਹ ਤਾਂ ਖਾਲਿਸਤਾਨੀ ਕਹਿਣਾ ਤਾਂ ਬਾਅਦ ਸ਼ੁਰੂ ਕੀਤਾ, ਉਦੋਂ ਤਾਂ
ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਹੁਣ ਇਹ ਉਹ ਪੀਰੀਅਡ ਹੈ ਵੀ ਇੱਕ ਪਾਸੇ ਤਾਂ ਸਿੱਖ ਉੱਥੇ ਇਸ ਕੰਮ ਨੂੰ ਸਾਬਤ ਕਰਨ ਤੇ ਲੱਗੇ ਹੋਏ ਨੇ, ਇਸ ਗੱਲ ਨੂੰ ਕਿ ਵੀ ਅਸੀਂ ਜਿਹੜੇ ਆ ਉਹ ਤਾਂ ਬੜੇ ਸ਼ਾਂਤਮਈ ਆ, ਦੇਖੋ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ, ਅਸੀਂ ਇੰਨਾ ਕਿੱਥੋਂ ਕਿੱਥੇ ਪਹੁੰਚ ਗਏ, ਆਪਣਾ ਫਾਂਸੀ ਦੇ ਰੱਸੇ, ਕਾਲਾ ਪਾਣੀ। ਦੂਜਾ ਉਹਦੇ ਤੇ ਮੈਂ ਅਕਸਰ ਉਹ ਪਿਆਰਾ ਸਿੰਘ ਨਿਰਛਲ ਦੀਆਂ 2 ਲਾਈਨਾਂ ਦੁਹਰਾ ਦਿੰਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਉਹ ਤਾਂ ਕਹਾਣੀ ਮੁੱਕ ਗਈ। ਔਰ ਉਹ ਅੱਜ ਤੱਕ ਵੀ 75 ਸਾਲ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਇਸ਼ੂ ਆਇਆ ਤੇ ਕਿਵੇਂ ਬਾਹਰਲੇ ਸਿੱਖ ਔਰ ਦੂਜੇ ਇਹ ਸਾਬਤ ਕਰਨ ਅਸੀਂ ਬਹੁਤ ਦੇਸ਼ ਭਗਤ ਆ, ਅਸੀਂ ਫਲਾਣਾ। ਜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਹਾਂ ਦਾ ਨਾਰਾ ਮਾਰਿਆ ਕਿ ਭਾਈ ਤੁਹਾਡਾ ਮੁੰਡਾ ਪੰਜਾਬ ਦਾ, ਇਹਨਾਂ ਦੀਆਂ ਏਜੰਸੀਆਂ ਨੇ ਮਾਰਿਆ, ਬਾਹਰ ਤਾਂ ਸਿੱਖਾਂ ਨੇ ਇਸ ਦੇ ਨਾਲ ਜਿਹੜਾ ਉਹ ਯਕਜਹਿਤੀ ਦਿਖਾਈ, ਤੁਸੀਂ ਭਾਰਤ ਦੇ ਸਿੱਖਾਂ ਦਾ ਹਾਲ ਦੇਖੋ। ਹਾਲਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਖਾਸ ਤੌਰ ਤੇ ਯੰਗ ਇਮਾਨ ਸਿੰਘ ਮਾਨ, ਸਿਮਰਨਜੀਤ ਸਿੰਘ ਮਾਨ ਦੇ ਬੇਟੇ, ਉਹ ਪੂਰਾ ਥੈਂਕਸਗਿਵਿੰਗ ਦੇ ਮੌਕੇ ਕੈਨੇਡਾ ਥੈਂਕ ਯੂ ਕਰਨ ਗਏ, ਭਾਈ ਤੁਸੀਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਦਿੱਤੇ ਹੋਏ ਨੇ ਔਰ ਤੁਸੀਂ ਸਾਡੇ ਲਈ ਹਾਂ ਦਾ ਨਾਰਾ ਵੀ ਮਾਰਿਆ। ਲੇਕਿਨ ਤੁਸੀਂ ਬਾਕੀ ਸਿੱਖਾਂ ਦਾ ਹਾਲ ਦੇ, ਇਹ ਗੁਲਾਮੀ ਹੈ 75 ਸਾਲ 'ਚ, ਜਿਹੜੇ ਅੱਜ ਵੀ ਉਹਨਾਂ ਦੀਆਂ ਨਜ਼ਰਾਂ 'ਚ ਕ੍ਰਿਮੀਨਲ ਟ੍ਰਾਈਬ ਹੀ ਨੇ। ਤੁਸੀਂ ਹਰ ਮੋੜ ਦੇ ਉੱਤੇ ਸਾਬਤ ਕਰੋ ਵੀ ਤੁਸੀਂ ਦੇਸ਼ ਭਗਤ। ਹੁਣ ਇਹੋ ਜਿਹਾ ਇੱਕ ਮਾਜਰਾ ਜਿਹੜਾ ਸਬੰਧ ਯੂਕੇ ਦੇ ਨਾਲ ਹੈ, ਹਾਲਾਂ ਉਸ ਦੀ ਸ਼ੁਰੂਆਤ ਤਾਂ ਡਿਫਰੈਂਟ ਤੋਂ ਹੋਈ ਕਿਉਂਕਿ ਉੱਥੋਂ ਦੇ ਇੱਕ ਪ੍ਰੋਮੀਨੈਂਟ ਵਕੀਲ ਸੀ ਬਰਮਿੰਗਮ ਦੇ, ਉਹਨਾਂ ਨੇ ਆਪਣੇ ਬੇਟੇ ਨੂੰ ਜਿਹੜਾ ਉੱਥੋਂ ਦੇ ਇੱਕ ਪ੍ਰੋਮੀਨੈਂਟ ਸਕੂਲ ਦੇ ਵਿੱਚ ਭੇਜਿਆ ਔਰ ਉਹ ਸਕੂਲ ਵਾਲਿਆਂ ਨੇ ਕਿਹਾ ਕਿ ਜੀ ਦੇਖੋ ਇਹ ਜਿਹੜਾ ਐਜਬੈਸਟਨ ਜਿਹੜਾ ਬॉय ਸਕੂਲ, ਪ੍ਰਾਈਵੇਟ ਬॉय ਸਕੂਲ ਇਨ ਐਜਬੈਸਟਨ, ਇਹ ਜਿਹੜੇ ਵਕੀਲ ਸੀ ਜਿਨ੍ਹਾਂ ਨੇ ਆਪਣੇ ਬੇਟੇ ਨੂੰ ਭੇਜਿਆ, ਇਹ ਮਿਸਟਰ ਮੰਡਾਲਾ ਜਾਂ ਮੰਡਲਾ, ਕਿਉਂਕਿ ਸਪੈਲਿੰਗ ਅੰਗਰੇਜ਼ੀ 'ਚ ਹੈ, ਮੰਡਲਾ ਹੋਏਗਾ ਮੋਸਟ ਲਾਈਕਲੀ, ਜਾਂ ਮੰਡਲਾ। ਉਹਨਾਂ ਦਾ ਬੇਟਾ ਸੀ, ਦਸਤਾਰ ਸਜਾਉਂਦਾ ਸੀ, ਛੋਟਾ ਪਟਕਾ ਔਰ ਦੂਜਾ ਕੇਸ ਰੱਖੇ ਹੋਏ ਸੀ। ਸਕੂਲ ਵਾਲਿਆਂ ਨੇ ਕਿਹਾ ਜੀ ਇਹ ਜਿਹੜਾ ਇਹ ਸਾਡੇ ਡਿਸਿਪਲਿਨ ਜਾਂ ਸਾਡੇ ਦੇ ਮੁਤਾਬਕ ਨਹੀਂ ਹੈ, ਇਹਨੂੰ ਜਿਹੜਾ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕੇਸ ਰੱਖਣ। ਔਰ ਦੂਜੇ ਦੀ ਉਹਨਾਂ ਨੇ ਜਿਹੜੇ ਸੀ ਬੈਰਿਸਟਰ ਸਾਹਿਬ, ਉਹਨਾਂ ਨੇ ਆਪਣੇ ਬੇਟੇ ਨੂੰ ਤਾਂ ਕਿਸੇ ਹੋਰ ਸਕੂਲ 'ਚ ਪਾ ਦਿੱਤਾ, ਪਰ ਉਹਨਾਂ ਨੇ ਜਿਹੜੀ ਰੇਸ ਰਿਲੇਸ਼ਨ ਵਾਲਾ ਅਪੀਲ ਕੋਰਟ ਸੀ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਅਪੀਲ ਦਾਇਰ ਕੀਤੀ ਕਿ ਭਾਈ ਇਹ ਡਿਸਕ੍ਰਿਮੀਨੇਸ਼ਨ ਕੀਤੀ ਗਈ ਹੈ। ਹੁਣ ਜਿਹੜਾ ਜੁਲਾਈ 1982 ਦੇ ਵਿੱਚ ਉਸ ਨੂੰ ਲਾਰਡ ਡੈਨਿੰਗ ਜਿਹੜਾ ਕਿ ਸੀ ਉਸ ਕੋਰਟ ਦਾ ਹੈਡ, ਉਹਨੇ ਉਸ ਕੇਸ ਨੂੰ ਸੁਣਿਆ ਕਿ ਬਈ ਸਿੱਖ ਹੋਣ ਦੇ ਨਾਤੇ ਇਹਦੇ ਨਾਲ ਡਿਸਕ੍ਰਿਮੀਨੇਸ਼ਨ ਹੋ। ਲੇਕਿਨ ਉਸ ਅਪੀਲ ਕੋਰਟ ਨੇ ਵੀ ਸਕੂਲ ਦੇ ਹੱਕ 'ਚ ਫੈਸਲਾ ਦਿੱਤਾ ਹੈ ਕਿਉਂਕਿ ਇਸ ਸਾਰੇ ਦਾ ਆਧਾਰ ਸੀ ਰੇਸ ਰਿਲੇਸ਼ਨਸ ਐਕਟ 1976 ਕਿ ਰੇਸ ਆਧਾਰਿਤ ਵਿਤਕਰਾ ਨਹੀਂ ਹੋ, ਰੇਸ ਨਸਲ ਨੂੰ ਕਹਿੰਦੇ ਨੇ। ਹੁਣ ਇਹ ਜਿਹੜਾ ਲਾਰਡ ਡੈਨਿੰਗ ਹੈ ਇਹ ਆਪਣੇ ਫੈਸਲੇ 'ਚ ਕਹਿੰਦਾ ਹੈ ਕਿ ਭਾਈ ਸਿੱਖ ਜਿਹੜੇ ਨੇ ਉਹ ਰੇਸ ਰਿਲੇਸ਼ਨ ਐਕਟ ਦੇ ਥੱਲੇ ਪ੍ਰੋਟੈਕਟ ਨਹੀਂ ਹੁੰਦੇ ਕਿਉਂਕਿ ਸਿੱਖ ਕੋਈ ਅੱਡ ਰੇਸ ਨਹੀਂ ਹੈ, ਧਰਮ ਹੈ ਅੱਡ ਲੇਕਿਨ ਰੇਸ ਨਸਲ ਨਹੀਂ ਹੈ। ਔਰ ਇਹ ਜਿਹੜਾ ਐਕਟ ਹੈ ਰੇਸ ਰਿਲੇਸ਼ਨਸ ਐਕਟ ਉਹਦੇ ਥੱਲੇ ਕਿਉਂਕਿ ਰੇਸ ਨਹੀਂ ਨੇ, ਇਸ ਲਈ ਇਹਨਾਂ ਨੂੰ ਇਹ ਜਿਹੜੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਈ। ਸਕੂਲ ਨੂੰ ਹੱਕ ਹੈ ਕਿ ਉਹ ਕਿਸੇ ਹਿੱਪੀ ਨੂੰ ਨਾ ਆਣ ਦੇ, ਕਿਸੇ ਸਕਿਨ ਹੈਡ ਨੂੰ ਨਾ ਆਣ ਦੇ। ਔਰ ਦੂਜਾ ਤੀਜਾ ਇਹ ਅਪੀਲ ਕੋਰਟ ਦਾ ਜਿਹੜਾ ਹਿੱਸਾ ਸੀ ਉਹਦਾ ਵੀ ਉਹ ਸਿੱਖਾਂ ਦੇ ਖਿਲਾਫ ਗਿਆ। ਹੁਣ ਜਿਹੜਾ ਫਾਈਨਲ ਬਚਿਆ ਸੀ ਹਾਊਸ ਆਫ ਲਾਰਡਸ, ਔਰ ਇਹ ਕੇਸ ਜਿਹੜਾ ਅੱਜ ਜਦੋਂ ਅਸੀਂ 10 ਅਕਤੂਬਰ ਦੀ ਗੱਲ ਕਰ ਰਹੇ ਹਾਂ, 10 ਅਕਤੂਬਰ ਨੂੰ ਹੀ ਫਿਰ ਬਹੁਤ ਵੱਡਾ 1982 ਦੀ ਗੱਲ ਹੈ। ਔਰ ਇਹ ਪੀਰੀਅਡ ਸੀ ਜਦੋਂ ਆਲਰੇਡੀ ਧਰਮ ਯੁੱਧ ਮੋਰਚਾ ਸ਼ੁਰੂ ਹੋ ਚੁੱਕਾ ਸੀ ਔਰ ਉੱਥੇ ਵੀ ਖਬਰਾਂ ਜਿਹੜੀਆਂ ਨੇ ਉਹ ਦੇਖੀਆਂ ਜਾ ਰਹੀਆਂ ਸੀ ਵੀ ਇਹ ਤਾਂ ਯੂਕੇ ਨੇ ਕਿਸ ਲੈਵਲ ਤੇ ਚਲੇ ਗਏ ਨੇ। ਔਰ ਇੱਕ ਬਹੁਤ ਵੱਡਾ ਜਲੂਸ ਅੱਜ ਦੇ ਦਿਨ ਜਿਹੜਾ ਉਹਨਾਂ ਨੇ, ਜਿਹਨੂੰ ਬਾਬਾ ਪੂਰਨ ਸਿੰਘ ਕੋਈ ਸੀ, ਉਹਨਾਂ ਦੀ ਅਗਵਾਈ 'ਚ ਨਿਕਲਿਆ ਹਾਈਡ ਪਾਰਕ ਤੋਂ 10 ਡਾਊਨਿੰਗ ਸਟਰੀਟ ਤੱਕ, ਜਿੱਥੇ ਕਿ 75,000 ਸਿੱਖਾਂ ਨੇ ਇੱਕ ਪੈਟੀਸ਼ਨ ਤੇ ਦਸਤਖਤ ਕੀਤੇ ਹੋਏ ਸੀ ਕਿ ਇਹ ਅਪੀਲ ਕੋਰਟ ਦੇ ਲਾਰਡ ਡੈਨਿੰਗ ਨੇ ਜਿਹੜਾ ਫੈਸਲਾ ਦਿੱਤਾ ਹੈ ਇਹ ਬਿਲਕੁਲ ਗਲਤ ਹੈ ਔਰ ਇਹ ਸਾਨੂੰ ਜਿਹੜਾ ਇਸ ਚੋਂ ਰਾਹਤ ਦਿੱਤੀ ਜਾਏ। ਸੋ ਹੁਣ ਇਹ ਕੇਸ ਜਿਹੜਾ ਸੀ ਇਹ ਫਾਈਨਲੀ ਹਾਊਸ ਆਫ ਲਾਰਡਸ ਦੇ ਵਿੱਚ ਪਹੁੰਚਿਆ ਔਰ ਇਹ ਹਾਊਸ ਆਫ ਲਾਰਡਸ ਦਾ ਫੈਸਲਾ ਜਿਹੜਾ ਇਸ ਨੇ ਫਿਰ ਕੱਲਾ ਇਹੀ ਨਹੀਂ ਕਿ ਸਿੱਖਾਂ ਨੂੰ ਧਰਮ ਦੇ ਤੌਰ ਤੇ ਅੱਡ ਮਾਨਤਾ ਉਹ ਤੋਂ ਪਹਿਲਾਂ ਵੀ ਸੀ ਯੂਕੇ ਦੇ ਵਿੱਚ, ਪਰ ਉਹਨਾਂ ਨੇ ਹਾਊਸ ਆਫ ਲਾਰਡਸ ਨੇ ਸਿੱਖਾਂ ਨੂੰ ਅੱਡ ਰੇਸ ਵੀ ਮੰਨਿਆ, ਨਸਲ ਵੀ ਮੰਨਿਆ। ਹੁਣ ਜਦੋਂ ਅਸੀਂ ਅਮਰੀਕਾ ਦੇ ਵਿੱਚ ਸੈਂਸਸ 'ਚ ਸਿੱਖਾਂ ਨੂੰ ਅੱਡ ਰੇਸ ਦੇ ਐਥਨੀਸਿਟੀ ਰੇਸ ਦੇ ਖਾਨੇ 'ਚ ਰਖਵਾਇਆ ਤੇ ਇਹਦਾ ਵੀ ਆਧਾਰ ਇਹੀ ਸੀ ਕਿ ਭਾਈ ਸਾਨੂੰ ਤਾਂ ਈਵਨ ਹਾਊਸ ਆਫ ਲਾਰਡਸ ਨੇ ਵੀ ਅੱਡ ਰੇਸ ਮੰਨੇ। ਔਰ ਇਹ ਜਦੋਂ ਹਾਊਸ ਆਫ ਲਾਰਡਸ ਦੇ ਵਿੱਚ ਗਿਆ ਉੱਥੇ ਜਿਹੜੇ ਨੇ ਉਹ 5 ਉਹਨਾਂ ਦੇ
ਪੈਨਲ ਸੀ ਪੂਰਾ ਜੱਜਾਂ ਦਾ ਔਰ ਲਾਰਡਸ ਦਾ, ਔਰ ਇਹ ਜਿਹੜਾ ਫੈਸਲਾ ਲਾਰਡ ਫਰੇਜ਼ਰ ਸੀ ਟੁਲੀ ਬੈਲਟਨ ਦੇ, ਉਹਨਾਂ ਨੇ ਉਸ ਜਿਹੜਾ ਕੋਰਟ ਆਇਆ ਸੀ ਐਪੈਲੇਟ ਕੋਰਟ ਉਹਦੇ ਖਿਲਾਫ ਫੈਸਲਾ ਦਿੰਦਿਆਂ ਕਿਹਾ, ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ 1976 ਦਾ ਐਕਟ ਹੈ ਜਿਹਦੇ ਥੱਲੇ ਤੁਸੀਂ ਇਹਨਾਂ ਨੂੰ ਸਿੱਖਾਂ ਨੂੰ ਅੱਡ ਐਥਨੀਸਿਟੀ ਨਹੀਂ ਮੰਨਦੇ, ਪਰ ਉਸ ਦੇ ਸਿੱਖ ਕਿਵੇਂ ਸੈਪਰੇਟ ਐਥਨੀਸਿਟੀ ਨੇ ਜਾਂ ਰੇਸ ਨੇ, ਉਹਨਾਂ ਨੇ ਕਿਹਾ ਕਿ ਵੀ the conditions which appear to me to essential are these: a long shared history of which group is conscious as distinguishing it from other groups and the memory of which it keeps alive। ਕਿ ਸਿੱਖਾਂ ਦੀ ਕਿਉਂਕਿ ਇੱਕ ਅੱਡ ਗਰੁੱਪ ਹੈ ਜਿਨ੍ਹਾਂ ਦੀ ਇੱਕ ਆਪਣੀ ਹਿਸਟਰੀ ਹੈ ਜਿਸ ਨੂੰ ਉਹ ਯਾਦ ਕਰਦੇ ਨੇ ਆਪਣੀ ਅਰਦਾਸ ਦੇ ਰੂਪ 'ਚ, ਔਰ ਇਹ ਜਿਹੜੀ ਕਲੈਕਟਿਵ ਮੈਮਰੀ ਦੇ ਵਿੱਚ ਇਹ ਹਿਸਟਰੀ ਦੀ ਕੰਟੀਨਿਊਟੀ ਹੈ। A cultural tradition of its own, including family and social customs and manners, often but not necessarily associated with religious observance. In addition to these two essential characteristics, the following characteristics are in my opinion relevant। ਉਹਨਾਂ ਨੇ ਕਿਹਾ ਫਿਰ ਸਿੱਖਾਂ ਦੀ ਇੱਕ ਆਪਣੀ ਕਲਚਰਲ ਟ੍ਰੈਡੀਸ਼ਨ ਹੈ, ਤਹਿਜ਼ੀਬੀ ਉਹਨਾਂ ਦਾ ਪਾਰਟ ਹੈ, ਫੈਮਿਲੀ, ਸੋਸ਼ਲ ਕਸਟਮ, ਮੈਨਰਸ ਬਾਕੀਆਂ ਨਾਲੋਂ ਵੱਖਰੇ ਨੇ, ਪਰ ਇਹਨਾਂ ਦੇ ਨਾਲ ਜਿਹੜੇ ਹੋਰ ਪੁਆਇੰਟ ਵੀ ਨੇ, either a common geographical origin or descent from a small number of common ancestors। ਕਿ ਇਹਨਾਂ ਦੇ ancestor ਪੰਜਾਬ 'ਚ ਸੀ ਔਰ ਇਹ ਉਸੇ ਖਿੱਤੇ ਦੇ ਨਾਲ ਜੀਓਗ੍ਰਾਫਿਕਲ ਖਿੱਤੇ ਦੇ ਨਾਲ ਵੀ ਜੁੜੇ ਹੋਏ ਨੇ। ਇਹ common language not necessarily peculiar to the group। ਇੱਕ common language ਆ ਉਹਨਾਂ ਦੀ, ਬੇਸ਼ੱਕ ਪੰਜਾਬੀ ਦੂਸਰੇ ਲੋਕ ਵੀ ਬੋਲਦੇ ਨੇ ਪਰ ਸਿੱਖਾਂ ਦੀ ਤਾਂ ਹੈ ਹੀ ਮਾਦਰੀ ਟੰਗ ਪੰਜਾਬੀ, ਦੂਸਰਿਆਂ ਨੇ ਤਾਂ ਬਦਲ ਲਈ, ਇੱਕ ਹਿੰਦੀ 'ਚ ਚਲੇ ਗਏ, ਇੱਕ ਉਰਦੂ 'ਚ ਚਲੇ ਗਏ, ਔਰ ਸਿੱਖਾਂ ਲਈ ਤਾਂ ਹੈ ਹੀ ਹੈ, ਇਸ ਲਈ ਨੈਸੈਸਰਲੀ ਉਸੇ ਜੀਓਗ੍ਰਾਫਿਕਲ ਖਿੱਤੇ 'ਚ ਵੀ ਨੇ ਔਰ ਉਹਨਾਂ ਦੀ ਆਪਣੀ ਲੈਂਗੁਏਜ ਵੀ ਹੈ। ਇਹ ਕਾਮਨ ਲਿਟਰੇਚਰ ਪਿਕੂਲਰ ਟੂ ਦਾ ਗਰੁੱਪ, ਲਿਟਰੇਚਰ ਵੀ ਸਾਡਾ ਹੈ, ਸਾਡਾ ਸਕ੍ਰਿਪਚਰ ਆਪਣੀ ਹੈ, ਸਾਡਾ ਇਤਿਹਾਸ ਸਾਹਿਤ ਵੱਖਰਾ ਹੈ। ਇੱਕ ਕਾਮਨ ਰਿਲੀਜਨ ਡਿਫਰੈਂਟ ਫਰਮ ਆਲ ਦੈਟ ਆਫ ਨੇਬਰਿੰਗ ਗਰੁੱਪਸ ਔਰ ਫਰਮ ਦਾ ਜਨਰਲ ਕਮਿਊਨਿਟੀ ਸਰਾਊਂਡਿੰਗ। ਇੱਕ ਵੱਖਰਾ ਧਰਮ ਹੈ ਜਿਹੜਾ ਦੂਸਰੇ ਧਰਮਾਂ ਦੇ ਤੋਂ ਵੱਖਰਾ ਹੈ, ਮੇਲ ਨਹੀਂ ਖਾਂਦਾ। ਬੀਇੰਗ ਏ ਮਾਈਨੋਰਿਟੀ ਔਰ ਬੀਇੰਗ ਐਨ ਓਪਰੈਸਡ ਔਰ dominant group within a larger community, for example a conquered people, ਕਿ ਭਈ ਇਹ ਮਾਈਨੋਰਿਟੀ ਵੀ ਨੇ ਔਰ ਜਦੋਂ ਜਿਹੜੇ ਲੋਕ ਆਂਦੇ ਨੇ ਉਹਨਾਂ ਨੇ ਕੰਕਰ ਕੀਤਾ, ਉਹਨਾਂ ਦੇ ਥੱਲੇ ਇਹ say the inhabitants of England shortly after the Norman conquest, ਉਹਨੇ ਉਦਾਹਰਣ ਦਿੱਤਾ ਆਪਣੀ ਗੱਲ ਕਹਿਣ ਲਈ। their conquerors might both be ethnic groups। he went on to approve the test set by Richardson J in the county court। ਜਿਹੜੇ ਇਤਰਾਜ਼ ਕਰਕੇ ਉਹਨੇ ਕੇਸ ਨੂੰ ਨਹੀਂ ਸੀ ਮੰਨਿਆ ਲੋਅਰ ਕੋਰਟ ਨੇ, ਉਹਨੇ ਉਹਨਾਂ ਸਾਰਿਆਂ ਦੀਆਂ ਧੱਜੀਆਂ ਉਡਾਈਆਂ ਔਰ ਫਿਰ ਉਹਨੇ ਆਪਣੇ ਫੈਸਲੇ ਦੇ ਫਾਈਨਲ ਲਿਖਿਆ ਕਿ ਭਾਈ ਇਹ ਗਰੁੱਪ ਇਜ਼ ਆਈਡੈਂਟੀਫੀਏਬਲ ਇਨ ਟਰਮਸ ਆਫ ਇਟਸ ਐਥਨਿਕ origins if it is a segment of the population distinguished from others by a sufficient combination of shared customs, belief, traditions, characteristics। ਤੇ ਅਖੀਰਲੀ ਲਾਈਨ ਉਹਨੇ ਕਹੀ, they held that Sikhs were a racial or ethnic group। ਇਹ ਹਾਊਸ ਆਫ ਲਾਰਡਸ ਦਾ ਡਿਸੀਜਨ ਸੀ ਕਿ ਸਿੱਖ ਇੱਕ ਅੱਡ ਐਥਨੀਸਿਟੀ ਵੀ ਨੇ, ਸਿੱਖ ਇੱਕ ਅੱਡ ਨਸਲ ਵੀ ਨੇ, ਸਿੱਖ ਇੱਕ ਅੱਡ ਕੌਮ ਵੀ ਨੇ। ਔਰ ਮੈਨੂੰ ਯਾਦ ਹੈ ਕਿ ਜਿਸ ਦਿਨ ਇਹ ਫੈਸਲਾ ਆਇਆ, ਇਹ ਫੈਸਲਾ ਜਿਹੜਾ ਆਇਆ ਇਹ 83 ਦੇ ਵਿੱਚ ਆਇਆ, ਇਹਦੀ ਡੇਟ ਵੀ ਹੈ 24 ਮਾਰਚ 1983 ਨੂੰ, ਕਿਉਂਕਿ 10 ਅਕਤੂਬਰ ਨੂੰ ਤਾਂ ਉਹ ਵੱਡਾ 75,000 ਲੋਕਾਂ ਦੀ ਪੈਟੀਸ਼ਨ ਸਬਮਿਟ ਕੀਤੀ ਗਈ ਔਰ ਉਦੋਂ ਸੰਤ ਗੁਰੂ ਨਾਨਕ ਨਿਵਾਸ ਦੀ ਛੱਤ ਦੇ ਉੱਤੇ ਹੀ ਸੀ। ਕੁਦਰਤੀ ਮੈਂ ਵੀ ਦਰਬਾਰ ਸਾਹਿਬ ਦੀਦਾਰ ਲਈ ਗਿਆ, ਉੱਥੇ ਹਾਜ਼ਰੀ ਭਰ ਰਿਹਾ ਸੀ ਤੇ ਉਹ ਖਬਰ ਵੱਡੀ ਸੀ ਕਿ ਭਾਈ ਸਿੱਖਾਂ ਨੂੰ ਇੱਕ ਅੱਡ ਰੇਸ ਔਰ ਐਥਨੀਸਿਟੀ, ਤੇ ਸੰਤਾਂ ਨੇ ਮੁਬਾਰਕ ਦਿੱਤੀ ਸੀ। ਉਹਨਾਂ ਨੇ ਕਿਹਾ ਵੀ ਇਹੀ ਗੱਲ ਅਸੀਂ ਇੱਥੋਂ ਦੇ ਇਹਨਾਂ ਨੂੰ ਕਹਿੰਦੇ ਆ ਕਿ ਸਿੱਖ ਨਿਸ਼ਚੈਵਾਚਕ ਇੱਕ ਅਲੱਗ ਕੌਮ ਹੈ। ਉਹਨਾਂ ਨੇ ਕਿਹਾ ਵੇਖ ਲਓ ਵਲਾਇਤ ਵਾਲਿਆਂ ਨੇ ਕੌਮ ਤੋਂ ਵੀ ਅੱਗੇ ਜਾ ਕੇ ਨਸਲ ਵੀ ਸਾਨੂੰ ਵੱਖਰੀ ਮੰਨ ਲਿਆ। ਔਰ ਮੈਂ ਸਮਝਦਾ ਵੀ ਅੱਜ ਇਹ ਸਾਨੂੰ ਦੇਖਣਾ ਹੋਏਗਾ ਕਿ ਇਹੀ ਇੱਕ ਪਾਸੇ ਜਿਸ ਖਿੱਤੇ 'ਚ ਅਸੀਂ ਕੈਦ ਹੋਏ, ਉਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਔਰ ਕਿਵੇਂ ਉਹ ਸਫ਼ਰ ਕਿੱਥੋਂ ਤੱਕ ਪਹੁੰਚਿਆ ਕਿ 1983 'ਚ ਅਸੀਂ ਯੂਕੇ ਦੇ ਵਿੱਚ ਇਹ ਲੜਾਈ ਜਿੱਤੀ ਕਿ ਭਾਈ ਅਸੀਂ ਅੱਡ ਨਸਲ ਹੈ, ਅੱਡ ਐਥਨੀਸਿਟੀ ਹੈ, ਧਰਮ ਤਾਂ ਹਾਂ ਹੀ ਹੈ। ਔਰ ਫਿਰ 5 ਮਿਲੀਅਨ ਸਿੱਖ ਡਾਇਸਪੋਰਾ ਅੱਜ ਆਪਣੀ ਤਾਕਤ ਨੂੰ ਕਿਵੇਂ ਮਨਾ ਰਿਹਾ ਕਿ ਅੱਜ ਅਸੀਂ ਆਪਣੇ ਆਜ਼ਾਦ ਵਤਨ ਖਾਲਿਸਤਾਨ ਦੀ ਕਾਇਮੀ ਦੇ ਨੇੜੇ ਟੁਕੇ ਹੋਏ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਬਹੁਤ ਹੀ ਸੂਝਵਾਨ ਜਿਹੜੇ ਦਰਸ਼ਕਾਂ ਵੱਲੋਂ ਸਾਨੂੰ ਖੋਜ ਭਰਪੂਰ ਜਿਹੜੀਆਂ ਲਿਖਤਾਂ ਨੇ ਉਹ ਭੇਜੀਆਂ ਜਾਂਦੀਆਂ, ਮਿਲਦੀਆਂ ਵੀ ਨੇ। ਸੋ ਇੱਕ ਸਾਡੇ ਭੈਣ ਜੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਅਨੰਦਪੁਰ ਵਾਸੀ ਦਾ ਨਾਂ ਦਿੱਤਾ ਹੈ। ਸੋ ਇਹ ਲਿਖਤ ਉਹਨਾਂ ਨੇ ਭੇਜੀ ਹੈ ਜਿਸ ਵਿੱਚ ਉਹਨਾਂ ਨੇ ਜੂਨ ਮਹੀਨੇ ਤੋਂ ਲੈ ਕੇ ਸਤੰਬਰ 23 ਨੂੰ ਜਿਹੜੇ ਹਿੰਦੂ ਕਾਕਸ ਬਣਨ ਤੱਕ ਦੀ ਜਿਹੜੀ ਟਾਈਮ ਲਾਈਨ ਉਹ ਭੇਜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋ? ਦੇਖੋ, ਅਸੀਂ ਆਪਣੇ ਵਿਊਅਰਸ ਦੇ ਵਿਚਾਰਾਂ ਨੂੰ ਹਮੇਸ਼ਾ ਹੀ ਅਹਿਮੀਅਤ ਦਿੰਦੇ ਹਾਂ ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਊਅਰਸ ਦੇ ਵਿੱਚ ਬਹੁਤ ਸੂਝਵਾਨ ਵੀਰ ਭੈਣਾਂ ਜਿਹੜੇ ਨੇ ਉਹ ਸਾਡੇ ਤੱਕ ਆਪਣੀ ਲਿਖਤ ਭੇਜਦੇ ਨੇ। ਔਰ ਇਹ ਪਹਿਲੀ ਵਾਰ ਸਾਨੂੰ ਅਨੰਦਪੁਰ ਵਾਸੀ ਭੈਣ ਜੀ ਨੇ ਲਿਖਤ ਭੇਜੀ ਹੈ ਔਰ ਉਹਦਾ ਟਾਈਟਲ ਅਸੀਂ ਉਹੀ ਦਿੱਤਾ ਹੈ ਜੋ ਉਹਨਾਂ ਨੇ ਆਪਣੀ ਲਿਖਤ ਦਾ ਟਾਈਟਲ ਦਿੱਤਾ ਸੀ, ਹਿੰਦੂ ਕਾਕਸ ਇੰਪੋਰਟੈਂਟ ਟਾਈਮ ਲਾਈਨ ਜੂਨ ਟੂ ਸਪਟੈਂਬਰ 23। ਔਰ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣੀਆਂ ਆਬਜ਼ਰਵੇਸ਼ਨਸ ਤੁਹਾਨੂੰ ਭੇਜ ਰਹੀ ਹਾਂ। ਨਾਈਸ। ਮਾਰਚ ਭਾਈ ਅੰਮ੍ਰਿਤਪਾਲ ਸਿੱਖ ਇਸ਼ੂ, ਜੂਨ ਨੂਪਰ ਸ਼ਰਮਾ ਐਂਡ ਡੁਲਟ ਐਂਡ ਡੋਵਲ ਰਿਫਟ ਇੰਟਰਵਾਈਨਡ। ਇਹ ਨੂਪਰ ਸ਼ਰਮਾ ਜਿਹਨੇ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਕੁਝ ਕਿਹਾ ਸੀ ਔਰ ਮਿਡਲ ਈਸਟ ਦੇ ਮੁਲਕਾਂ ਨੇ ਵੀ ਪ੍ਰੋਟੈਸਟ ਕੀਤਾ ਔਰ ਇਹਨਾਂ ਨੂੰ ਵਕਤੀ ਤੌਰ ਤੇ ਉਹਨੂੰ ਹਟਾਉਣਾ ਪਿਆ ਸੀ। ਔਰ ਇਸੇ ਤਰ੍ਹਾਂ ਡੁਲਟ ਔਰ ਡੋਵਲ, ਡੁਲਟ ਅਮਰਜੀਤ ਸਿੰਘ ਡੁਲਟ ਜਿਹੜਾ ਜੰਮੂ ਕਸ਼ਮੀਰ 'ਚ ਲੰਬਾ ਵਕਤ ਰਾਹ ਦਾ ਚੀਫ ਰਿਹਾ, ਉਹਨੇ ਪਾਕਿਸਤਾਨ ਦੇ ISI ਚੀਫ ਰਹੇ ਦੁਰਾਨੀ ਦੇ ਨਾਲ ਮਿਲ ਕੇ ਕਿਤਾਬ ਵੀ ਲਿਖੀ। ਔਰ ਡੁਲਟ ਨੇ ਆਪਣੇ ਪਹਿਲੇ ਇੰਟਰਵਿਊਜ਼ ਜਿਹੜੇ ਉਹ ਕਰਨ ਥਾਪਰ ਨੂੰ ਜ਼ਿਆਦਾ ਉਹਨੇ ਦਿੱਤੇ ਹੋਏ ਨੇ, ਉਹਦੇ 'ਚ ਉਹਨੇ ਦੱਸਿਆ ਸੀ ਕਿ ਅਜੀਤ ਡੋਵਲ ਕਿਸ ਕਿਸਮ ਦਾ ਜਿਹੜਾ ਐਂਬੀਸ਼ੀਅਸ ਔਰ ਕਹਿਣਾ ਜਦੋਂ ਬਿਟਵਨ ਦਾ ਲਾਈਨ ਤਾਂ ਸਟੰਟ ਬਾਜ਼ ਕਿਸਮ ਦਾ ਬੰਦਾ ਹੈ। ਪਰ ਜਿਉਂ-ਜਿਉਂ ਜਿਹੜੀ ਹੈ ਇਹ ਸਾਰਾ ਨੈਰੇਟਿਵ ਸਾਹਮਣੇ ਆਉਣਾ ਸ਼ੁਰੂ ਹੋਇਆ ਤਾਂ ਫਿਰ ਕਿਵੇਂ ਉਹਦੇ ਤੇ ਦਬਾਅ ਬਣਾਇਆ ਗਿਆ ਜਾਂ ਉਹਨੂੰ ਬਦਨਾਮ ਕਰਨ ਲਈ ਕੀ ਕੁਝ ਕਿਹਾ ਗਿਆ ਹੋਵੇਗਾ ਜਾਂ ਅੰਦਰੋਂ ਕਿੱਥੋਂ ਘੁੰਡੀ ਮਰੋੜੀ ਗਈ ਹੋਏਗੀ। ਜਿਹੜੇ ਉਹਦੇ ਲੇਟਰ ਇੰਟਰਵਿਊ ਆਏ ਉਹਦੇ 'ਚ ਉਹਨੇ ਈਵਨ ਕੈਨੇਡਾ 'ਚ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਉਹਨੂੰ ਵੀ ਉਹਨੇ ਕਿਹਾ ਜੀ ਇਹ ਸਾਡੇ ਨਹੀਂ ਕਰਨ ਵਾਲੇ ਔਰ ਇਹ ਉਹ ਬਿਲਕੁਲ ਉਹਨੇ ਯੂ ਟਰਨ ਲੈ ਲਿਆ। ਅਦਰਵਾਈਜ਼ ਉਸ ਤੋਂ ਪਹਿਲਾਂ ਮੈਨੂੰ ਵੀ ਥੋੜੀ ਦਿਲਚਸਪੀ ਹੁੰਦੀ ਸੀ, ਹਾਲਾਂਕਿ ਜੋ ਏਜੰਸੀਆਂ ਵਾਲੇ ਕਹਿੰਦੇ ਨੇ ਉਹਨੂੰ ਤੁਹਾਨੂੰ ਪੁੱਠਾ ਕਰਕੇ ਵੀ ਦੇਖਣਾ ਪੈਂਦਾ, ਪਰ ਥੋੜਾ ਬਹੁਤ ਤੁਹਾਨੂੰ ਲੱਗਦਾ ਸੀ ਕਿ ਬਈ ਕਿਤੇ ਨਾ ਕਿਤੇ ਉਹ ਰੀਜ਼ਨੇਬਲ ਗੱਲ ਵੀ ਕਰਦਾ ਸੀ ਵਿੱਚੋਂ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਇਹ ਕਿਹਾ, ਬੈਕ ਇਨ ਜੂਨ when the Nupur Sharma has had to be suspended. At that time, Hindu Tavis realized that even though Qatar was a small country, but it made India bow down in front of its protest, so that thought to change their strategy to deal with the Muslims at a community level and keep India as a state behind them, pretending to be secular. ਇਹ ਮੈਂ ਆਲਰੇਡੀ ਐਕਸਪਲੇਨ ਕੀਤਾ ਹੈ ਵੀ ਨੂਪਰ ਸ਼ਰਮਾ ਦੇ ਉੱਤੇ ਕਤਰ ਨੇ ਔਰ ਸਾਊਦੀ ਅਰੇਬੀਆ ਨੇ ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਇਹ ਰਿਅਲਾਈਜ਼ ਹੋਇਆ ਕਿ ਭਾਈ ਸਾਨੂੰ ਤਾਂ ਝੁਕਣਾ ਪਿਆ, ਉਹਨਾਂ ਦੇ ਪ੍ਰੈਸ਼ਰ ਥੱਲੇ ਉਹਨੂੰ ਕੱਢਣਾ ਪਿਆ ਨੂਪਰ ਸ਼ਰਮਾ ਨੂੰ। ਔਰ ਫਿਰ ਉਹਨਾਂ ਨੇ ਆਪਣੀ ਸਟ੍ਰੈਟਜੀ ਬਦਲੀ। ਸਮਟਾਈਮਸ ਇਨ May, Dullard gave interview to Karan and said that Dowell smells the power and is very aspirational. ਉਹਨੇ ਕਿਹਾ ਜੀ ਵੀ ਇਹ ਸੂੰਝ ਲੈਂਦਾ ਪਾਵਰ ਕਿੱਥੇ, ਉਧਰ ਵੱਲ ਹੀ ਚਲਾ ਜਾਂਦਾ। ਪਹਿਲਿਆਂ ਨਾਲ ਵੀ ਠੀਕ ਸੀ, ਬਾਅਦਿਆਂ ਨਾਲ ਵੀ, ਕਿਉਂਕਿ ਉਹਨੇ ਪਾਵਰ ਦੇ ਨੇੜੇ ਰਹਿਣਾ। ਰਿਟਾਇਰਡ IAS Sanjay Dikshit went mad at Dowell, wanted him to retire, blaming that he has investment in petrol refineries and that is why India had to decide to bow down in front of the Islamic world. So ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ IAS ਸੰਜੇ ਦੀਕਸ਼ਤ ਹੈ ਉਹ ਪਿੱਛੇ ਪੈ ਗਿਆ ਉਹਦੇ ਡੁਲਟ ਤੇ, ਔਰ ਉਹਨੇ ਇਹ ਕਿਹਾ ਕਿ ਵੀ ਨਹੀਂ ਇਹ ਜਿਹੜਾ ਵੈਂਟ ਮੈਡ ਐਟ ਡੋਵਲ ਵਾਂਟਡ। ਹਾਂ, ਇਹਨੇ IAS ਸੰਜੇ ਦੀਕਸ਼ਤ ਨੇ ਡੋਵਲ ਬਾਰੇ ਕਿਹਾ ਕਿ ਵੀ ਇਹ ਜਿਹੜਾ ਇਹਨੂੰ ਇਹਦੇ ਇੰਟਰਸਟ ਨੇ ਇਹਦੇ ਪੈਟਰੋਲ ਰਿਫਾਈਨਰੀ 'ਚ ਹੈ ਔਰ ਇਹਦੇ 'ਚ ਆਉਂਦਾ ਹੈ ਕਿ ਵੀ ਇਹਦਾ ਮੁੰਡਾ ਡੋਵਲ ਦਾ, ਅਜੀਤ ਡੋਵਲ ਦਾ, ਉਹ ਪਾਰਟਨਰ ਹੈ ਇਸ ਕਿਸਮ ਦੇ ਸਾਰਿਆਂ ਦੇ ਨਾਲ, ਉਹ ਇੱਕ ਵੱਖਰਾ ਸਬਜੈਕਟ ਹੈ। ਇਨ May, Vinay Kumar Tufel Chaturvedi held a meet in hotel in India.
heard him saying that we have to take Punjab back, adding falsely that killings have had happened and how they ran the farmers' agitation and pulled the flag down at Red Fort. Then in June he went off to USA for an important meet. He always of the view that they can handle all the minorities well only if West and USA could start looking at other way and not be worried about Muslims. ਹੁਣ ਇਹ ਜਿਹੜਾ ਹੈ ਉਹਨਾਂ ਨੇ ਇਹਦੇ ਵਿਜੇ ਕੁਮਾਰ ਤੁਫੈਲ ਚਤੁਰਵੇਦੀ ਦਾ ਜ਼ਿਕਰ ਕੀਤਾ ਕਿ ਉਹਨੇ ਜਿਹੜਾ ਇੱਕ ਹੋਟਲ 'ਚ ਇਕੱਠ ਰੱਖਿਆ ਜਿਹਦੇ 'ਚ ਉਹਨੇ ਕਿਹਾ ਕਿ ਵੀ ਇਹ ਪੰਜਾਬ ਸਾਨੂੰ ਵਾਪਸ ਲੈਣਾ ਹੋਏਗਾ ਕਿਉਂਕਿ ਜੋ ਉੱਥੇ ਹੋ ਰਿਹਾ ਕਿਸਾਨਾਂ ਦੀ ਐਜੀਟੇਸ਼ਨ ਔਰ ਲਾਲ ਕਿਲੇ ਤੋਂ ਝੰਡਾ ਲਾਇਆ ਗਿਆ ਫਿਰ ਉਹ ਜਿਹੜਾ USA 'ਚ ਜਾਂਦਾ ਹੈ ਔਰ ਇਹ ਕਹਿੰਦੇ ਨੇ ਕਿ ਵੀ ਜੇ ਅਮਰੀਕਾ ਨਾ ਕਰੇ ਤਾਂ ਅਸੀਂ ਇਹਨਾਂ ਨੂੰ ਸਿੱਧੇ ਕਰ ਸਕਦੇ ਹਾਂ ਮੁਸਲਮਾਨਾਂ ਨੂੰ ਸਿੱਖਾਂ ਨੂੰ ਘੱਟ ਗਿਣਤੀ roughly on 23rd 24th September 2023 Sandeep Deo did vlog with two more Qatar Hindus, Dr. Shilpi Tiwari and defense analyst Akshay Kapoor. When Akshay turns came, he began by saying that Muslims and Khalistanis has religious identities, whereas we go out with Indian flag and jump up and down and say Modi, Modi, Modi. He added that we should tell that we cannot go to Kashmir and Punjab. They have killed us in large numbers. Then initially he said 11,000. Then Sandeep said it is 30,000. Then Sandeep again said actually it is 36,000. Then they spent a lot of time on recent statements of Saudi Arabia on Kashmir. A narrative कि भाई ये की हो रहा है की है ये. Important thing to take away is that it was June that they realized to change their game, and Akshay talks make it clear as to what they wanted to do as a community, something as a powerful state they could not in front of the world, moving away from India caucus to Hindus caucus. कि भी इधर इंडिया कॉकस ਤਾਂ ਸੀ ਉਹਨਾਂ ਨੇ ਕਿਹਾ ਵੀ ਨਹੀਂ ਇਹ ਹੁਣ ਵੈਸਟ ਨੂੰ ਵੀ ਅਸੀਂ ਨਹੀਂ ਕਰ ਸਕਦੇ ਤੇ ਦੂਜੇ ਸਾਨੂੰ ਕੁਝ ਵੱਖਰਾ ਕਰਨ ਦੀ ਲੋੜ ਹੈ ਹੁਣ ਅਸੀਂ ਹਿੰਦੂ ਕੌਕਸ ਬਣਾਈਏ ਔਰ ਇਹਨਾਂ ਨਾਲ ਵੀ ਕਿਵੇਂ ਡੀਲ ਕਰਨਾ ਹੈ. Going back to rift of Dullett and Dowell, N.K. Sood jumped in support of Dowell and accused Dullett that he was useless, drunk and womanizer as their chief. He added that he had a soft corner for Pakistan and had been advising that we should talk rather than having tough approach. Sood went on his video. फिर N.K. Sood टपक ਪਿਆ ਉਹਨੇ ਡੋਵਲ ਦੇ ਹੱਕ 'ਚ ਖਲੋਂਦੇ ਆ ਡੁਲਟ ਨੂੰ ਅਮਰਜੀਤ ਸਿੰਘ ਡੁਲਟ ਨੂੰ ਕਿਹਾ ਕਿ ਇਹ ਸ਼ਰਾਬੀ ਕਬਾਬੀ ਹੈ ਇਹ ਆਸ਼ੀ ਕਰਦਾ ਹੈ ਔਰ ਇਹ ਪਾਕਿਸਤਾਨ ਦੇ ਲਈ ਦਾ ਨਰਮ ਗੋਸ਼ ਹੈ ਔਰ ਇਹ then fearful Dullett came back in June again with Karan Thapar and said Dowell is fine and he knows a lot about Kashmir and all is well ਕਿ ਉਹਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਡੋਵਲ ਨੂੰ ਕਿ ਕਸ਼ਮੀਰ ਕੀ ਹੈ ਵੀ ਬਿਲਕੁਲ ਔਰ ਮੈਂ ਵੀ ਦੇਖ ਰਿਹਾ ਸੀ ਮੈਂ ਕਿਹਾ ਇਹਦੇ ਪਹਿਲੇ ਇੰਟਰਵਿਊ ਦਾ ਹੁਣ 'ਚ ਇਹ ਜ਼ਮੀਨ ਅਸਮਾਨ ਦਾ ਫਰਕ ਹੈ. When they were going high in the June with Pai Khanda and Pai Nijjar, then notorious IAS retired officer Sanjay Dikshit with Sumit Peer gave threat to Dullett also, accusing and using the same information which retired ex-colleague of N.K. Sood said. कि ਜਦੋਂ ਇਹਨਾਂ ਨੇ ਇਹ ਕੰਮ ਆਪਣਾ ਕਰ ਦਿੱਤਾ ਜੂਨ ਮਹੀਨੇ 'ਚ ਖੰਡੇ ਭਾਈ ਖੰਡੇ ਦਾ ਵੀ ਨਿੱਜਰ ਦਾ ਵੀ ਫਿਰ ਉਹ ਹੋਰ ਡੁਲਟ ਦੇ ਪਿੱਛੇ ਪਏ ਤਾਂ ਕਿ ਉਹਦੇ ਮੂੰਹ ਨੂੰ ਜਿਹੜਾ ਉਹ ਟੇਪ ਲਾ ਦੇਣ. That is the reason Dullett has said the other day that oh no we are good boys and it is absurd and weird because he himself is at their target. ਉਹਨੇ ਕਿਹਾ ਜੀ ਇਹ ਬਿਲਕੁਲ ਗਲਤ ਹੈ ਕਿ ਜੀ ਉਹ ਸਾਡੇ ਬੰਦੇ ਕਰ ਰਹੇ. Movements in India heard from Harshvardhan on the Public India platform. ਵੀ ਉੱਥੇ ਕੀ ਚੱਲ ਰਿਹਾ ਸੀ ਹਰਸ਼ਵਰਧਨ ਨੇ ਕੀ ਕਿਹਾ ਕੋਇਰਾਲਾ ran Nepal movement from ਬਨਾਰਸ. ਹੁਣ ਇਹ ਜਿਹੜੇ ਕਹਿੰਦੇ ਨੇ ਕਿ ਜੀ ਦਹਿਸ਼ਤਗਰਦੀ ਤੇ ਕੈਨੇਡਾ 'ਚ ਬੈਠੇ ਅਮਰੀਕਾ 'ਚ ਬੈਠੇ ਖਾਲਿਸਤਾਨ ਕਿਉਂ ਉਹਦਾ ਜਵਾਬ ਕਿ ਕੋਇਰਾਲਾ ਨੇ ਜਿਹੜਾ ਉਹ ਨੇਪਾਲ ਦੀ ਮੂਵਮੈਂਟ ਬਨਾਰਸ 'ਚ ਬਹਿ ਕੇ ਲੜੀ. ਬਰਮੀਜ਼ ਰੈਨ ਫਰੋਮ ਜਾਰਜ ਫਰਨੈਂਡੀਜ਼ ਉਹ ਜਿਹੜੀ ਔਂਗ ਸੌਂਗ ਹੈ ਉੱਥੇ ਬੈਠੀ ਹੁੰਦੀ ਸੀ ਹੋਮ ਦੇ. ਬਲੋਚਿਸਤਾਨ ਸੋ ਕਾਲਡ ਪਪੇਟ PM ਨੀਲਾ ਕਾਦਰੀ ਵਾਜ਼ ਰੀਸੈਂਟਲੀ ਇਨ ਇੰਡੀਆ. ਕੱਲਾ ਇਹੀ ਨਹੀਂ ਜਿਹੜਾ ਉਹ ਮਰ ਗਿਆ ਫਤਿਹ ਕਿ ਕੀ ਨਾਂ ਸੀ ਉਹਦਾ ਕੈਨੇਡਾ 'ਚ ਉਹ ਵੀ ਪੂਰਾ ਜਿਹੜਾ ਇਹਨਾਂ ਦਾ ਸੀ ਉੱਥੋਂ. ਸਮੋਕ ਸਕਰੀਨ ਯੂਜ਼ ਅਰਾਊਂਡ 1st-2nd October NIA has detained some poor cookies people. Heard it on Satya Hindi News. Sanjay Dikshit has said yesterday
that Hindu temples will be freed from South Indian government hold. So our gurdwaras they want in their control, but their own temples free. ਹੁਣ ਇਹ ਉਹਨਾਂ ਨੇ ਕਿਹਾ ਵੀ ਅਗਲਾ ਇਹਨਾਂ ਦਾ ਸਟੈਪ ਇਹ ਹੈ ਵੀ ਉਹ ਇਹ ਕਹਿ ਰਹੇ ਨੇ ਕਿ ਜੇ ਅਸੀਂ ਇਹ ਜਿਹੜੇ ਮੰਦਿਰ ਨੇ ਸਾਊਥ ਇੰਡੀਆ ਦੇ ਇਹ ਆਜ਼ਾਦ ਕਰਵਾਉਣੇ ਨੇ, ਪਰ ਉਹ ਸਾਡੇ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਹ ਸਰਕਾਰੀ ਕੰਟਰੋਲ ਬਣਾ ਰਹੇ ਨੇ। ਫਿਰ ਉਹਨਾਂ ਨੇ ਸਰਬਜੀਤ ਸਿੰਘ ਘੁਮਾਣ ਉਹਨਾਂ ਨੇ ਕਿਹਾ ਜੀ ਉਹ ਫਰੇਜ਼ ਯੂਜ਼ ਕਰਦੇ ਨੇ ਮਾਤਾ ਕਾ ਮਾਲ, ਕਿਹਾ ਵੀ ਮੇਰੀ ਵੀ ਜਿਹੜੀ ਹੈ ਪਰਵਰਿਸ਼ ਦਿੱਲੀ ਔਰ ਦੂਸਰੇ ਦੀ ਹੋਈ, ਬਹੁਤ ਸਾਰੇ ਜਿਹੜੇ ਨੇ ਉਹ ਕੰਡੀਸ਼ਨਡ ਬ੍ਰੇਨ ਨੇ। ਆਈ ਵਾਜ਼ ਬੋਰਨ ਐਂਡ ਬ੍ਰੌਟ ਆਊਟਸਾਈਡ ਆਫ ਪੰਜਾਬ, ਸੋ ਨੋ ਦਿਸ ਵੈਰੀ ਵੈਲ। ਫਿਰ ਉਹਨਾਂ ਨੇ ਪਾਕਿਸਤਾਨ ਬਾਰੇ ਕਿਹਾ, ਆਈ ਫੀਲ ਪਾਕਿਸਤਾਨ ਸ਼ੁੱਡ ਬੀ ਪ੍ਰਾਊਡ ਆਫ ਦੇਅਰ ਜਰਨੀ because they have never worn any mukhota on themselves. Their rights, their wrongs, their ups, their downs all belong to them. Please pass the message to them on air by using my pen name Anandpur Vasi. ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੂੰ ਕੋਈ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਜੋ ਵੀ ਨੇ ਉਹਨਾਂ ਨੇ ਕੋਈ ਮੁਖੌਟਾ ਨਹੀਂ ਪਾਇਆ ਹੋਇਆ। ਔਰ ਅਖੀਰਲਾ ਪੈਰਾਗ੍ਰਾਫ ਹੈ, ਰੀਸੈਂਟ ਨਿਊਜ਼ ਆਫ ਅਫਗਾਨ ਐਕਸਪਲਸ਼ਨ from Pakistan caused me to worry that could it be a result of milliput with Kushti, ਜਿਹਨੂੰ ਨੂਰਾ ਕੁਸ਼ਤੀ ਕਹਿੰਦੇ, as this is someone India wanted to do with Bangladeshi and Rohingya। ਉਹਨਾਂ ਦੀ ਡਿਫਰੈਂਟ ਹੈ, ਕਿਉਂਕਿ ਅਫਗਾਨਿਸਤਾਨ ਦੀ ਜਿਹੜੀ ਹੁਣ ਹਕੂਮਤ ਹੈ ਉਹ ਇੰਡੀਆ ਵੱਲ ਝੁਕੀ ਹੋਈ ਹੈ, ਵਾਇਲੈਂਸ ਵੀ ਕਰ ਰਹੇ ਨੇ। ਸੋ ਪਾਕਿਸਤਾਨ, ਹਾਲਾਂਕਿ UN ਨੇ ਵੀ ਕੰਡੈਮ ਕੀਤਾ ਪਾਕਿਸਤਾਨ ਨੂੰ, ਅਮਰੀਕਾ ਨੇ ਵੀ ਕਿਹਾ ਕਿ ਵੀ ਤੁਸੀਂ ਇਵੇਂ ਨਹੀਂ ਕੱਢ ਸਕਦੇ, ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਉਸ ਨੂੰ ਇੱਕ ਐਜ਼ ਏ ਵੈਪਨ ਇਸਤੇਮਾਲ ਕੀਤਾ। ਪਰ ਇਹਨਾਂ ਦਾ ਭੈਣ ਜੀ ਅਨੰਦਪੁਰੀਆਂ ਦਾ, ਅਨੰਦਪੁਰ ਵਾਸੀ ਦਾ ਕਹਿਣਾ ਕਿ ਇੰਡੀਅਨ ਜਿਹੜੇ ਨੇ ਬੰਗਲਾਦੇਸ਼ੀਆਂ ਤੇ ਰੋਹਿੰਗਿਆਂ ਨੂੰ ਕੱਢਣ ਲਈ ਇਸੇ ਲੌਜਿਕ ਦਾ ਇਸਤੇਮਾਲ ਕਰ ਸਕਦੇ ਨੇ। Has India convinced Pakistan generals to do first to create a smoke screen and safety shield for them to carry later and quietly? ਕਿ ਕੀ ਇਹਨਾਂ ਦੀ ਕੋਈ ਅੰਡਰਸਟੈਂਡਿੰਗ ਤਾਂ ਨਹੀਂ ਹੋਈ ਵੀ ਤੁਸੀਂ ਪਹਿਲਾਂ ਉਹਨਾਂ ਨੂੰ ਕੱਢੋ ਫਿਰ ਅਸੀਂ ਇੱਥੋਂ ਇਹਨਾਂ ਨੂੰ ਕੱਢਦੇ ਹਾਂ। The recent visit of US ambassador visit to Gilgit Baltistan and Kashmir could relieve me to some extent that it won't be that easy for them to carry on doing it, and even they are watching as to what real India is। ਔਰ ਗੁਰਫਤਿਹ। ਸੋ ਪਹਿਲਾਂ ਤਾਂ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਖੂਬਸੂਰਤ ਪੈਨ ਨੇਮ ਹੈ ਤੁਹਾਡਾ, ਅਨੰਦਪੁਰ ਵਾਸੀ। ਸਾਰੇ ਹੀ ਅਸੀਂ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਔਰ ਕਿਹਾ ਜਾਂਦਾ ਵੀ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਤੇ ਵਾਸੀ ਅਨੰਦਪੁਰ ਸਾਹਿਬ, ਸੋ ਅਸੀਂ ਆਪਣੀ ਭੈਣ ਜੀ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੇ ਔਰ ਆਸ ਕਰਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਵੀ ਇਵੇਂ ਹੀ, ਕਿਉਂਕਿ ਉਹਨਾਂ ਦੀ ਵੀ ਅੱਖ ਮੀਡੀਆ ਨੂੰ ਮੋਨੀਟਰ ਕਰਦੇ ਨੇ, ਸਾਨੂੰ ਜਿਹੜਾ ਉਹ ਲਾਈਵ ਜਾਣਕਾਰੀ ਦਿੰਦੇ ਰਹਿਣ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾਦੀ ਨਫ਼ਰਤ ਭਰੀ ਵਿਚਾਰਧਾਰਾ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਸਾਹਮਣੇ ਬੇਨਕਾਬ ਹੋ ਰਹੀ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ US ਡਿਪਾਰਟਮੈਂਟ ਆਫ ਜਸਟਿਸ ਨੇ 1 ਅਗਸਤ ਨੂੰ ਹੋਈ ਇੰਟਰਫੇਥ ਮੀਟਿੰਗ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਸੰਸਥਾ ਨੂੰ ਸੱਦਾ ਪੱਤਰ ਨਹੀਂ ਸੀ ਭੇਜਿਆ। ਸੋ ਯਾਦ ਰਹੇ, ਅਮਰੀਕਨ ਫਾਊਂਡੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਸਬੰਧ RSS ਨਾਲ ਹੈ। ਸੋ ਹਿੰਦੂਤਵਾ ਵੱਲੋਂ ਜਸਟਿਸ ਡਿਪਾਰਟਮੈਂਟ ਦੇ ਇਸ ਫੈਸਲੇ ਨੂੰ ਜਿਹੜੇ ਉਹਦੇ ਫੈਸਲਾ ਲਿਆ ਗਿਆ, ਇਸ ਦੇ ਉੱਪਰ ਕਾਫੀ ਜਿਹੜੇ ਸਵਾਲ ਨੇ ਉਹ ਚੱਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ YouTube ਦੇ ਉੱਪਰ ਜਾਂ Facebook ਦੇ ਉੱਪਰ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਗੱਲ ਤਾਂ ਜ਼ਾਹਰ ਹੈ ਕਿ ਜਸਟਿਨ ਟਰੂਡੋ ਨੇ ਜੋ ਇੰਕਸ਼ਾਫ ਭਾਰਤੀ ਏਜੰਸੀਆਂ ਵੱਲੋਂ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦਾ 18 ਸਤੰਬਰ ਨੂੰ ਪਾਰਲੀਮੈਂਟ 'ਚ ਖਲੋ ਕੇ ਕੀਤਾ, ਉਹ ਅਮਰੀਕਾ ਦੀ ਟਿਪ ਆਫ ਸੀ, 5 ਆਈਜ਼ ਕੰਟਰੀ ਦੀ ਇੰਟੈਲੀਜੈਂਸ।
ਔਰ ਉਸ ਤੋਂ ਬਾਅਦ ਜਿੱਥੇ ਮੀਡੀਆ 'ਚ ਔਰ ਅਦਰਵਾਈਜ਼ ਭਾਰਤ ਨੂੰ ਇੱਕ ਰੋਕ ਸਟੇਟ ਵਜੋਂ ਦੇਖਿਆ ਜਾਣ ਲੱਗਾ, ਉੱਥੇ ਵਿਦਨ ਅਮਰੀਕਾ ਵੀ ਜਿਹੜੀਆਂ ਕਮਿਊਨਿਟੀਜ਼ ਨਾਲ ਅੱਡ-ਅੱਡ ਕਮਿਊਨਿਟੀਜ਼ ਨਾਲ ਲਿਏਜ਼ਨ ਕਰਦੀਆਂ ਨੇ, ਤਾਲਮੇਲ ਕਰਦੀਆਂ ਨੇ, ਉਹਨਾਂ ਨੂੰ ਵੀ ਪਛਾਣ ਹੋਣੀ ਸ਼ੁਰੂ ਹੋ ਗਈ ਹੈ ਕਿ ਭਾਈ ਇਹ ਐਕਸਟ੍ਰੀਮ ਹਿੰਦੂਤਵੀ ਏਜੰਡੇ ਵਾਲੇ ਲੋਕ ਜਿਨ੍ਹਾਂ ਦਾ ਆਰਐਸਐਸ ਨਾਲ ਸੰਬੰਧ ਹੈ, ਕਿਉਂਕਿ ਹਰ ਨੂੰ ਪਤਾ ਹੈ ਕਿ ਭਾਰਤ ਨੂੰ ਤਾਂ ਆਰਐਸਐਸ ਚਲਾ ਰਹੀ ਹੈ, ਮੋਦੀ ਉਹਨਾਂ ਦਾ ਹੀ ਬਲੂ ਆਈਡ ਬॉय ਹੈ। ਔਰ ਉਹਦਾ ਕਿਉਂਕਿ ਇੱਥੇ ਕਾਫੀ ਦੇਰ ਤੋਂ ਕੁਝ ਜਿਹੜੀਆਂ ਸੈਕੂਲਰ ਝੰਡੇ ਥੱਲੇ ਕੰਮ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ ਸੀ, ਨਾਟ ਹਿੰਦੂਤਵੀ, ਉਹ ਇਹਨਾਂ ਨੂੰ ਕਹਿ ਰਹੇ ਸੀ ਕਿ ਭਾਈ ਇਹ ਦੇਖੋ ਕਿਵੇਂ ਕੀ ਕਰ ਰਹੇ ਨੇ, ਫੰਡਿੰਗ ਕਿਵੇਂ ਲੈ ਰਹੇ ਨੇ, ਕਿਵੇਂ ਸਿਸਟਮ 'ਚ ਵੜ ਕੇ ਇਹ ਨਾਜ਼ੀ ਲਾਈਕ ਆਈਡੀਓਲੋਜੀ ਹੈ ਹਿੰਦੂਤਵਾਦੀ। ਪਰ ਹੁਣ ਲੱਗਦਾ ਕਿ ਵੀ ਇਹ ਜਿਹੜਾ 18 ਸਤੰਬਰ ਤੋਂ ਬਾਅਦ ਤਬਦੀਲੀ ਹੈ ਉਹ ਅਸੀਂ ਇਸ ਪਾਸੇ ਵੀ ਦੇਖ ਸਕਦੇ ਹਾਂ। ਔਰ ਇਹ ਪ੍ਰੋਮੀਨੈਂਟ ਖਬਰ US ਐਕਸਕਲੂਡਸ ਹਿੰਦੂ ਬਾਡੀ ਫਰਮ ਇੰਟਰਫੇਥ ਮੀਟਿੰਗ, ਸਾਰੇ ਭਾਰਤੀ ਮੀਡੀਆ ਨੇ ਲਾਈ ਹੈ ਕਿ ਭਾਈ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਪਿਛਲੇ ਦਿਨ ਹੀ ਇੱਕ ਇੰਟਰਫੇਥ ਮੀਟ ਰੱਖੀ ਸੀ ਔਰ ਸ਼ੁਰੂ ਹੀ ਤੋਂ ਕੀਤਾ ਇੰਡੀਅਨ ਮੀਡੀਆ, ਫਾਲ ਆਊਟ ਆਫ ਨਿਜਰ ਮਰਡਰ as well as some other killings celebrated by Hindutva's keyboard warriors has been the exclusion of one of the most influential Hindu organizations in America from Washington's collective confabulations with minority faith groups. Justice Department annually ਜਿਹੜੇ minority faith group ਨੇ ਜਿਨ੍ਹਾਂ ਦੇ ਵਿੱਚ ਮੁਸਲਮਾਨ ਨੇ, ਅਰਬ ਨੇ, ਸਿੱਖ ਨੇ, ਸਾਊਥ ਏਸ਼ੀਆ ਨੇ ਔਰ ਹਿੰਦੂ ਕਮਿਊਨਿਟੀਜ਼ ਨੇ, ਐਨੂਅਲ ਹੁੰਦਾ ਹੈ। ਉਹਨਾਂ ਨੇ ਕਿਹਾ ਜਿਹੜੀ ਸਭ ਤੋਂ ਪ੍ਰਭਾਵਸ਼ਾਲੀ ਆਰਗੇਨਾਈਜੇਸ਼ਨ ਹੈ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ, ਐਤਕੀ ਜਸਟਿਸ ਡਿਪਾਰਟਮੈਂਟ ਨੇ ਉਹਨਾਂ ਨੂੰ ਬਾਹਰ ਰੱਖਿਆ ਕਿਉਂਕਿ ਇਹ ਗਰੁੱਪ ਸੀ ਜਿਨ੍ਹਾਂ ਨੇ ਖੰਡੇ ਔਰ ਨਿੱਜਰ ਦੇ ਮਰਡਰ ਨੂੰ ਸੈਲੀਬ੍ਰੇਟ ਕੀਤਾ ਸੀ। ਸੋ ਜ਼ਾਹਰ ਹੈ ਕਿ ਹੁਣ ਮੋਨੀਟਰਿੰਗ ਇਹਨਾਂ ਦੀ ਸ਼ੁਰੂ ਹੋ ਗਈ ਹੈ ਔਰ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਬਾਹਰ ਰੱਖਿਆ ਔਰ ਇਹਦੇ ਤੇ ਉਹਨਾਂ ਨੇ ਬੜੀਆਂ ਚੀਕਾਂ ਮਾਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਪਹਿਲੀ ਵਾਰ ਹੈ, ਅਸੀਂ ਹੁਣ ਪੁੱਛ ਰਹੇ ਹਾਂ ਕਿ ਸਾਨੂੰ ਕਿਉਂ ਬਾਹਰ ਰੱਖਿਆ ਗਿਆ। ਪਰ ਅਸੀਂ ਦੇਖ ਰਹੇ ਹਾਂ ਕਿ ਅਲਟੀਮੇਟਲੀ ਅਮਰੀਕਾ ਨੂੰ ਵੀ ਸਮਝ ਆਣੀ ਸ਼ੁਰੂ ਹੋ ਗਈ ਹੈ ਵੀ ਇਹ ਹਿੰਦੂ ਤਵੀਆਂ ਦੀਆਂ ਕੀ ਕਰਤੂਤਾਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬੜੇ ਪਿਆਰ ਨਾਲ ਜਿਹੜੇ ਮੈਸੇਜ ਨੇ ਉਹ ਲਿਖੇ ਨੇ। ਸੋ ਜ਼ਬੇਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਅੱਜ ਆਏ ਨੇ, ਕੱਲ ਗੈਰ ਹਾਜ਼ਰ ਸੀ, ਕੱਲ ਦੀ ਗੈਰ ਹਾਜ਼ਰੀ ਲਗਾਤੀ ਉਹਨਾਂ ਦੀ। ਸੋ ਉਹਨਾਂ ਦਾ ਮੈਸੇਜ ਹੈਗਾ, ਜ਼ੁਬੇਰ ਜਾਕੂਬ ਜੀ ਕਹਿੰਦੇ ਨੇ ਕਿ ਦੇਖ ਲੈਣਾ ਡਾਕਟਰ ਸਾਹਿਬ 60 इस्लामी मुल्क हैं, एक भी फ़लस्तीन के मदद के लिए नहीं आएगा। भूल जाना कि आपकी मदद करेंगे, आपको अकेले ही खालिस्तान बनाना होगा। याकूब साहब तुसी बिल्कुल ठीक फरमाया, सानू कोई भुलेखा नहीं है कि जे फलस्तीनियां नूं अबंडन कर सकते हैं, कश्मीर नूं अबंडन कर सकते हैं ते असीं किहदे पानी हार है। सो असीं अकाल पुरख दी टेक दे उत्ते सच हक इंसाफ के रस्ते ते तुरे हुए हैं और इस विश्वास नाल कि सच दी जित हुंदी है, सानू कोई दुनियावी किसी सहारे दी तवक्को नहीं। इसी तरह पाकिस्तान बारे भी कहते हैं कि वो भी मदद नहीं करेगा, उन्हें कोल सब कुछ है। हाँ जी। सो इसी तरह फिल जी कहते हैं कि डॉक्टर साहब गाजा चिल्ड्रन आर नॉट हमास members and Gaza is not a country, it's a locked town under state of Israel. ओपन जेल ਅਸੀਂ ਤਾਂ ਲਫ਼ਜ਼ ਹੀ ਉਹ ਜਿਹੜਾ ਕਿ ਯੂਰਪ ਦੇ ਵਿੱਚ ਇਸਤੇਮਾਲ ਹੁੰਦਾ ਹੈ। जी इसी तरह जुबैर जी फिर कहते हैं जिसकी लाठी उसकी भैंस, गरीब और कमज़ोर को जिंदा रहने का कोई हक नहीं है, यही दुनिया का दस्तूर है। सो इसी तरह मैसेज आएगा साढ़े कोल फिल जी कहते हैं सलाम डॉक्टर साहब, यू आर द मोस्ट कर्जियस पंजाबी शो, गुड जॉब उन्होंने किया। और इसी तरह चाचा मनजोत जी कहते ने उन्होंने राणा साहब ने किया, मैं क्या राणा साहब ने सवाल किया, कहते ने राणा आबिद जी ने कहते डॉक्टर साहब काइंडली एक्सप्लेन वाई सिख सर्वड इन इंडियन मिलिट्री ईवन दे नो अबाउट हिंदू मिलिट्री। दैन चाचा मनजोत जी ਜਿਹੜੇ ਆਰਮੀ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਰਾਣਾ ਸਾਹਿਬ ਜਿੰਨਾ ਚੋਰ ਸਾਡਾ ਦੇਸ਼ ਨਹੀਂ, ਜਿੰਨਾ ਚਿਰ ਸਾਡਾ ਦੇਸ਼ ਨਹੀਂ ਬੰਦਾ ਕਿ ਪਾਪੀ ਪੇਟ ਦਾ ਸਵਾਲ ਹੈ, ਦਿਲ ਤਾਂ ਸਾਡਾ ਵੀ ਨਹੀਂ ਕਰਦਾ ਆਰਮੀ ਜੌਬ ਨੂੰ, ਮਜਬੂਰੀ ਹੈ ਕਹਿੰਦੇ। ਪਾਪੀ ਪੇਟ ਦਾ ਮਾਮਲਾ ਹੈ। ਹਾਂਜੀ। ਸੋ ਗੁਰਮੀਤ ਸਿੰਘ ਕਹਿੰਦੇ ਨੇ ਕਿ ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ ਦੇਖਣਾ, ਬਸ ਇੱਕੋ ਰੀਜ ਖਾਲਸੇ ਦਾ ਰਾਜ ਦੇਖਣਾ, ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਚਾਚਾ ਮਨਜੋਤ ਜੀ ਕਹਿੰਦੇ ਨੇ ਕਿ ਹਾਂਜੀ ਅਸੀਂ ਤੁਹਾਡੇ ਲਾਈਵ
ਸਾਰਿਆਂ ਆਰਮੀਆਂ ਵਿੱਚ ਕਹਿੰਦੇ ਸਾਰੇ ਆਪਾਂ ਇਕੱਠੇ ਦੇਖਦੇ ਹਾਂ ਆਰਮੀ 'ਚ ਬੈਠ ਕੇ, ਔਰ ਜਿਹੜੇ ਕਹਿੰਦੇ ਸਾਡੇ ਆਫੀਸਰ ਨੇ ਉਹ ਵੀ ਦੇਖ ਰਹੇ ਨੇ ਤੁਹਾਡਾ ਲਾਈਵ। ਚਲੋ ਬਹੁਤ ਚੰਗੀ ਗੱਲ ਹੈ, ਸਾਨੂੰ ਖੁਸ਼ੀ ਹੈ ਕਿ ਭਾਈ ਉਹਨਾਂ ਤੱਕ ਵੀ ਸਾਡਾ ਮੈਸੇਜ ਪਹੁੰਚਦਾ ਹੈ, ਪਰ ਜ਼ਰਾ ਬਚ ਕੇ ਮੋੜ ਤੋਂ। ਰਾਣਾ ਦੇ ਫਿਰ ਹਾਂਜੀ ਆਬਿਦ ਜੀ ਕਹਿੰਦੇ ਨੇ ਕਿ ਆਰਮਡ ਸਟਰਗਲ ਮਸਟ ਹੋਣੀ ਚਾਹੀਏ, ਅਦਰਵਾइज ਆਜ਼ਾਦੀ ਬਿਸਕਟ ਵਾਲੀ ਪਲੇਟ ਵਿੱਚ ਨਹੀਂ ਮਿਲਣੀ ਜੀ। ਹਾਂਜੀ, ਸੋ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਕਹਿੰਦੇ ਨੇ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ ਖਾਲਿਸਤਾਨ ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ। ਜੀ ਜੀ, ਕੋਈ ਸ਼ੱਕ ਨਹੀਂ ਹੈ। ਹਾਂਜੀ, ਸੋ ਹਾਂਜੀ ਮੇਰੇ ਖਿਆਲ ਚ ਆਮ ਡਨ। ਵੀਰ ਇੰਦਰਜੀਤ ਸਿੰਘ ਸਿੱਧੂ ਫੇਸਬੁੱਕ ਤੇ ਲਿਖਦੇ ਨੇ, ਡਾਕਟਰ ਸਾਹਿਬ ਕੀ ਇਹ ਸੱਚ ਹੈ ਕਿ ਅਮਰੀਕਾ ਨੇ ਇੰਡੀਆ ਨਾਲ ਟ੍ਰੇਡ ਬੰਦ ਕਰ ਦਿੱਤਾ ਹੈ? ਜੀ ਇੰਦਰਜੀਤ ਸਿੰਘ ਜੀ, ਮੇਰੇ ਤੱਕ ਅਜੇ ਕੋਈ ਜਾਣਕਾਰੀ ਨਹੀਂ ਹੈ, ਜਾਂ ਐਟਲੀਸਟ ਮੀਡੀਆ 'ਚ ਨਹੀਂ ਹੈ। ਹੋ ਸਕਦਾ ਹੈ ਕੋਈ ਨਾ ਕੋਈ, ਪਰ ਮੈਨੂੰ ਲੱਗਦਾ ਨਹੀਂ ਵੀ ਇਹ ਠੀਕ ਹੋਏ। ਪਰ ਜਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਕੋਈ ਹੈਰਾਨੀ ਨਹੀਂ ਹੋਏਗੀ ਕਿ ਫਿਊਚਰ 'ਚ ਥੋੜ੍ਹੀਆਂ ਬਹੁਤ ਚੀਜ਼ਾਂ ਦੇ ਉੱਤੇ ਹੋ ਰਹੇ ਪਾਬੰਦੀ ਲਾ ਦੇਣ ਭੇਜਣ ਜਾਂ ਮੰਗਵਾਉਣ ਤੋਂ। ਜੀ ਗੁਰਕਮਲ ਸਿੰਘ ਜੋਹਲ ਕਹਿੰਦੇ ਨੇ, ਡਾਕਟਰ ਸਾਹਿਬ ਆਈ ਐਮ ਲਿਸਨਿੰਗ ਟੂ ਯੋਰ ਪ੍ਰੋਗਰਾਮ, ਆਈ ਹੈਵ ਟੂ ਸੇ since Western democracies are supporting our own Khalistan movement, we must support them. Having said that the war is tragic all around, ਗੁਰਫਤਿਹ ਜੀ ਤੁਸੀਂ ਠੀਕ ਫਰਮਾ ਰਹੇ ਹੋ। ਅਸੀਂ ਵੀ ਜਿਹੜੀ ਜੇ ਤੁਸੀਂ ਸਾਡਾ ਕੱਲ ਦਾ ਵੀ ਇਸ ਤੇ ਪ੍ਰੋਗਰਾਮ ਸੁਣਿਆ ਹੋਇਆ ਅੱਜ ਵੀ, ਸਾਡੀ ਓਬਜੈਕਟਿਵ ਪੋਜੀਸ਼ਨ ਹੈ, ਅਸੀਂ ਬਲਾਈਂਡ ਸਪੋਰਟ ਤਾਂ ਸਵਾਏ ਰੱਬ ਤੋਂ ਹੋਰ ਕਿਸੇ ਨੂੰ ਨਹੀਂ ਦਿੰਦੇ, ਲੇਕਿਨ ਇਸ ਮਾਮਲੇ 'ਚ ਅਸੀਂ ਸਮਝਦੇ ਹਾਂ ਕਿ ਵੀ ਇਹ ਵਕਤੀ ਹੈ, ਡੈਥਸ ਹੋ ਰਹੀਆਂ ਨੇ, ਹੋਰ ਹੋਣਗੀਆਂ, ਲੇਕਿਨ ਅਲਟੀਮੇਟ ਜਿਹੜਾ ਸੋਲੂਸ਼ਨ ਲਾਈ ਕਰਦਾ, ਜਿਹੜਾ ਅਮਰੀਕਾ ਦੀ ਵੀ ਇਹੀ ਪੋਜੀਸ਼ਨ ਹੈ, ਵੈਸਟਰਨ ਡੈਮੋਕ੍ਰੇਸੀਜ਼ ਦੀ ਵੀ ਇਹੀ ਪੋਜੀਸ਼ਨ ਹੈ ਕਿ 2 ਸਟੇਟ ਫਾਰਮੂਲਾ, ਕਿ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਸੋਵਰਨ ਮੁਲਕ ਹੋਣ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਨੈਗੋਸ਼ੀਏਸ਼ਨ 1995-96 ਤੋਂ ਬਾਅਦ ਔਸਲੋ ਅਵਾਰਡ ਜਿਹੜਾ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਵਿਚਾਲੇ ਹੋਇਆ ਸੀ, ਉਸ ਤੋਂ ਬਾਅਦ ਜੇ ਸੱਚਮੁੱਚ ਗੱਲਬਾਤ ਰਾਹੀਂ ਇਸ ਸੋਲੂਸ਼ਨ ਨੂੰ ਜਿਹੜਾ ਲਾਗੂ ਕੀਤਾ ਜਾਂਦਾ ਤੇ ਫਿਰ ਹੁਣ 25 ਸਾਲ ਬਾਅਦ ਅਸੀਂ ਫਿਰ ਹੁਣ ਇਹਨੂੰ ਕੋਈ 1972 ਦੇ ਕਨਫਲਿਕਟ ਨਾਲ ਤਰਜੀਹ ਦੇ ਰਿਹਾ, ਕੋਈ ਉਸ ਤੋਂ ਵੀ ਪਹਿਲਾਂ ਜਾ ਰਿਹਾ 1967 ਦੀ 7 ਡੇ ਵਾਰ ਨਾਲ ਤਰਜੀਹ ਦੇ ਰਿਹਾ, ਸੋ ਜਿਹੜਾ ਉਸ ਨਾਲ ਕੰਪੇਅਰ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਅਮਰੀਕਾ ਦੀ ਵੀ ਇਹੀ ਪੋਜੀਸ਼ਨ ਹੈ ਕਿ ਭਾਈ 2 ਸਟੇਟ ਫਾਰਮੂਲਾ। ਦਵਿੰਦਰ ਸੰਧੂ ਫਤਿਹ, ਰਣਜੋਤ ਸਿੰਘ ਖਾਲਿਸਤਾਨ ਜ਼ਿੰਦਾਬਾਦ, ਬਾਈ ਲਾਡੀ ਕਹਿੰਦੇ ਨੇ, ਉਹਨਾਂ ਨੇ ਵੀ ਫਤਿਹ, ਸੋਹਣ ਸਿੰਘ ਮਾਹਲ, ਹਰਿੰਦਰ ਮਾਹਲ, ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ you did the best analysis of Middle East conflict. I wish others on our side can understand this the way you explained. ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਸਾਡਾ ਇਹ ਹਮੇਸ਼ਾ ਇਹ ਹੁੰਦਾ ਹੈ ਕਿ ਭਾਈ ਅਸੀਂ ਗੁਰੂ ਸਿਧਾਂਤ ਤੋਂ ਦੂਰ ਵੀ ਨਾ ਜਾਈਏ, ਪਰ ਜੋ ਪ੍ਰੈਕਟੀਕਲੀ ਅੱਖਾਂ ਸਾਹਮਣੇ ਵਾਪਰ ਰਿਹਾ ਉਹਦੇ 'ਚ ਅਸੀਂ ਆਪਣੇ ਹਿੱਤ ਵੀ ਦੇਖਣੇ ਨੇ। ਸੋ ਤੁਹਾਡਾ ਬਹੁਤ ਸ਼ੁਕਰੀਆ। ਜਗਤਾਰ ਸਿੰਘ ਜਵਾਲ ਕਹਿੰਦੇ ਨੇ, ਡਾਕਟਰ ਸਾਹਿਬ ਅਸੀਂ ਤੇ ਆਪ ਗੁਲਾਮ ਹੈ, ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜਾ ਸਾਡੇ ਨਾਲ ਖੜਦੇ ਨੇ। ਦੇਖੋ ਅਸੀਂ ਬਿਲਕੁਲ ਅਜੇ ਪਰਖਿਆ ਜਾਣਾ ਵੀ ਕੌਣ ਕਿੰਨਾ ਖੜਦਾ, ਪਰ ਅਸੀਂ ਹਮੇਸ਼ਾ ਸੱਚ ਨਾਲ ਵੀ ਖੜਦੇ ਹਾਂ, ਔਰ ਜਿਹੜਾ ਸਾਡੇ ਨਾਲ ਖੜਿਆ ਅਸੀਂ ਤਾਂ ਉਹਨੂੰ ਕਦੇ ਸਦੀਆਂ ਨਹੀਂ ਭੁਲਾਇਆ। ਨਵਾਬ ਮਲੇਰਕੋਟਲਾ ਸਾਨੂੰ ਅੱਜ ਤੱਕ ਨਹੀਂ ਭੁੱਲਿਆ, ਜਸਟਿਨ ਟਰੂਡੋ ਕਦੇ ਨਹੀਂ ਭੁੱਲੇਗਾ ਸਾਡੇ ਇਤਿਹਾਸ ਨੂੰ। ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ seems like to cover up his acts of corruption. Israeli PM is doing all this. That is why they got along with killer Modi. ਰਾਜਵਿੰਦਰ ਸਿੰਘ ਤੁਸੀਂ ਤਾਂ ਇਹ ਕਹਿ ਹੀ ਰਹੇ ਹੋ, ਈਵਨ ਮੈਂ ਇਜ਼ਰਾਈਲ ਦੇ 2 ਪ੍ਰੋਮਿਨੈਂਟ ਨਿਊਜ਼ਪੇਪਰ ਹਿਬਰੀਓ ਦੇ ਜਿਨ੍ਹਾਂ ਨੇ ਇਹੀ ਚਾਰਜ ਲਾਇਆ, ਔਰ ਉਹਨਾਂ ਨੇ ਤਾਂ 2 ਸਟੈਪ ਫਰਦਰ ਗਏ, ਉਹਨਾਂ ਨੇ ਕਿਹਾ ਵੀ ਈਵਨ ਹਮਾਸ ਦੀ ਵੀ ਜਿਹੜੀ ਫੰਡਿੰਗ ਔਰ ਦੂਸਰੀ ਤੀਸਰੀ ਇਨੀਸ਼ੀਅਲੀ ਇਹਨਾਂ ਵੱਲੋਂ ਹੀ ਕੀਤੀ ਗਈ, ਕਿਉਂਕਿ ਇਹਨਾਂ ਨੂੰ ਇਹ ਸੀ ਕਿ ਵਾਇਲੈਂਸ ਨੂੰ ਦਬਾਉਣਾ ਸੌਖਾ ਹੁੰਦਾ, ਔਰ ਤਾਂ ਕਿ ਕੋਈ ਵੀ ਮੀਨਿੰਗਫੁਲ ਨੈਗੋਸ਼ੀਏਸ਼ਨ ਫਲਸਤੀਨੀ ਸਟੇਟ ਦੀ ਕਾਇਮੀ ਲਈ ਨਾ ਹੋ ਸਕੇ। ਉਹਨਾਂ ਦੇ ਪੇਪਰ ਜਿਹੜੇ ਇਜ਼ਰਾਈਲ 'ਚ ਛਪਦੇ ਨੇ ਉਹ ਇਹ ਚਾਰਜ ਲਾ ਰਹੇ ਨੇ, ਔਰ ਬਾਕੀ ਕਿਸੇ ਨੂੰ ਨਾ ਨੇਤਨਯਾਹੂ ਦਾ ਭੁਲੇਖਾ ਹੈ ਨਾ ਮੋਦੀ ਦਾ ਭੁਲੇਖਾ ਹੈ। ਬਲਵੰਤ ਸਿੰਘ, ਹਰਜਿੰਦਰ ਮਾਹਲ, ਬਲਵੰਤ ਸਿੰਘ ਕਹਿੰਦੇ ਨੇ, ਆਈ ਸੈਲੂਟ ਯੂ ਗਾਈਜ਼ ਫॉर ਡੂਇੰਗ ਸੱਚ ਅ ਵੰਡਰਫੁਲ ਵਰਕ। ਬਹੁਤ ਸ਼ੁਕਰੀਆ ਵੀਰ ਜੀ। ਔਰ ਪਰਦੇਸੀ ਜੀਵਾਤਮਾ ਕਹਿੰਦੇ ਨੇ, ਸਾਰੇ ਹਿੰਦੂ RSS ਨਾਲ ਸੰਬੰਧ ਰੱਖਦੇ ਹਨ, ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹਣਾ ਚਾਹੀਦਾ ਹੈ। ਦੇਖੋ ਅਸੀਂ ਇਸ ਦੇ ਨਾਲ ਤਾਂ ਸਹਿਮਤ ਨਹੀਂ ਹੈ, ਪਰ ਕਿਉਂਕਿ ਲੜਾਈ ਸਾਡੀ ਇੰਡੀਅਨ ਸਟੇਟ ਨਾਲ ਹੈ ਔਰ ਉਹ ਅੱਜ ਹਿੰਦੂ ਤਵੀਆਂ ਦੇ ਕਬਜ਼ੇ 'ਚ ਹੈ, ਸਾਨੂੰ ਲੱਗਦਾ ਹੈ ਵੀ ਇਹ ਠੀਕ ਹੈ ਕਿ ਸਿੱਖਾਂ ਦੇ ਮਾਮਲੇ 'ਚ ਬਹੁਤ ਵਾਰ ਬਹੁਤਿਆਂ ਦੀ ਪੋਜੀਸ਼ਨ ਇੱਕੋ ਜਿਹੀ ਹੁੰਦੀ ਹੈ, ਪਰ ਇਹ ਸਾਡੀ ਸਟ੍ਰੈਟਜੀ ਦਾ ਵੀ ਹਿੱਸਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਾਰਿਆਂ ਨੂੰ ਇੱਕ ਥਾਂ ਕਰਕੇ
ਜਿਹੜਾ ਆਪਣੇ ਦੁਸ਼ਮਣ ਨੂੰ ਬਹੁਤ ਵੱਡਾ ਬਣਾ ਕੇ ਦਿਖਾਈਏ। ਅੱਛਾ ਦੀਪ ਸਿੰਘ ਕਹਿੰਦੇ ਨੇ ਇਜ਼ਰਾਈਲ ਵਾਲਿਆਂ ਨੇ ਮੂਤ ਪੀਣੇ ਭਾਰਤ ਨੂੰ ਬਹੁਤ ਸਾਫ਼ ਕਹਿ ਦਿੱਤਾ ਹੈ, ਸਾਨੂੰ ਤੁਹਾਡੀ ਮਦਦ ਦੀ ਲੋੜ ਨਹੀਂ, ਅਸੀਂ ਆਪਣੀ ਲੜਾਈ ਖੁਦ ਲੜ ਸਕਦੇ ਹਾਂ। ਔਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਤੁਸੀਂ ਬਹੁਤ ਅੱਜ ਕੀਮਤੀ ਗੱਲਾਂ ਕਰ ਗਏ ਹੋ, ਤੇ ਬਹੁਤ ਬਹੁਤ ਸ਼ੁਕਰੀਆ ਦੀਪ ਸਿੰਘ ਜੀ, ਤੁਸੀਂ ਸਾਡੇ ਸ਼ਾਇਦ ਸਭ ਤੋਂ ਪੁਰਾਣੇ ਜਿਨ੍ਹਾਂ ਦਾ ਨਾਮ ਹੈ ਲਗਾਤਾਰਤਾ ਨਾਲ ਦੇਖਦੇ ਆ, ਪਹਿਲੇ ਕਮੈਂਟ ਵਾਲੇ ਵੀ ਔਰ ਲਾਈਕ ਵਾਲੇ ਵੀ ਹੁੰਦੇ ਨੇ, ਉਹ ਦੀਪ ਸਿੰਘ ਸੱਜਣ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਰਾਜ ਸਾਹਿਬ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਪਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।